ਰੋਟੀ ਰੋਜ਼ ਖਾਣਾ ਨਹੀਂ ਖਾਂਦੇ ਆ ਖਾਣਾ ਨਹੀਂ ਤੇ ਫਿਰ ਜਿੰਨੀ ਦੇਰ ਖਾਣੀ ਆ ਉਨੀ ਦੇਰ ਉਹਦੇ ਲਈ ਮਿਹਨਤ ਕਰਨੀ ਪੈਣੀ ਆ। ਪੁਰਾਣੀ ਮਿਹਨਤ ਕਰਕੇ ਸਾਰੀ ਜ਼ਿੰਦਗੀ ਰੋਟੀ ਨਹੀਂ ਲੱਭਦੀ। ਲਾਸ਼ਾਂ ਲੱਦੀਆਂ ਮੈਂ ਮੋਢਿਆਂ ਤੇ ਚੁੱਕ ਤੁਰੀ ਜਾਂਦਾ, ਬੈਠੇ ਨੇ ਆਰਾਮ ਨਾਲ। ਬਸ ਜੇ ਬੋਲਣਾ ਵਾ ਤੇ ਬੇਤੁਕਾ ਬੋਲਣਾ ਵਾ, ਜੇ ਨਹੀਂ ਬੋਲਣਾ ਤੇ ਚੁੱਪ ਕੀਤੇ ਰਹਿਣਾ। ਮੈਂ ਇਹਨਾਂ ਨੂੰ ਕਹਾਂ ਭਾਜੀ ਮੈਂ ਬੰਦ ਕਰਤਾ ਦਫ਼ਤਰ, ਤੁਹਾਡੀ ਮਿਹਰਬਾਨੀ, ਸਲਾਮ ਅਲੈਕੁਮ। ਸਾਰਿਆਂ ਨੂੰ ਕਹਿ ਦਵਾਂ ਭਾਈ ਮੇਰਾ ਕਿਸੇ ਨਾਲ ਕੋਈ ਤਲਕ ਨਹੀਂ, ਕਿ ਤੂੰ ਮਿਲੋਗੇ ਸਲਾਮ ਦੁਆ ਲੈ ਲਾਂਗੇ, ਇਹ ਨਹੀਂ ਕੋਈ ਚੱਕਰ ਹੈਗਾ। ਇਹਨਾਂ ਨੂੰ ਲੱਗ ਸਮਝ ਲੱਗ ਜੀ ਬਾਹਰ ਕੀ ਦੁਨੀਆ ਕੀ ਭਾਵੇਂ ਕੰਦੇ ਹੀ। ਸਲਾਮ ਅਲੈਕੁਮ। ਵਾਲੇਕੁਮ अस्सलाम। ਕਿਦਾਂ ਹੈ ਕਰਮ ਮੈਂ ਸ਼ੁਕਰ ਅਲਹਮ। ਅੱਛਾ ਦੇਰ ਨਾਲ ਆਏ ਹੋ, ਕੀ ਗੱਲ ਖੈਰ ਸੀ? ਤਬੀਅਤ ਨਹੀਂ ਸਹੀ ਯਾਰ, ਬੁਖਾਰ ਆ, ਨਜ਼ਰ ਲੱਗ ਗਈ ਆ। ਵਾਹ ਚੱਕਿਆ ਜਾਏ। ਨਜ਼ਰ ਕਾਹਦੇ ਨਾਲ ਲੱਗ ਗਈ? ਲੱਗ ਜਾਂਦੀ ਹੈ ਨਜ਼ਰ। ਉਸਤਾਦ ਜੀ ਨਜ਼ਰ ਤੇ ਕਿਸੇ ਸ਼ਹਿਰ ਨੂੰ ਲੱਗਣੀ ਚਾਹੀਦੀ ਹੈ ਨਾ, ਕਿ ਕੋਈ ਮਾਸ਼ਾਅੱਲਾ ਕੋਈ ਸਿਸਟਮ ਹੋਵੇ। ਹੁਣ ਮੈਂ ਤੈਨੂੰ ਉਹ ਵੀ ਦੱਸਾਂ ਵੀ ਕਿਹੜੀ ਸ਼ੈ ਨੂੰ ਲੱਗੀ। ਦੱਸ, ਨਜ਼ਰ ਲੱਗਣ ਵਾਲੀ ਚੀਜ਼ ਤਾਂ ਲੱਗ ਗਈ ਨਜ਼ਰ, ਸਹੀ ਗੱਲ। ਅੱਛੀ ਚੀਜ਼ ਨੂੰ ਲੱਗਦੀ ਤੈਨੂੰ ਤਾਂ ਨਹੀਂ ਲੱਗਣੀ। ਹੁਣ ਚਲੋ ਯਾਰ ਕੋਈ ਕਰੋ, ਅੱਛਾ ਉਸਤਾਦ ਸ਼ੁਗਰ ਲਾਓ ਕੋਈ। ਉਸਤਾਦ ਜੀ ਸ਼ੁਗਰ ਤੁਹਾਨੂੰ ਸ਼ੁਗਰ ਦੀ ਸੁਝੀ ਹੋਈ ਹੈ? ਕਸਮ ਵਾਲੀ ਗੱਲ ਹੈ ਉਸਤਾਦ ਜੀ, ਮੇਰੇ ਲੋਂਗਟੇ ਖੜੇ ਹੋਏ ਨੇ ਇਸ ਟਾਈਮ। ਤੁਹਾਨੂੰ ਮੈਂ ਦੱਸ ਨਹੀਂ ਸਕਦਾ। ਉਹ ਮੈਂ ਜਿਹੜੀ ਵੀਡੀਓ ਵੇਖੀ ਹੈ ਨਾ CCTV ਤੇ, ਉਹ ਦਰਵਾਜ਼ਾ ਆਪ ਹੀ ਬੰਦ ਹੋਇਆ, ਖੁੱਲਾ ਹੋਇਆ ਜਿਹੜਾ। ਸਵੇਰ 10 ਵਜੇ ਵਾਲੀ ਗੇਮ। ਹਾਂਜੀ, ਉਹ ਸਵੇਰ 10 ਵਜੇ। ਉਹ ਯਾਰ ਕੀ ਰੋਜ਼ ਉਹੀ ਗੱਲ ਉਹੀ ਬਾਤ। ਨਹੀਂ ਮੈਂ ਤਾਂ ਨਹੀਂ ਉਸਤਾਦ ਜੀ, ਤੂੰ ਦਫ਼ਤਰ ਚੇਂਜ ਕਰਨਾ ਪੈਣਾ। देखती आंखों सुनते कानों आपको सज्जाद जन्नी का सलाम। देखती आंखों में ਤੇ ਜਿਹੜੇ ਦੇਖ ਰਹੇ, ਸੁਣਤੇ ਕਾਨੋਂ ਜਿਹੜੇ ਹੈਂਡ ਫਰੀਆਂ ਲਾ ਕੇ ਕੰਮ ਕਰ ਰਹੇ, ਗੱਡੀ ਚਲਾ ਰਹੇ, ਉਹ ਸੁਣਤੇ ਕਾਨੋਂ। ਅੱਛਾ ਉਸਤਾਦ ਜੀ, ਅਗਰ ਅੱਲਾ ਰਹਿਮ ਕਰੇ ਉਹ ਦਰਵਾਜ਼ਾ ਜਿਹੜਾ ਉਹ ਫੇਕ ਹੈ, ਉਹ ਤੁਸੀਂ ਕੋਲੋਂ ਵੀਡੀਓ ਬਣਾਈ? ਨਹੀਂ ਉਹ ਨਾ ਪਤਾ ਕੀ ਗੱਲ ਆ, ਕਈ ਵਾਰੀ ਇਦਾਂ ਹੋਇਆ ਵਾ, ਅੱਗੇ ਵੀ ਮੈਂ ਅੰਦਰ ਬੈਠਾ ਹੁੰਦਾ ਨਾ, ਉਹ ਦਰਵਾਜ਼ੇ ਦਾ ਵਜ੍ਹਾ 'ਚ ਫਰਕ ਆ। ਪੱਲੇ 'ਚ ਜਿਹੜੇ ਲੋਕੀ ਦਰਵਾਜ਼ੇ ਜਿਹੜੇ ਇਸ ਕੰਮ ਨੂੰ ਸਮਝਦੇ ਨੇ ਨਾ, ਹਾਂਜੀ ਜਦੋਂ ਦਰਵਾਜ਼ਾ ਫਿੱਟ ਹੁੰਦਾ ਨਾ, ਦਰਵਾਜ਼ਾ ਅਨਬੈਲੈਂਸ ਫਿੱਟ ਹੋ ਜਾਏ ਨਾ ਹਲਕਾ ਜਿਹਾ ਵੀ, ਤੇ ਦਰਵਾਜ਼ਾ ਆਲ ਫੋਲਡ ਰਹਿੰਦਾ ਵਾ। ਝੋਲ ਖਾਂਦਾ ਰਹਿੰਦਾ। ਉਹਦੀ ਨਾ ਉਹ ਜਿਹੜੀ ਉਹ ਬਣਦੀ ਹੈ ਨਾ, ਉਹਦੀ ਇੱਕ ਪੂਰੀ ਸਲਾਈਡ ਕੇ ਇੰਜ ਦਰਵਾਜ਼ਾ ਇੰਜ ਕੀਤਾ ਤੇ ਉਹ ਸਿੱਧਾ ਜਾ ਕੇ ਠੱਕ ਵੱਜਾ। ਉਹ ਪਿੱਛੋਂ ਉਹਦੀ ਕਿਸ ਟਾਈਮ ਫਿਟਿੰਗ 'ਚ ਵਾਧਾ ਘਾਟਾ ਹੋ ਜਾਣਾ, ਤੇ ਉਹ ਵਾਧਾ ਘਾਟਾ ਦਾ ਹੋਇਆ ਰਹਿੰਦਾ, ਉਹ ਇੰਜ ਕਰਦਾ ਹੀ ਰਹਿੰਦਾ। ਹਾਂਜੀ ਉਹ ਜਿਹੜੀ ਤੁਸੀਂ ਵੀਡੀਓ ਦਿਖਾਈ ਉਹ ਸੁਣ ਲੈਣਾ ਹੁਣ, ਪੂਰੀ ਗੱਲ ਤੇ ਸੁਣ ਲਓ ਯਾਰ। ਫਿਟਿੰਗ ਚ ਵਾਧਾ ਘਟਾ ਹੋਵੇ ਤੇ ਇੰਜ ਹੀ ਕਰਦਾ ਰਹਿੰਦਾ ਹੈ। ਤੇ ਉਹ ਰਾਤੀ ਸਰਦੀ ਲੱਗਦੀ ਰਹੀ ਮੈਨੂੰ, ਸਵੇਰ ਮੇਰੀ 9 ਵਜੇ ਅੱਖ ਖੁੱਲੀ ਤੇ ਮੈਨੂੰ ਫੁੱਲ ਬੁਖਾਰ 102-3, ਛਿੱਕਾਂ, ਨਜ਼ਲਾ, ਜ਼ੁਕਾਮ। ਤੇ ਮੈਨੂੰ ਨਾ ਆਵਾਜ਼ ਆਵੇ ਕੜਕ ਢੰ ਕੜਕ ਢੰ ਕੜਕ, ਇਹ ਦਰਵਾਜ਼ੇ ਦੀ। ਤੇ ਦਫ਼ਤਰ ਪੂਰੇ 'ਚ ਕੋਈ ਨਹੀਂ, ਤੇ ਮੈਂ ਕਿਹਾ ਯਾਰ ਇਹ ਕੌਣ ਆ। ਮੈਂ ਜਿਹੜਾ ਕੈਮਰਾ ਨਹੀਂ ਹਾਂਜੀ ਇਸ ਗਲੀ ਵਾਲਾ, ਹਾਂਜੀ ਇਹਨੂੰ ਔਨ ਕੀਤਾ, ਥੋੜਾ ਦਰਵਾਜ਼ਾ ਕਲੋਜ਼ ਕੀਤਾ ਤੇ ਦਰਵਾਜ਼ਾ ਇੰਜ ਹੋਇਆ, ਤੇ ਫਿਰ ਹੈਗਾ ਇੰਜ ਹੋਇਆ। ਫਿਰ ਥੋੜੀ ਦੇਰ ਬਾਅਦ ਮੈਂ ਦੇਖਿਆ, ਫਿਰ 10-15 ਸਕਿੰਟ ਬਾਅਦ ਥੋੜਾ ਇੰਜ ਹੋਇਆ, ਫਿਰ ਇੰਜ ਹੋਇਆ। ਤੈਨੂੰ ਪਤਾ ਮੈਂ ਡਰਦਾ ਨਹੀਂ। ਹਾਂਜੀ ਫਿਰ ਮੈਂ ਉੱਠਿਆ, ਮੈਂ ਆਪਣੇ ਕਮਰੇ ਵਾਲੀ ਕੁੰਡੀ ਲਾ ਲਈ ਅੰਦਰੋਂ, ਵਾਹ 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 ਕੀ ਬਾਤ। ਕਿਉਂਕਿ ਮੈਂ ਜਦੋਂ ਡਰਦਾ ਨਹੀਂ, ਮੈਂ ਕਿਉਂ ਉਹਨਾਂ ਨਾਲ ਲਿੰਕ, ਮੈਂ ਆਪਣੇ ਕਮਰੇ 'ਚ ਜੀ, ਉਹ ਆਪਣੇ 'ਚ ਜੀ। ਤੁਸੀਂ ਨਹੀਂ ਡਰਦੇ? ਫਿਰ ਮੈਂ ਕੀਤਾ ਰਿਕਾਰਡ, ਅੱਛਾ ਉਹ ਮੇਰਾ ਦੂਜਾ ਮੋਬਾਈਲ ਅੰਦਰੋਂ, ਮੈਂ ਤੁਹਾਨੂੰ ਲਾ ਦਿੰਦਾ ਇੱਥੇ, ਆ ਵੀਡੀਓ ਦੇਖ ਲੈਣਾ ਤੁਸੀਂ। ਉਸਤਾਦ ਜੀ ਉਹ ਲੇਕਿਨ ਉਹ ਰੌਲਾ ਇਹ ਨਹੀਂ ਹੈਗਾ। ਉਹ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਮੈਂ ਅੰਦਰ ਟਿਕਟੌਕ ਤੇ ਵੀ ਰਾਤ ਨੂੰ ਬੈਠਾ ਹੋਵਾਂ ਨਾ, ਤੇ ਉਹ ਦਰਵਾਜ਼ਾ ਇੰਜ ਕਰਦਾ ਰਹਿੰਦਾ ਵਾ, ਭਾਜੀ। ਤੇ ਮੈਂ ਉਹਨੂੰ ਕਹਿ ਰਿਹਾ ਯਾਰ ਹਟ ਜਾ ਯਾਰ, ਤੂੰ ਕੀ ਡਰਾਮੇ ਕਰਦਾ ਰਹਿਣਾ ਯਾਰ, ਹਟ ਜਾ, ਨਾ ਕਰਿਆ ਕਰ ਕਦੀ। ਮੈਨੂੰ ਲੱਗਦਾ ਕੋਈ ਬੱਚੇ ਆ, ਸਿਆਣੇ ਨਹੀਂ ਹੈਗੇ, ਬੱਚੇ ਆ। ਇਹਨਾਂ ਦੇ ਬੱਚੇ ਵੀ ਹੁੰਦੇ ਆ। ਸੁੱਚ ਬੰਦ ਕਰਤਾ, ਚੀਜ਼ ਸਿੱਟਤੀ, ਦਰਵਾਜ਼ੇ ਨਾਲ ਖੇਡਦੇ ਰਹੇ, ਕੋਈ ਬੱਚੇ ਆ ਨਿੱਕੇ ਨਿੱਕੇ। ਜੀ ਹੈ ਪੂਰੀ ਫੈਮਿਲੀ ਹੈ। ਇਹ ਰੂਮ ਉਹਨਾਂ ਨੇ ਬੱਚਿਆਂ ਨੂੰ ਦਿੱਤਾ ਹੋਇਆ। ਅੱਛਾ, ਉਹਨਾਂ ਦੇ ਬੱਚਿਆਂ ਦਾ ਰੂਮ ਆ। ਮੈਂ ਕਹਿੰਦਾ ਇੱਧਰ ਨੂੰ ਜਾਓ ਹੀ ਨਾ। ਆਪ ਉਹ ਕਿੱਥੇ ਨੇ? ਆਪ ਇੱਧਰ ਨਾਲ ਆਪ ਇੱਥੇ ਨਾਲ ਇੱਧਰ ਹਾਂ ਇਹ ਹੋ ਗਿਆ ਉਸਤਾਦ ਦੇ ਪੂਰੀ ਮੁਹਤਰਮ, ਫੈਮਿਲੀ। ਆ ਜਿਹੜਾ ਕਮਰਾ ਹੈ ਨਾ, ਇਹ ਸਾਡੇ ਲਈ ਮਰ ਗਿਆ। ਅਸੀਂ ਸਾਰੀ ਜ਼ਿੰਦਗੀ ਨਹੀਂ ਇੱਧਰ ਜਾਵਾਂਗੇ। ਮਰਨ ਜੀ ਨੇ ਇਸ ਕਮਰੇ ਨਾਲ ਖਤਮ ਆ। ਔਰ ਉੱਤੋਂ ਉਸਤਾਦ ਜੀ ਇੱਥੇ ਤੁਸੀਂ ਅਸ਼ੀਆਂ ਹੀ ਐਸੀਆਂ ਲਿਆ ਕੇ ਆਨਲਾਈਨ ਮੰਗਾ ਕੇ, ਗੂਗਲ ਦੀਆਂ, ਫਲਾਣੇ ਦੀਆਂ, ਬਾਹਰ ਦੀਆਂ ਚੀਜ਼ਾਂ ਵਾ ਇੱਥੇ। AI ਦੀਆਂ। ਉਹ ਖਬਰੇ ਮੇਰੇ ਕਮਰੇ 'ਚ ਬਾਹਰ ਦੀਆਂ ਚੀਜ਼ਾਂ ਬਹੁਤ ਆ, ਓਵਰਸੀਜ਼ ਜ਼ਿਆਦਾਤਰ। ਹਾਂ ਬਾਹਰ ਦੀਆਂ ਚੀਜ਼ਾਂ। ਉਹਨਾਂ ਨੇ ਕਿਹਾ ਹੁਣ ਇੱਥੇ ਇੰਨੀਆਂ ਬਾਹਰ ਦੀਆਂ ਚੀਜ਼ਾਂ ਵਾ, ਅਸੀਂ ਵੀ ਬਾਹਰ ਦੀਆਂ ਚੀਜ਼ਾਂ ਹੀ ਆ।
ਉਹ ਦਿਲ ਕਰ ਬਾਹਰ ਦੀਆਂ ਚੀਜ਼ਾਂ ਮਿਕਸ ਹੋ ਗਈਆਂ। ਉਹ ਤੁਸੀਂ ਉਹ ਜਿਹੜੀ ਲਿਆਂਦੀ ਸੀ ਜ਼ਨਾਨੀ AI ਵਾਲੀ, ਉਹ ਬੰਦ ਕਰਦੀ ਹੋਵੇ, ਦਰਵਾਜ਼ਾ ਖੋਲਦੀ ਹੋਵੇ, ਹੁਣ ਵੀ ਹੋ ਸਾਨੂੰ ਸਕਦਾ। ਨਹੀਂ ਨਾ ਸਤਾਜ ਹੀ ਪਤਾ। ਕੋੜੇ ਵਾਲੀ ਮਸ਼ੀਨ ਨਾ ਹੋਵੇ ਸਾਹ ਜਿਹੜੀ ਲਿਆਂਦੀ ਆ ਸਫਾਈ ਕਰਨ ਵਾਲੀ। ਯਾਰ ਕੁਛ ਨਹੀਂ ਯਾਰ, ਖੁਦਾ ਦਾ ਨਾਮ ਮਾਫੀ ਦੇ ਦਿਓ ਯਾਰ, ਤੁਸੀਂ ਐਵੇਂ ਉਹਦੀ ਹਾਈਪ ਕ੍ਰੀਏਟ ਕਰੀ ਜਾ ਰਹੇ ਹੋ। ਉਸਤਾਦ ਜੀ ਖੁਦਾ ਦੀ ਕਸਮ ਹੈ, ਤੁਸੀਂ ਇਹਨੂੰ ਮਜ਼ਾਕ ਨਾ ਸਮਝੋ। ਅੱਲਾ ਜਾਣਦਾ ਹੈ, ਕੀ ਕਰੀਏ ਫਿਰ ਹੁਣ? ਮਜ਼ਾਕ ਨਾ ਸਮਝੋ ਕੀ ਤੁਸੀਂ। ਕਰਾਂ ਫਿਰ? ਘਰ ਚੇਂਜ ਕਰੋ ਲੁੱਡੀ ਉਸਤਾਦ ਵਾਲਾ ਜੀ। ਬਾਬਾ ਵਾ, ਲੁੱਡੀ ਵਾਲਾ ਬਾਬਾ ਬੋਲੇ ਦੀ ਝੁੱਗੀ, ਉਹਨੇ 13 ਦਿਨ ਆ ਕੇ ਇੱਥੇ ਲੁੱਡੀ ਪਾੜੀ ਆ। ਹਾਂ ਅੱਛਾ, ਲੁੱਡੀ ਵਾਲਾ ਬਾਬਾ ਤੇ ਲੁੱਡੀ ਪਾਉਂਦਾ। ਹਾਂਜੀ, ਲੁੱਡੀ ਪਾਉਂਦਾ। ਉਸਤਾਦ ਜੀ ਮੈਂ ਤੇ ਇਹਨਾਂ ਚੀਜ਼ਾਂ ਦੇ ਨਾਲ, ਤੁਸੀਂ ਤੇ ਮਜ਼ਾਕ ਲੈਂਦੇ ਹੋ ਨਾ, ਮਜ਼ਾਕ ਇਹਨੂੰ ਕਦੇ ਵੀ ਉਸਤਾਦ ਜੀ ਸੀਰੀਅਸ ਨਾ ਲੈਣਾ। ਜ਼ਿੰਦਗੀ ਦੇ ਵਿੱਚ ਗੱਲ ਯਾਦ ਰੱਖੋ। ਅੱਛਾ, ਕੋਈ ਹੋਰ ਗੱਲ ਕਰ ਲਓ ਯਾਰ ਹੋਰ ਤੁਸੀਂ। ਗੱਲ ਮੈਂ ਕਹਿੰਦਾ ਉਸਤਾਦ ਜੀ, ਮੇਰੇ ਨਾਲ ਵਾਕਿਆ ਹੋਇਆ, ਕਸਮ ਵਾਲੀ ਗੱਲ ਜੇ, ਮੇਰੀ ਇੱਕ ਬਹੁਤ ਅਜ਼ੀਜ਼ ਮੇਰੀ ਰਿਲੇਟਿਵ, ਮੇਰੀ ਰਿਸ਼ਤੇਦਾਰ, ਸਾਡੀ ਭੈਣ ਬਣੀ ਹੋਈ ਹੈ, ਉਸਤਾਦ ਜੀ ਉਹਦੇ 'ਚ ਜੀਨ ਨਾ ਆ ਗਈ, ਉਹਦੇ 'ਚ ਜੀਨ ਨਾ ਆ ਗਏ ਤੇ ਮੈਂ ਉਹਨੂੰ ਬਿਲਕੁਲ ਈਜ਼ੀ ਲਿਆ। ਉਹਦੇ ਚ ਜਿੰਨ ਆ ਗਏ, ਉਹ ਕੀ ਆ, ਉਹ ਰਕਸ਼ਾ ਵਾ, ਉਹਦੇ ਚ ਜਿੰਨ ਆ ਗਏ। ਨਹੀਂ ਤੇ ਉਹ ਮੈਨੂੰ ਕਹਿੰਦੀ ਕਿ ਫੈਸਲ ਭਾਈ, ਜਿੰਨ ਪੂਰੇ ਆਏ ਉਹਦੇ ਚ। ਉਹ ਯਾਰ ਉਹਦੇ 'ਚ ਜਿੰਨ ਇੰਟਰ ਹੋਇਆ। ਜਿੰਨ ਅੰਦਰ ਹੋਏ, ਉਹਨਾਂ ਨੇ ਕਿਹਾ ਕਿੱਦਾਂ ਆਏ? ਉਹਨੇ ਕਿਹਾ ਅਸੀਂ ਉਹਦੇ ਚ ਆਏ। ਉਸਤਾਦ ਜੀ ਉਹਦੇ ਚ ਜਿੰਨ ਲੈਦਾ ਹੀ, ਉਹਦੇ ਚ ਜਿੰਨ ਆ ਗਏ। ਮੈਂ ਸੱਚਾ ਵਾਕਿਆ ਉਸਤਾਦ ਜੀ, ਉਹ ਉਹ ਮੈਨੂੰ ਤੂੰ ਬਾਜੀ ਸੁਣਾ ਲਾ, ਤੂੰ ਸੱਚਾ ਵਾਕਿਆ ਸੁਣਾ ਲਾ, ਤੂੰ ਜਿਹੜਾ ਸੁਣਾ। ਬਾਜੀ ਮੈਨੂੰ ਕਹਿੰਦੇ ਪੁੱਤਰ ਕੋਈ ਸ਼ੁਗਲ ਮਜ਼ਾਕ ਨਾ ਕਰੀ, ਸਾਡੇ 'ਚ ਜਿੰਨ ਆਏ ਹੋਏ ਆ। ਅੱਛਾ, ਹਾਂ, ਉਹਨੇ ਆਪ ਹੀ ਕਹਿਤਾ। ਆਪ ਹੀ ਹਾਂਜੀ, ਕਹਿਤਾ। ਉਹਨੇ ਕਿਹਾ ਨਾ ਤੰਗ ਕਰ, ਪਤਾ ਕੀ ਇਸ ਟਾਈਮ ਮੇਰੇ ਚ ਜਿੰਨ ਆਏ ਆ, ਠੀਕ ਤੇ ਹੈ। ਨਾ ਕਰ। ਫਿਰ ਸਤਾਜ ਜੀ ਪਤਾ ਚੱਲ ਰਿਹਾ ਸੱਚਾ ਵਾਕਿਆ। ਜੇ ਇਹਨੂੰ ਮਾੜਾ ਜਿਹਾ ਪਰੇ ਹੋ ਕੇ ਕਦੇ ਇਹਨੂੰ ਦੱਸ ਦਿਓ, ਅਸੀਂ ਤੇਰੇ ਚ ਆਏ ਮੁੜ ਕੇ ਐਵੇਂ ਕੋਈ ਪੰਗਾ ਨਾ ਕਰੀ। ਨਹੀਂ ਉਹ ਯਾਰ ਮੈਂ ਕਿਉਂ ਕਰਾਉਂਦੇ ਭਾਈ ਨੂੰ? ਉਹਨੂੰ ਮੈਂ ਬਿਲਕੁਲ ਈਜ਼ੀ ਲਿਆ। ਮੈਂ ਕਿਹਾ ਉਹ ਬਾਜੀ ਜਾ ਕੰਮ ਕਰ, ਈਜ਼ੀ ਹੋਇਆ। ਮੈਂ ਕਿਹਾ ਅੱਛਾ ਮੈਨੂੰ ਕੋਈ ਨਿਸ਼ਾਨੀ ਦੇ, ਕਸਮ ਵਾਲੀ ਗੱਲ ਜੀ। ਉਹਨੇ ਵਿੱਚ ਛੱਲਾ ਲਾ ਕੇ ਦਿੱਤਾ ਉਹਨੂੰ। ਡੋਲੇ ਤੇ ਦੰਦੀ ਵੱਟਦੀ, ਉਹ ਨਿਸ਼ਾਨ ਪੈ ਗਏ ਕਿ ਜਾਂ ਤੈਨੂੰ ਨਿਸ਼ਾਨੀ। ਨਹੀਂ ਉਸਤਾਦ ਜੀ ਉਹਨਾਂ ਨੂੰ ਮੈਂ ਕਿਹਾ ਬਾਜੀ ਅੱਛਾ ਜੇ ਤੇਰੇ 'ਚ ਜਿੰਨਾ ਹੈ ਨਾ, ਕੋਈ ਨਿਸ਼ਾਨੀ ਦੇ। ਉਹਨਾਂ ਨੇ ਵੱਡੀ ਚੀਕ ਮਾਰੀ, ਚੱਲ ਖਾ ਕੇ ਬਹਿ ਜਾ ਹੁਣ ਉਹ ਤੇ। ਨਹੀਂ, ਕਸਮ ਵਾਲੀ ਗੱਲ ਜੀ ਉਸਤਾਦ ਜੀ, ਮੈਨੂੰ ਤੁਹਾਡੀ ਕਸਮ ਲੱਗੇ, ਮੈਂ ਝੂਠ ਨਹੀਂ ਬੋਲਦਾ। ਉਹਦੇ ਜਿਹੜੇ ਪੈਰ ਹੈ ਨਾ, ਪੈਰ ਉਹਨੇ ਇੰਜ ਕਰਕੇ ਫੋਲਡ ਕਰ ਲਏ ਪੈਰ। ਪੈਰ ਫਲਿੱਪ ਵਾਲੇ ਬਣਾ ਲਏ, ਹਾਂਜੀ ਫਲਿੱਪ ਪੈਰ। ਉਏ ਪੈਰ ਤਾਂ ਕੁਛ ਐ ਉਹਨੇ ਫੜ ਫੋਲਡ ਕਰ ਲਏ। ਬੰਦ ਕਰਦੀ ਹੈ ਟੀ ਟਾਈਮ ਫੈਸਲ ਸਾਹਿਬ ਰਹਿਣ ਦੀ ਆ। ਕਿਉਂ ਕਰ ਤੂੰ ਬਹੁਤ ਜ਼ਿਆਦਾ ਜ਼ਲੀਲ ਹੋਣ ਨਾਲੋਂ ਚੰਗਾ ਟਾਈਮ ਸਿਰ ਬੰਦ ਕਰਦੀ ਹੈ। ਮੈਂ ਖੁਦਾ ਜਾਣਦਾ, ਮੈਂ ਸੱਚਾ ਵਾਕਿਆ ਸੁਣਾਉਣ ਉਹ ਡਿਆ। ਤੁਹਾਡੀ ਮੈਂ ਤਾਂ ਨਹੀਂ ਕਹਿ ਰਹੇ, ਮੈਂ ਵੈਸੇ ਹੀ ਕਹਿ ਰਿਹਾ ਉਦਾਂ ਕਹਿ ਰਹੇ ਕਿ ਨੇ। ਬੰਦ ਕਰਦੀ ਹੈ ਰਹਿਣ ਦੀ ਹੈ, ਕੋਈ ਹੋਰ ਕੰਮ ਕਰ ਲਈਏ। ਕਿਉਂ? ਆਹੋ, ਇੱਕ ਤਾਂ ਹੁਣ ਹਟਦੇ ਨਹੀਂ, ਵਿੱਚੋਂ ਕਈ ਜਣੇ ਆੜੇ ਇਹਨਾਂ ਨਾਲ ਕਹਿੰਦੇ ਕਿ ਨਹੀਂ ਬੰਦ ਨਹੀਂ ਕਰਨਾ, ਜੋ ਮਰਜ਼ੀ ਹੋ ਜਾਏ, ਭਾਵੇਂ ਕੁਝ ਵੀ ਨਾ ਕਰੋ। ਉਹਨਾਂ ਦਾ ਮੂੰਹ ਮਾਰਦਾ। ਆ ਦੇਖੋ ਨਾ, ਹੁਣ ਵੀ ਬੈਠੇ ਨੇ ਘੰਟਾ, ਭਾਈ ਨੂੰ ਨੇ ਵੀ ਨਹੀਂ ਬੋਲਣਾ, ਕਿਸੇ ਨੇ ਕੋਈ ਗੱਲ ਨਹੀਂ ਕਰਨੀ, ਕੋਈ ਸਵਾਦ ਦੀ ਗੱਲ ਨਹੀਂ। 6 ਜਣੇ ਨੇ, 6ਾਂ ਦੀ ਲਹਿਦਾ ਸੋਚ ਆ। ਮੈਂ ਇਹਦੇ ਨਾਲ ਕਿਸੇ ਟੌਪਿਕ ਤੇ ਗੱਲ ਕਰਦਾ, ਉਹਨੇ ਵਿੱਚ ਲਹਿਦਾ ਗੱਲ ਕਰ ਦੇਣੀ ਆ। 5-6 ਸਾਲਾਂ 'ਚ ਮੈਂ ਤੁਹਾਨੂੰ ਇਹ ਨਹੀਂ ਸਮਝਾ ਸਕਿਆ ਵੀ 1 ਘੰਟਾ ਸੀ ਕਰਨਾ ਕੀ? ਅਕਲ ਮੌਤ ਕੀ ਆ, ਕਿਹੜੀ ਗੱਲ ਹੋ ਰਹੀ ਹੈ, ਤੇ ਬਤਾ ਦਿੰਦੇ ਆ ਬੈਠਾ ਹੁਣ ਵੇਲਾ ਬੈਠੇ ਨੇ, ਪੂਰਾ ਘੰਟਾ ਬੈਠੇ ਰਹਿਣਾ। ਤਾਜੀ ਬੇਟਾ ਤਾਜੀ ਉਹਨੂੰ ਇਹ ਨਹੀਂ ਪਤਾ ਕਿ ਮੈਂ ਬਾਹਰ ਬਹਿ ਕੇ ਤੁਹਾਨੂੰ ਕਿ ਯਾਰ ਟੀ ਟਾਈਮ ਕਰਨ ਲੱਗੇ ਆ, ਆਓ ਕਿਸੇ ਟਰੈਕ ਤੇ ਕਰੀਏ, ਮੈਂ ਕਿਹੜਾ ਤੋਰੂੰਗਾ, ਤੂੰ ਖੋਤਾ ਰੇੜੀ ਵਾਲਾ, ਤੂੰ ਮੈਨੂੰ ਦੱਸੀ ਵੀ ਖੋਤਾ ਰੇੜੀ ਹੁੰਦੀ ਸੀ, ਇਦਾਂ ਦਾ ਕੋਈ ਨਹੀਂ। ਮੂੰਹ ਚੁੱਕੇ ਆ ਕੇ ਬਹਿ ਗਏ ਨੇ, ਧੋਰਮੇ ਲਈ ਜਾ ਰਹਾ ਮਜ਼ਾ, ਬਸ ਠੀਕ ਆ ਗਏ ਨੇ, ਬਸ ਬਹਿ ਗਏ, ਕੋਈ ਤਿਆਰੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਬਿਲਕੁਲ ਸਹੀ। ਅੱਲਾ ਦਾ ਖੈਰ ਸੱਲਾ, ਉਹਨਾਂ ਨੂੰ ਦੁਆਵਾਂ ਦਿਓ ਤੁਸੀਂ, ਖੁਦਾ ਦੀ ਕਸਮ ਹੈ, ਮੈਂ ਸਹੀ ਕਹਿ ਰਿਹਾ ਤੁਹਾਨੂੰ, ਵਾਕਿਆ ਸੱਚ ਜੀ। ਅੱਲਾ ਪਾਕ ਦੀ ਕਸਮ ਹੈ, ਸਹੀ ਕਹਿ ਰਿਹਾ, ਤੁਸੀਂ ਉਹਨਾਂ ਨੂੰ ਦੁਆਵਾਂ ਦਿਓ। ਸਹੀ ਗੱਲ। ਦੇਖਣ ਦੇ ਛਿੱਤਰ ਮਾਰ ਇਹੋ ਜਿਹੇ ਆਰਟਿਸਟ ਨੂੰ ਚੁੱਕ ਕੇ ਬਾਹਰ ਮਾਰਦੇ ਹੋ ਕਿ ਗੱਲ ਹੀ ਨਹੀਂ ਕੋਈ ਕਰ ਰਿਹਾ। ਸਹੀ ਗੱਲ। ਤੁਸੀਂ ਉਹਨਾਂ ਨੂੰ ਦੁਆਵਾਂ ਦਿਓ, ਸਾਰੀ ਜ਼ਿੰਦਗੀ ਤੁਸੀਂ ਉਹਨਾਂ ਦੇ ਮਤਲਬ ਪੈਰ ਧੋ ਪੀਓ ਨਾ, ਤੇ ਤੁਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜੀ। ਜੋ ਹਾਂ, ਇਹ ਤੁਸੀਂ ਭੁੱਲ ਜਾਓ ਵੀ ਤੁਸੀਂ ਆਰਟਿਸਟ ਹੋ ਜਾਂ ਤੁਸੀਂ ਕੋਈ ਮਿਹਨਤ ਕਰਦੇ ਹੋ। ਵੀ ਅੱਧਾ ਘੰਟਾ ਤੁਸੀਂ ਬਾਹਰ ਪੈ ਕੇ ਇਹ ਨਹੀਂ ਕਰਦੇ ਕਿ ਯਾਰ ਅਸੀਂ ਅੱਧਾ ਘੰਟਾ ਬਾਅਦ ਟੀ ਟਾਈਮ ਕਰਨਾ, ਸਾਰੇ ਬੈਠੀਏ, ਤੂੰ ਕੀ ਕਰੇਂਗਾ, ਤੂੰ 10 ਗੱਲਾਂ ਤੂੰ ਕਿਹੜੀਆਂ ਕਰੇਂਗਾ, ਤੂੰ ਕਿਹੜੀਆਂ ਕਰੇਂਗਾ। ਮੈਨੂੰ ਪਤਾ ਹੋਇਆ ਟੀ ਬੈਠੇ ਨੇ, ਬਸ ਮੌਜ ਲੱਗੀ ਹੈ, ਉੱਥੇ ਹੀ ਚੱਲੀ ਜਾ ਰਿਹਾ ਕੰਮ। ਆਹ ਕਰ ਲਓ, ਬਸ ਸੈਲਰੀਆਂ ਦੇਈ ਜੋ, ਆਹ ਕਰੀ ਜੋ, ਸ਼ੁਗਰ ਮੇਲਾ ਲੱਗਾ। ਲੇਕਿਨ ਕੰਮ ਜਾਣ ਲੱਗਿਆ ਤੁਸੀਂ 5 ਮਿੰਟ ਸਟਰਗਲ ਨਹੀਂ ਕਰਦੇ ਬਾਹਰ ਬਹਿ ਕੇ ਕਿ ਯਾਰ ਐਸ ਸਾਨੂੰ ਚੀਜ਼ ਦੇ ਪੈਸੇ ਮਿਲਨੇ, ਅਸੀਂ ਉਹਦੀ ਕੋਈ ਥੋੜੀ ਸਟਰਗਲ ਕਰ ਲਈਏ, ਅਸੀਂ ਕੋਈ ਥੋੜਾ ਹਿਸਾਬ ਕਿਤਾਬ ਲਾ ਲਈਏ ਇਹਨਾਂ ਨੇ ਨਾ। ਇਹਨਾਂ ਨੇ ਕਰਨਾ ਹੀ ਨਹੀਂ, ਸਾਈ ਜੋ ਮਰਜ਼ੀ ਕਰ ਲਓ ਤੁਸੀਂ। ਇਸ ਤੋਂ ਮੈਂ ਕਹਿ ਰਿਹਾ ਕਿ ਇਹਨੂੰ ਬੰਦ ਕਰਦੀ ਹੈ, ਰਹਿਣ ਦੇ ਹੁਣ, ਕਿੱਦਾਂ ਕਿ ਛਿੱਤਰ ਖਾ ਕੇ ਬੰਦ ਕਰਨੇ ਤੁਸੀਂ। ਨਹੀਂ ਆਹੋ, ਨਹੀਂ ਸਟਰਗਲ ਕਰਦੇ। ਉਸਤਾਦ ਜੀ ਤੁਸੀਂ ਇਕੱਲੇ ਕੋਈ ਹੀ ਨਹੀਂ ਕਰ। ਕਰਨੀ ਯਾਰ, ਇਹ ਤੇ ਹੁਣ ਮੈਂ ਗੱਲਾਂ ਕੀਤੀਆਂ, ਤੁਸੀਂ ਅਗਲੇ ਸ਼ੋਅ ਤੇ ਬਹਿ ਜਾਓਗੇ ਪਿੱਛੇ 15 ਮਿੰਟ, ਉਸ ਤੋਂ ਅਗਲੇ ਸ਼ੋਅ 'ਚ ਫੇਰ ਤੁਸੀਂ ਇਦਾਂ ਹੀ ਹੋਣਾ। ਤੁਸੀਂ ਕੋਈ ਇਨਸਾਨ ਹੋ ਅੱਲਾ ਮਾਫੀ ਦਵਾ ਵੀ ਜਿਹਦਾ ਕੋਈ ਰੂਲ ਰੈਗੂਲੇਸ਼ਨ ਹੁੰਦੀ, ਜਿਹਨੇ ਕਿ ਤੁਹਾਡਾ ਤੇ ਫੁੱਦੂ ਲੱਗਾ, ਕਸਮੇ ਖੁਦਾ ਦੀ ਸੱਚੀ ਗੱਲ ਹੈ, ਤੁਸੀਂ ਇਸ ਕਾਬਲ ਹੀ ਨਹੀਂ ਹੈਗੇ, ਤੁਹਾਡਾ ਫੁੱਦੂ ਲੱਗਾ ਇਹਨਾਂ ਸਾਰਿਆਂ ਦਾ। ਇਦਾਂ ਹੀ ਸੱਚ। ਜੈਨੂਨ ਗੱਲ ਕਰ ਰਹੇ ਆ, ਅੱਲਾ ਪਾਕ ਦੀ ਕਸਮ, ਇੰਨੀਆਂ ਕਸਮਾਂ ਕਦੀ ਖਾਧੀਆਂ, ਨਹੀਂ ਕਰ ਸਿਰਫ ਤੁਹਾਡਾ ਫੁੱਦੂ ਲੱਗਾ ਵਾ। ਤੇ ਤੁਸੀਂ ਇਹ ਖਾਬ, ਇਹ ਜਿੱਦਣ ਮੈਂ ਉਦੋਂ ਨੂੰ ਕਿਹਾ ਸੀ ਨਾ, ਇਹ ਖਾਬ ਜਿੱਦਣ ਟੁੱਟਾ ਤੁਹਾਨੂੰ ਲੱਗ ਪਤਾ ਜਾਊਗੀ। ਹਾਂਜੀ ਹਾਂਜੀ, ਲੇਕਿਨ ਨਹੀਂ, ਉਹ ਬੈਠੇ ਨੇ। ਹੁਣ ਮੈਂ ਦੇਖਦਾ ਕਿ ਯਾਰ ਮੈਂ ਤੋੜ ਲਿਆ, ਨਹੀਂ ਤੋੜਿਆ, ਤੇ ਤੁਹਾਡੇ ਕੋਲ ਆਹੀ ਕੁਛ ਹੀ ਆ, ਉਹ ਹੈ ਏਦਾਂ ਵਾ, ਉਹ ਹੈ ਏਦਾਂ ਵਾ, ਇਹਨੇ ਕੋਈ ਗੱਲ ਕਰਤੀ, ਉਹਨੇ ਕਰ।
ਇਹਨਾਂ ਨੂੰ ਦੁਆਵਾਂ ਦਿਓ ਤੁਸੀਂ ਇਹਨਾਂ ਨੂੰ ਆਪਣੀ ਹਰ ਨਮਾਜ਼ 'ਚ ਦੁਆ ਇਹਨਾਂ ਨੂੰ ਯਾਦ ਰੱਖਿਆ ਕਰੋ। ਸੱਚੀ ਗੱਲ ਕਰ ਰਿਹਾ ਤੁਹਾਨੂੰ ਮੈਂ। ਸਹੀ ਗੱਲ। ਅਤੇ ਉਸਤਾਦ ਜੀ ਮੈਂ ਤਾਂ ਬੜੀਆਂ ਦੁਆਵਾਂ ਕੋਈ ਤੁਹਾਨੂੰ ਪਤਾ ਨਹੀਂ, ਮੈਂ ਤੁਹਾਨੂੰ ਕਹਾਂ 5 ਮਿੰਟ ਮੈਂ ਚੁੱਪ ਰਹਿਣਾ, ਤੁਸੀਂ ਇੱਥੇ ਕੁਝ ਕਰੋ। ਤੁਸੀਂ 6 ਜਣੇ ਕੱਖ ਨਹੀਂ ਕਰ ਸਕਣਾ ਤੁਸੀਂ। ਜੇ ਇੱਕ ਨੇ ਕਰਨਾ ਵੀ ਆ ਤੇ ਦੂਜੇ ਨੂੰ ਹੀ ਨਹੀਂ ਸਮਝ ਲੱਗਣੀ ਹੁਣ ਇਹਦੀ ਗੱਲ ਨੂੰ ਮੈਂ ਤੋਰਾਂ ਕਿੱਦਾਂ। ਸਹੀ ਗੱਲ। ਮੈਂ ਸਹੀ ਕਹਿ ਰਿਹਾ ਤੁਹਾਨੂੰ, ਇਹ ਨਹੀਂ ਕੋਈ ਕੰਮ ਹੈਗਾ। ਇੱਥੇ ਤੇ ਇੱਕ ਸ਼ੋਅ ਹੁੰਦਾ ਵਾ ਤੇ ਭਾਈ 2-2 ਦਿਨ ਉਹਦੀ ਪ੍ਰੈਕਟਿਸ ਹੁੰਦੀ ਹੈ। 2-2 दिन डायरेक्टर सिर पे खलोते होंगे, दाना साहब राइटर खलोते होंगे कि भाई ये आपको किसने कहा ये बात करनी, आपने क्यों ये बात की है, ये कोई बात चल रही है यहाँ पे, वो बोल रहा है आपने क्यों बात की है, अगले लाह पा के हथ फड़ा देंगे। हाँ जी ਇਹ ਕਰਦਾ ਹੀ ਹੈ ਨਾ, ਇਹਨੂੰ ਕਈ ਹੱਕ ਤੇ ਉੱਥੇ ਕੋਈ ਵਾਦੀ ਘਾਟੀ ਕਰੇ ਗੱਲ, ਉੱਥੇ ਨਾਪਿਆ ਤੋਂ ਲਿਆ ਕੰਮ। ਇੱਕ ਸ਼ੋਅ ਹੁੰਦਾ ਵਾ 8 ਘੰਟੇ 'ਚ ਹਾਂਜੀ कि तू आ गल क्यों की थी, तेरी आ गल का लिंक ही नहीं बनता, गल आ रही है आपने क्यों ये बात की, आपको किसने कहा आप बोलो, जब आपको कहा जाए आपने तब बात करनी है। तो जब उन्होंने कह देना ठीक है यहाँ पे आपने नहीं, यहाँ पे आपने एक बात करनी है, उदो ना गल आई तो उन्होंने कहना भाई आप जाएं, आप इस शो के लिए नहीं है, नहीं है। समझ आई। इतने पता ही कोई नहीं, ਜਿਹਦਾ ਜਦੋਂ ਦਿਲ ਕਰਦਾ ਜੋ ਉਹਦੇ ਦਿਮਾਗ 'ਚ ਹੁੰਦਾ ਬੋਲ ਕੇ ਆਪਣੇ ਆਪ ਨੂੰ ਆਰਟਿਸਟ ਸਮਝੀ ਜਾ ਰਿਹਾ, ਐਵੇਂ ਮਤਲਬ ਸਮਝੀ ਜਾ ਰਿਹਾ। ਇਹ ਤੁਹਾਡੀ ਭੁੱਲ ਆ, ਕਸਮ ਹੈ ਖੁਦਾ ਦੀ। क्या बात है उस्ताद जी, बिल्कुल दुरुस्त। ਹਾਂ 100% ਗੱਲ। ਇੱਕ ਸ਼ੋਅ ਕਰਨਾ ਤੁਸੀਂ, 2 ਸ਼ੋਅ ਕਰਨੇ 2 ਘੰਟੇ ਤੁਸੀਂ ਬਹਿਣਾ ਵਾ। 65 ਮਿੰਟ ਦਾ ਸ਼ੋਅ ਰਿਕਾਰਡ ਹੁੰਦਾ, 60 ਮਿੰਟ ਵਿੱਚੋਂ ਚੱਲ ਜਾਂਦੇ। ਲਓ वाह वाह, ਹਿਸਾਬ ਲਾ ਕਿੰਨੀ ਦੇਰ ਦੀ ਰਿਕਾਰਡਿੰਗ ਹੁੰਦੀ ਉੱਥੇ, ਇਸ ਤਰ੍ਹਾਂ ਤੇ 38 ਮਿੰਟ ਨਿਕਲਦੇ ਆ। पूरा दिन लग। ਇੱਥੇ 64 ਮਿੰਟ ਦੀ ਰਿਕਾਰਡਿੰਗ ਹੁੰਦੀ, 63 ਮਿੰਟ ਚੱਲ ਜਾਂਦੇ ਆ। ਇਹ ਸੇਰਾ ਇੰਨਾ ਦਾ ਹੀ ਆ ਹਾਂਜੀ ਉਸਤਾਦ ਜੀ। ਤੇ ਬਜਾਏ ਇਹਦੇ ਕਿ ਤੁਸੀਂ ਵੀ ਐਸੇ ਕਿਸੇ ਨਸਲ ਆ ਤੁਹਾਡੀ ਵੀ ਤੁਸੀਂ ਕਹਿੰਦੇ ਕਿ ਨਹੀਂ ਅਸੀਂ ਇਹਨੂੰ ਬਿਹਤਰ ਨਹੀਂ ਕਰਨਾ, ਇਹ ਡਿੱਗ ਰਿਹਾ ਵਾ ਤੇ ਉਸਤਾਦ ਜਾਏ, ਉਸਤਾਦ ਦਾ ਕੰਮ ਖਸਮਾਂ ਨੂੰ ਖਾਏ, ਸਾਨੂੰ ਕਹੇਗਾ ਆਜੋ ਬਹਿ ਜਾਓ, ਅਸੀਂ ਮੂੰਹ ਚੁੱਕਾਂਗੇ, ਅਸੀਂ ਆ ਕੇ ਬਹਿ ਜਾਾਂਗੇ। ਅਸੀਂ ਕਾਹਤੋਂ ਸੋਚਣਾ ਵੀ ਯਾਰ ਆ ਉਹ ਉਸਤਾਦ ਵਿਚਾਰਾ ਖਪਨ ਦਿਆ, ਉਹਦੇ ਹੋਰ ਕੰਮ ਨੇ, ਅਸੀਂ ਟੀ ਟਾਈਮ ਨੂੰ ਅੱਜ ਦੱਸੀਏ ਉਸਤਾਦ ਨੂੰ ਸਾਜੀ, ਅਸੀਂ ਨਾ, ਤੁਸੀਂ ਬੈਠੇ ਹੋ ਆਰਾਮ ਨਾਲ, ਬਸ ਪੈਸੇ ਦੇਈ ਜਾਓ, ਖਾਣ ਪੀਣ ਨੂੰ ਦੇਈ ਜਾਓ, ਮਰਾਵਾ ਬਸ ਮਿਗੜ ਸਹਿ ਪੀ ਜਾਓ, ਸਾਡਾ ਮੌਜ ਲੱਗੀ। ਜਦੋਂ ਕਹੇਗਾ ਆਜੋ ਟੀ ਟਾਈਮ ਕਰੀਏ, ਮੂੰਹ ਚੁੱਕਾਂਗੇ ਬਹਿ ਜਾਾਂਗੇ। 60 ਮਿੰਟ ਨਾ ਬੋਲਾਂਗੇ, ਸਾਡਾ ਕਿਹੜਾ ਕਿਸੇ ਨੇ ਕੁਝ ਕਰ ਲੈਣਾ, ਫਿੱਕਾ ਬੋਲਾਂਗੇ, ਸਾਡਾ ਕਿਹੜਾ ਕਿਸੇ ਨੇ ਕੁਝ ਕਰ ਲੈਣਾ। ਸਹੀ ਉਸਤਾਦ ਜੀ, ਲੇਕਿਨ ਇਹਨਾਂ ਨੇ ਡਿਸਕਸ ਇਹੀ ਕੀਤੀ ਸੀ ਕਿ ਕਹਿੰਦੇ ਸੀ ਚੜੇਲਾਂ ਦੇ ਜਿੰਨਾਂ ਦੇ ਉਹ ਯਾਰ ਉਹ ਡਿਸਕਸ ਦੀ ਮੈਂ ਇੱਕ ਦੀ ਗੱਲ ਨਹੀਂ ਕਰ ਰਿਹਾ, ਮੈਂ ਇੱਕ ਸ਼ੋਅ ਦੀ ਗੱਲ ਨਹੀਂ ਕਰ ਰਿਹਾ, ਮੈਂ ਰੋਜ਼ਮਰਰਾ ਦੀ ਗੱਲ ਕਰ ਰਿਹਾ। ਇੱਥੇ ਜਿਹੜੀ 900 ਰੁਪਏ ਦਿਹਾੜੀ ਹੋਈ, ਸਵੇਰ ਤੋਂ ਰਾਤ ਤੱਕ ਵਿਚਾਰਾ ਪਤਾ ਨਹੀਂ ਕਿੱਦਾਂ ਜ਼ਲੀਲ ਹੁੰਦਾ ਕਿ ਮੇਰੀ ਇਹ ਡਿਊਟੀ ਹੈ। ਉਹਨੂੰ 36000 ਗਾਲਾਂ ਕੱਢਦਾ ਮਾਲਕ, ਜਿਹਦੀ 1200 ਦਿਹਾੜੀ ਹੈ, ਕਿ ਤੇਰੀ ਫਲਾਣੀ ਨੂੰ ਇਦਾਂ, ਤੈਨੂੰ ਨਹੀਂ ਪਤਾ ਚੀਜ਼ ਤੋਂ ਇੱਥੇ ਪੈਦੀ ਚੁੱਕੀ, ਉਹ 1200 ਚ 36000 ਗਾਲਾਂ ਖਾਂਦਾ, ਇੰਨੀ ਕਿ ਇੱਧਰ ਉੱਧਰ ਕਰ ਦੇਵੇ। ਤੁਸੀਂ ਬੈਠੇ ਮੂੰਹ ਚੁੱਕ ਕੇ, ਨਾ ਤੁਹਾਨੂੰ ਪਤਾ ਨਾ ਗੱਲ ਨਾ ਬਾਤ। ਤੁਹਾਡੀ ਜਗ੍ਹਾ ਤੇ ਮੈਂ ਇੱਥੇ ਲਾਸ਼ਾਂ ਬਹਾਲਾਂ, ਤੁਹਾਡੀ ਜਗ੍ਹਾ ਤੇ ਮੈਂ 500 ਰੁਪਏ ਦੇ ਬੰਦੇ 3 ਬਹਾ ਲਵਾਂ, ਮੈਂ ਤੁਹਾਡੇ ਤੋਂ ਬਹੁਤਾ ਨਾ ਕੋਈ ਕੰਮ ਲੈ ਲੈਣਾ। ਮੈਂ ਜੈਨੂਇਨ ਕਹਿ ਰਿਹਾ, ਤੁਹਾਡਾ ਫੁੱਦੂ ਲੱਗਾ ਬੜਾ ਸੋਹਣਾ। ਚਲੋ ਹੁਣ ਉਸਤਾਦ ਜੀ ਜਰਾ ਮੂਡ ਚੇਂਜ ਕਰੋ, ਤੁਸੀਂ ਜੁਗਤਾਂ ਕਰ ਲਓ। ਨਹੀਂ ਉਹੀ ਮੈਂ ਗੱਲ ਕਰ ਰਿਹਾ ਨਾ, ਮੈਂ ਤੁਸੀਂ ਜੁਗਤਾਂ ਕਰ ਲਓ, ਚੇਂਜ ਕਰਨਾ ਹੀ ਪੈਣਾ ਮੈਨੂੰ। ਹੋਰ ਮੈਂ ਕਹਿੰਦਾ ਉਸਤਾਦ ਜੀ ਤੁਸੀਂ ਜੁਗਤਾਂ ਕਰ ਲਓ, ਫਿਰ ਅੱਲਾਹ ਖੈਰ ਕਰੇਗਾ। ਐਡੀ ਕਿਹੜੀ ਗੱਲ ਹੈ। ਉਸਤਾਦ ਜੀ ਦੀ ਗੱਲ ਵੀ ਸਹੀ ਆ। ਅਸੀਂ ਸਹੀ ਕਹਿ ਰਹੇ ਨੇ ਯਾਰ ਮਿਹਨਤ ਕਸ਼ੀ। ਭਾਈ ਜਾਨ ਘੰਟੇ ਦਾ ਸ਼ੋਅ ਹੈ ਨਾ, ਤੁਸੀਂ ਬਾਹਰ ਬੈਠੋਗੇ ਜੀ 15 ਮਿੰਟ ਬਾਅਦ ਸਾਹਿਬ ਅਸੀਂ ਇੱਥੇ ਗੱਲ ਕਰਾਂਗੇ। 15 ਮਿੰਟ ਸਟਾਰਟ ਹੋਏਗਾ, ਅਸੀਂ ਉਸਤਾਦ ਨੂੰ ਕਹਿ ਦਾਂਗੇ ਕਿ ਉਸਤਾਦ ਜੀ ਤੁਸੀਂ ਨਾ ਸਾਨੂੰ ਇਹ ਟਰੈਕ ਤੋਰਨਾ, ਤੁਸੀਂ ਸਾਨੂੰ ਇਹ ਕਿਊ ਦੇ ਦੇਣਾ ਵਾ। 15 ਮਿੰਟ ਅਸੀਂ ਇੱਥੇ ਗੱਲ ਕਰਾਂਗੇ, 15 ਮਿੰਟ ਉਸਤਾਦ ਜੀ ਤੁਸੀਂ ਇੱਥੇ ਗੱਲ ਕਰ ਲੈਣਾ, 15 ਮਿੰਟ ਅਸੀਂ ਅੱਜ ਦਾ ਕੋਈ ਕਰੰਟ ਇਸ਼ੂ ਚੱਲਦਾ ਪਿਆ ਉੱਤੇ ਗੱਲ ਕਰ ਲਾਂਗੇ, ਐਂਡ ਤੇ 15 ਮਿੰਟ ਅਸੀਂ ਜੁਗਤਾਂ ਕਰਾਂਗੇ ਤੇ ਆਪਾਂ ਸ਼ੋਅ ਪੂਰਾ ਕਰ ਲਾਂਗੇ। ਕੀ ਤੁਸੀਂ ਨਹੀਂ ਕਰ ਸਕਦੇ? ਤੁਸੀਂ ਤਾਂ ਜੀ ਪਹਿਲੇ ਕਰਦੇ ਤੁਹਾਡੀਆਂ ਮਤਲਬ ਉਸਤਾਦ ਜੀ ਨੂੰ ਹਾਂ ਸਹੀ ਗੱਲ। ਤਾਂ ਜੀ ਮੋਬਾਈਲਾਂ ਤੇ ਲੱਗੇ ਰਹਿੰਦੇ ਆ। ਤੇਰੇ ਕੋਲ ਹੈ ਹਾਂ ਨਹੀਂ ਸਹੀ ਨਾ। ਗੱਲ। ਵੀ ਲੈ ਕੇ ਲੱਗਾ ਰਹਿੰਦਾ ਉਸਤਾਦ ਜੀ ਗੱਲ ਬਾਤ ਸਹੀ ਹੈ। ਕੋਲ ਬੈਠੇ ਮੈਂ ਅੱਗੇ ਵੀ ਇਹਨਾਂ ਨੂੰ ਕਹਿ ਰਿਹਾ ਕਿ ਯਾਰ ਤੁਸੀਂ ਫਜ਼ੂਲ ਮੋਬਾਈਲ ਚਲਾਉਣ ਨਾਲੋਂ ਕੋਈ ਕੰਟੈਂਟ ਦੀ ਗੱਲ ਕਰਿਆ ਕਰੋ, ਤਾਂ ਕਿ ਪਤਾ ਚੱਲੇ ਕਿ ਕੁਛ ਅਸੀਂ ਕਰੀਏ ਵਿੱਚ। ਇਸ ਪਰ ਤਰ੍ਹਾਂ ਉਸਤਾਦ ਜੀ ਨੇ ਇਹ ਮੁੰਡੇ ਫਾਈਨਲ ਹੋਏ ਪਏ ਆ। ਪੋਗੇ ਨੇ ਉਸਤਾਦ ਜੀ। ਉਹ ਕਹਿੰਦੇ ਮੈਨੂੰ ਫਿਲਮਾਂ ਦੀ ਆਫਰ ਹੋਣ ਡਈ, ਉਹ ਕਹਿੰਦੇ ਮੈਂ ਦੁਬਈ ਚਲੇ ਜਾਣਾ, ਉਹ ਕਹਿੰਦੇ ਮੈਂ ਬਿਜ਼ਨਸ ਸ਼ੁਰੂ ਕਰਨਾ, ਇਹ ਕਹਿੰਦਾ ਮੈਂ ਮੋਬਾਈਲਾਂ ਦਾ ਸ਼ੁਰੂ ਕਰ ਲੈਣਾ। ਇਹ ਕਰਨਾ ਤੇ ਯਾਰ ਤੁਸੀਂ ਕਰ ਦਿਓ। ਤੁਸੀਂ ਸਾਰਿਆਂ ਨੂੰ ਕੀ ਕਿਹਾ? ਭਾਜੀ ਮੈਂ ਕਹਿੰਦਾ ਉਸਤਾਦ ਯਾਰ ਮੇਰੀ ਗੱਲ ਸੁਣ, ਅੱਜ ਕੀ ਆ? ਅੱਜ ਦਿਨ ਅੱਜ ਮੰਗਲ। ਅੱਜ ਮੰਗਲ ਹੈ ਜੀ। ਅੱਜ ਮੰਗਲ ਆ ਹਾਂਜੀ ਤੇ ਇਹ ਸ਼ੋਅ ਚਲਾ ਲਈਏ ਅਸੀਂ ਕੱਲ ਪਰਸੋਂ, ਯਾਨੀ ਅੱਜ ਤਰੀਕ ਕਿੰਨੀ ਆ? 9 10 11 12 12 ਨੂੰ 12 ਤਰੀਕ ਨੂੰ ਸ਼ਾਮ ਨੂੰ 8 ਵਜੇ ਲੈਫ ਤੇ ਆਓਗੇ ਤੁਸੀਂ। ਮੈਂ ਲਾਈਵ ਆਵਾਂਗਾ YouTube ਤੇ ਦਾਦੀ ਦੇ ਨਾਲ, ਤੇ ਤੁਸੀਂ ਲਾਈਵ ਕਾਲਾਂ ਕਰਨੀਆਂ ਨੇ। ਉਹਦੇ 'ਚ ਤੁਸੀਂ ਮੈਨੂੰ ਆਪਣੇ ਮਸਲੇ ਦੱਸਣੇ, ਘਰੇਲੂ, ਜ਼ਿਆਦਾਤਰ ਦਾਦੀ ਟਾਈਪ ਕਰੈਕਟਰ ਜਿਹੜਾ ਨਾ, ਮੀਆਂ ਬੀਵੀ ਦੇ ਮਸਲੇ, ਕਿ ਮੇਰੀ ਦਾਦੀ ਮੇਰੀ ਬੁੱਢੀ ਇਦਾਂ ਕਰਦੀ, ਮੀਆਂ ਬੀਵੀ ਨੇ ਮੇਰੇ ਨਾਲ ਸ਼ੁਗਲ ਮੇਲਾ,
ਮੈਂ ਤੁਹਾਨੂੰ ਮਸ਼ਵਰੇ ਦਿਆਂਗੀ, ਦਾਦੀ ਤੁਹਾਨੂੰ ਮਸ਼ਵਰੇ ਦੇਗੀ। ਉਹ ਆਪਾਂ ਰਿਕਾਰਡ ਕਰਾਂਗੇ 30-35 ਮਿੰਟ ਦਾ 8-10 ਕਾਲਾਂ ਲੈ ਕੇ, ਉਹਨੂੰ ਆਪਾਂ ਕਰਾਂਗੇ ਅਪਲੋਡ, ਠੀਕ ਹੈ ਨਾ। ਤੇ ਉਹਦੇ 'ਚ ਉਹ ਆਪਾਂ ਇੱਕ ਸੈਗਮੈਂਟ ਸ਼ੁਰੂ ਕਰਦੇ ਹਾਂ, ਇਹ ਤੋਂ ਮੈਂ ਜਾਨ ਛਡਾ ਲੈਣੀ, ਇਹ ਨਹੀਂ ਕੋਈ ਚੱਕਰ ਹੈਗਾ। ਇਹਨਾਂ ਨੂੰ ਲੱਗ ਸਮਝ ਲੱਗ ਜੀ ਬਾਹਰ ਕੀ ਦੁਨੀਆ ਕੀ ਭਾਅ ਵਿਕਣ ਦਈ ਹੈ। ਨਹੀਂ ਕੋਈ ਰੋਲਾ ਨਹੀਂ ਉਸਤਾਦ ਜੀ, ਸਾਨੂੰ ਉਹ ਭਾਈ ਜਾਨ 45,000 ਰੁਪਏ ਤੇ ਸਵੇਰੇ 7 ਵਜੇ ਭਾਏ ਨੂੰ ਨਹੀਂ ਕੋਈ ਲੂਮਾ ਤੇ ਜਾਂਦੇ ਸੀ, ਸ਼ਾਮ ਨੂੰ ਆਉਂਦੇ ਸੀ 6 ਵਜੇ। 45-50,000 ਰੁਪਏ ਤੇ ਬੱਚੇ ਦਾ ਦੁੱਧ ਲੈਣ ਲੱਗਿਆ ਵੀ ਮੈਣ ਭੈਣ ਨਿਕਲ ਜਾਂਦੀ ਸੀ ਕਿ ਮੈਂ ਕਿੱਦਾਂ ਲਵਾਂ 700 ਦਾ। ਹੁਣ ਤਵੀਤਾਂ ਹੀ ਹੋਰ ਹੋਈਆਂ ਪਈਆਂ ਨੇ, ਹੁਣ 12 ਵਜੇ ਉੱਠ ਰਹੇ ਨੇ ਸਰਕਾਰ, ਠੀਕ ਆ ਜੀ। ਤੇ ਇਹ ਐਸੀ ਤਬੀਅਤ ਸੈੱਟ ਹੋਏਗੀ, ਮੈਂ ਤੇ ਵੀ ਪਤਾ ਹੀ ਕੋਈ ਨਹੀਂ। ਆ ਵੇਖ ਨਾ ਇੱਧਰ ਵੇਖਦਾ, ਇਹਦੀ ਸ਼ਕਲ ਚੈੱਕ ਕਰ। ਉਹਨਾਂ ਨੂੰ ਗੱਲਾਂ ਸੁਣਾਓ। ਮੈਂ ਤੇ ਸੋਨੇ ਦਾ ਨਵਾਲਾ ਲੈ ਕੇ ਪੈਦਾ ਹੋਇਆ ਉਸਤਾਦ ਜੀ, ਜੈਨ ਕਹਿ ਰਿਹਾ ਸੋਨੇ ਦੇ ਚਮਚਿਆਂ ਨਾਲ ਖਾਧਾ ਹੈ। ਭਾਜੀ ਬਸ ਕਰ ਦਿਓ, ਸੀਰੀਅਸ ਟੌਪਿਕ ਚੱਲ ਰਿਹਾ ਵਾ। ਹਾਂਜੀ ਸੀਰੀਅਸ ਹੀ ਹੈ, ਮੈਂ ਵੀ ਸੀਰੀਅਸ ਹੀ ਹਾਂ ਯਾਰ। ਉਸਤਾਦ ਜੀ ਅੱਜ ਤੋਂ ਬਾਅਦ ਜਿਹੜਾ ਪਰਫਾਰਮ ਨਹੀਂ ਨਾ ਕਰੇਗਾ, ਤੁਸੀਂ ਉਹਨੂੰ ਚੱਲਦੇ ਸ਼ੋਅ ਚੋਂ ਬਾਹਰ ਕੱਢ ਦਿਓ। ਕੱਢ ਦਿਓ। ਉਹਨੂੰ ਮੈਂ ਨਮੋਸ਼ੀ ਇਕੱਲਾ ਹੀ ਬੈਠਾ ਰਵਾਂ? ਨਹੀਂ, ਮੈਂ ਤਾਂ ਤੁਸੀਂ ਰਹਿ ਜਾਣਾ ਐਂਡ ਤੇ। ਹਾਂ ਦਾਦੀ ਉਹ ਦੱਸ ਮੇਰਾ ਦਿਮਾਗ, ਮੈਂ ਕਹਿ ਰਿਹਾ ਯਾਰ ਆਪਣਾ ਬੱਚਿਆਂ ਨੂੰ ਏਦਾਂ, ਮੈਂ ਕੋਈ ਸੀਰੀਅਸ ਗੱਲ ਕਰ ਰਿਹਾ ਕਿਸੇ ਟੌਪਿਕ ਤੇ, ਗੱਲ ਕਰ ਇਧਰੋਂ ਇੱਕ ਆਵਾਜ਼ ਆਉਂਦੀ, ਹਸਤਾ ਜੀ ਐਡਾ ਪਾਗਲ ਆ, ਫਿਰ ਇਹਦੇ ਪਿੱਛੇ ਲੁਕਿਆ ਕਹਿੰਦਾ ਮੈਨੂੰ ਲੱਭ ਲਓ। ਚਲੋ, ਇਹ ਕੀ ਸੀ? ਇਹ ਕਿੱਧਰ ਗੱਲ ਆ ਗਈ? ਉਹ ਸ਼ੋਅ ਤੋੜਤਾ। ਇਹ ਹੈ ਕੀ ਸੀ? ਬੰਦਾ ਪੁੱਛੇ, ਉਹ ਗੱਲ ਤੇ ਕੋਈ ਚੱਲਣ ਦਈ ਹੈ। ਉਹ ਇਹ ਕੀ ਲੈ ਆ ਅਕਲ ਮੌਤ ਆ। ਸਹੀ ਗੱਲ। ਉਹ ਜਿਹੜਾ ਕਰ ਰਿਹਾ ਹੁੰਦਾ ਉਹਦਾ ਵੀ ਜ਼ੇਨ ਆਊਟ ਹੋ ਜਾਂਦਾ। ਪਤਾ ਨਹੀਂ ਉਹਨੂੰ ਉਹਦੇ ਕੀ ਉਹਦਾ ਦਿਮਾਗ ਆ ਯਾਰ। ਹੁਣ ਇਹਨਾਂ ਚੋਂ 30 ਸਾਲ ਤੋਂ ਥੱਲੇ ਕੋਈ ਵੀ ਨਹੀਂ ਤੁਹਾਡੇ ਚੋਂ, ਹਾਂਜੀ। ਤੇ 30 ਸਾਲ ਅੱਜ ਦੇ ਦੌਰ ਚ ਉਮਰ ਹੋ ਜਦੋਂ ਤੁਸੀਂ ਆਪਣਾ ਐਮਪਾਇਰ ਖੜਾ ਕੀਤਾ ਹੁੰਦਾ ਕੋਈ, ਜਾਂ ਤੁਸੀਂ ਫਾਰਗ ਹੋ ਤੇ ਜਾਂ ਤੁਸੀਂ ਤਰੱਕੀ। 30 ਸਾਲ ਉਹ 30 ਸਾਲ ਦਾ ਡੈਡ ਲਾਈਨ ਹੁੰਦੀ ਆ ਆਖਰੀ। ਫੈਸਲਾ ਕੁੰਜ 30 ਸਾਲ ਚ ਜਾਂ ਤੁਸੀਂ ਖਲੋਤੇ ਹੋ ਕਿਤੇ ਤੇ ਜਾਂ ਉਹ ਹੀ ਲੱਗੇ ਨੇ 30 ਸਾਲ ਚ ਵੀ 32 ਸਾਲ ਉਮਰ ਹੋ ਗਈ, 33 ਸਾਲ ਉਮਰ ਹੋ ਗਈ, ਉੱਥੇ ਹੀ ਬੈਠੇ ਨੇ, ਉੱਥੇ ਹੀ ਲੱਗੇ ਨੇ। ਕੀ ਇਹਨਾਂ ਦਾ ਹਿਸਾਬ? ਮੈਂ ਇਹਨਾਂ ਨੂੰ ਕਹਾਂ ਭਾਜੀ ਮੈਂ ਬੰਦ ਕਰਤਾ ਦਫ਼ਤਰ, ਤੁਹਾਡੀ ਮਿਹਰਬਾਨੀ, ਸਲਾਮ ਅਲੈਕੁਮ। ਸਾਰਿਆਂ ਨੂੰ ਕਹਿ ਦਵਾਂ ਭਾਈ ਮੇਰਾ ਕਿਸੇ ਨਾਲ ਕੋਈ ਤਲਕ ਨਹੀਂ, ਕਿ ਤੂੰ ਮਿਲੋਗੇ ਸਲਾਮ ਦੁਆ ਲੈ ਲਾਂਗੇ। ਤੁਹਾਨੂੰ 20 ਦਿਨਾਂ ਦੇ ਵਿੱਚ ਤੁਹਾਨੂੰ ਸਮਝ ਆ ਜਾਏਗੀ ਕਿ ਤੁਸੀਂ ਕਿੰਨੇ ਕੁ ਪਾਣੀ 'ਚੋਂ। ਉਹ ਮਾਨੋਲਾ ਸਾਹਿਬ ਨੇ ਮੈਨੂੰ ਕਿਹਾ ਸੀ ਨਾ, ਇਹਨੂੰ ਕਹਿੰਦਾ ਪਾਣੀ 'ਚ ਸਿੱਟ ਦੇ। ਮੈਂ ਕਿਹਾ ਕਿਉਂ? ਕਹਿੰਦੇ ਉਹਨੂੰ ਉਦੋਂ ਨੂੰ ਪੁੱਛਣਾ ਮੈਨੂੰ ਕਿਉਂ ਸਿੱਟਿਆ, ਫਿਰ ਤੈਨੂੰ ਪੁੱਛੀ ਮੈਂ ਦੇਖਣਾ ਸੀ ਤੂੰ ਕਿੰਨੇ ਕੁ ਪਾਣੀ 'ਚ। ਸਮਝ ਆ ਰਹੀ ਗੱਲ ਦੀ? ਉਸਤਾਦ ਜੀ ਇਹ ਤੁਹਾਡੇ ਕੋਲ ਬਹਿਣ ਦੇ ਕਰਕੇ ਆਉਣਾ ਵੇ ਨਾ, ਬੈਠਾ ਵਾ ਇੰਜ ਕਰਕੇ ਬੈਠਾ ਵਾ, ਉਹਨੂੰ 60 ਮਿੰਟ ਬਾਅਦ ਉਹਨੇ ਉੱਠਣਾ ਵਾ, ਗੱਲ ਕੀਤੀ ਨਹੀਂ ਕੀਤੀ, ਉਹਨੂੰ ਪੈਸੇ ਮਿਲ ਜਾਣੇ। ਇਹ ਬਾਹਰ ਜਾਵੇ ਕਿਤੇ ਹੋਰ ਚੈਨਲ ਤੇ ਚੱਲ ਜਾਵੇ, ਸਜਾਜਨੀ ਆਫੀਸ਼ੀਅਲ ਨੂੰ ਛੱਡ ਕੇ ਕਿਸੇ ਹੋਰ ਇਸ ਤਰ੍ਹਾਂ ਦੇ ਚੈਨਲ ਤੇ ਜਾ ਕੇ ਮੈਨੂੰ 1 ਘੰਟੇ ਦੇ ਵਿੱਚ 10 ਮਿੰਟ ਵੀ ਚੁੱਪ ਰਹਿ ਕੇ ਵਹਾਵੇ, ਮੈਂ ਦੇਖਾਂ ਭਲਾ ਕੋਈ ਪੈਸਾ ਦਿੰਦਾ। ਅਗਲੇ ਸ਼ੋਅ 'ਚ ਨਹੀਂ ਹੋਊਗਾ। ਅਗਲੇ ਨੇ ਕਹਿਣਾ ਬਾਦ ਸਾਹਿਬ ਅਸੀਂ ਧੋਰਮੇ ਦਿੱਤੇ ਪੈਸੇ ਦਿੰਨੇ ਆ ਤੁਹਾਨੂੰ, ਸਹੀ ਵਾ। ਇੱਥੇ ਗੱਲਾਂ ਕਰੋ। ਨਹੀਂ ਕਰ ਲਓ ਠੀਕ ਆ, ਨਹੀਂ ਕਰ ਲਓ ਤਾਂ ਓਕੇ, ਅੱਲਾ ਖੈਰ ਆ ਸੱਲਾ ਵਾ। ਇੱਥੇ ਕਿਹੜਾ ਵੀ ਸਾਡਾ ਕਿਸੇ ਨੇ ਕੁਝ ਕਰ ਲੈਣਾ ਵਾ, ਫਿਰ ਸਾਡੀ ਹਰ ਕਿਸਮ ਦੀ ਲੱਗੀ ਜਾਣੀ। ਮੈਂ ਇੱਥੇ ਛਾਂਟੀ ਕਰ ਦੇਵਾਂ ਕਿ ਭਾਈ ਇਹ ਗੱਲ ਦਾ ਮਿਆਰ ਆ, ਇਸ ਤੋਂ ਥੱਲੇ ਗੱਲ ਨਹੀਂ ਲੱਗਣੀ। ਤੁਹਾਨੂੰ ਤਾਰੇ ਨਜ਼ਰ ਆ ਜਾਣੇ ਆ ਸੋਚਦੇ ਆ ਜਦੋਂ ਤੁਹਾਡੇ ਦਿਮਾਗ ਤੇ ਜ਼ੋਰ ਪਿਆ ਕਿ ਹੁਣ ਕਿਹੜੀ ਗੱਲ ਕਰੀਏ। ਤੁਹਾਨੂੰ ਲੱਗ ਪਤਾ ਜਾਣਾ ਕਿ ਪੈ ਨਾ ਪੈ। ਤੁਸੀਂ ਇਦਾਂ ਕਰੋ, ਜਿਹੜਾ ਤੁਸੀਂ ਸ਼ੋਅ ਦਾ ਇੰਨੇ ਪੈਸੇ ਲੈਂਦੇ ਹੋ ਨਾ, ਮੈਂ ਤੁਹਾਨੂੰ ਇੰਨੇ ਦਊਂਗਾ, ਹਾਂਜੀ ਠੀਕ ਹੈ? ਤੁਸੀਂ ਰੁਪਈਆ ਲੈਂਦੇ ਨਾ, ਮੈਂ ਤੁਹਾਨੂੰ 1.5 ਰੁਪਈਆ ਦਊਂਗਾ। ਗੱਲ ਮੈਂ ਉਹ ਲਵਾਉਣੀ ਹੈ ਜਿਹੜੀ ਮੇਰੇ ਲੈਵਲ ਦੀ ਹੋਈ। ਤੁਹਾਨੂੰ ਲੱਗ ਪਤਾ ਜਾਊਗਾ ਕਿ 1.5 ਰੁਪਈਆ ਕਮਾਈ ਦਾ ਕਿਦਾਂ ਇੱਕ ਸ਼ੋਅ 'ਚ। ਉਸਤਾਦ ਜੀ ਲੇਕਿਨ ਤੁਸੀਂ ਟੈਨਸ਼ਨ ਨਾ ਲਓ, ਮੁੰਡੇ ਹੁਣ ਪਰਫਾਰਮ ਕਰਨਗੇ। ਉਹ ਯਾਰ ਇਹ ਦਾਨ ਛੱਡ ਦੇ ਨਾ, ਇਹ ਤੇ ਕਿੱਥੇ ਤਾਜੀ ਸਹੀ ਕਹਿੰਦੇ ਤਾਜੀ ਪਹਿਲੇ ਤੇ ਕਰਨਗੇ ਪਰਫਾਰਮ। ਤੁਸੀਂ ਸਹੀ ਕਹਿ ਰਹੇ, ਪਹਿਲੇ ਕਰਦੇ ਸੀ ਤਾਜੀ ਮੌਜੂ ਵੱਧ ਜਾਂਦਾ, ਕੋਈ ਟਰੈਕ ਕੋਈ ਵੀ ਨਹੀਂ ਕਰਦਾ, ਅੱਲਾ ਤਵੱਕਲ ਆ। ਗੱਲ ਕੋਈ ਤੁਰ ਪਵੇ ਨਾ ਤੁਰੇ ਤੇ ਨਹੀਂ ਕਰਦੇ ਤਾਜੀ। ਨਹੀਂ ਕਰਦੇ, ਅੱਗੇ ਬੈਠੀ ਦਾ ਸੀ, ਸਹੀ ਗੱਲ। ਸਾਰਾ ਕੁਝ ਕਰੀਦਾ ਸੀ, ਪਰ ਹੁਣ ਉਹ ਚੱਕਰ ਨਹੀਂ ਹੈ ਉਸਤਾਦ। ਨਹੀਂ ਕੋਈ ਚੱਕਰ ਹੀ ਨਹੀਂ ਹੈਗਾ। ਕੋਈ ਸਭ ਤੋਂ ਵੱਡੀ ਗੱਲ ਆ ਭਾਰ ਹੀ ਕੋਈ ਨਹੀਂਗਾ। ਭਾਰ ਯਾਰ ਸਕੇ ਪਿਓ ਦੀ ਦੁਕਾਨ ਤੇ ਪੁੱਤਰ ਕੰਮ ਕਰੇ ਨਾ, ਤੇ ਪੁੱਤਰ ਨੂੰ ਹੁੰਦਾ ਮੇਰੇ ਪਿਓ ਨੇ ਮੈਨੂੰ ਝਾੜਾ ਪਾਉਣੀ ਆ ਜਿਵੇਂ ਕੋਈ ਨਾ ਕੰਮ ਹੋਇਆ। ਮੁਲਾਜ਼ਮ ਮਾਲਕ ਤੇ ਤੁਸੀਂ ਛੱਡ ਦਿਓ, ਇਦਾਂ ਹੀ ਉਸਤਾਦ ਜੀ। ਅਗਲੇ ਸਕੇ ਪੁੱਤਰ ਨੂੰ ਘਰ ਲੈਦਾ ਗੱਲ ਆ। ਹਾਂਜੀ ਕਿ ਭਾਈ ਜੀ ਪੁੱਤਰ ਨੂੰ ਮੈਂ ਓਏ ਮੇਰਾ ਪੁੱਤਰ, ਮੈਂ ਤੈਨੂੰ ਗੱਡੀ ਲੈ ਕੇ ਦੇਣੀ, ਮੇਰੇ ਪੁੱਤਰ ਨੂੰ ਮੈਂ ਆਪਣੇ ਪੁੱਤਰ ਵਾਸਤੇ ਘੜੀ ਲਈ, ਮੈਂ ਆਪਣੇ ਪੁੱਤਰ ਵਾਸਤੇ ਮੋਬਾਈਲ ਲਿਆ। ਲੇਕਿਨ ਜਦੋਂ ਕੰਮ ਕਰਵਾ ਰਿਹਾ ਪਿਓ ਪੁੱਤਰ ਕੋਲੋਂ, ਉਦੋਂ ਉਹਨੇ ਕਹਿਣਾ ਤੈਨੂੰ ਨਜ਼ਰ ਨਹੀਂ ਆਉਂਦਾ, ਅੰਨਾ ਹੋਇਆ ਤੈਨੂੰ ਮੈਂ। ਉਹ ਲੈਦਾ ਸੈਟਅਪ ਆ, ਉਹ ਲੈਦਾ ਸੈਟਅਪ ਆ, ਰਿਸ਼ਤਾ ਲੈਦਾ ਵਾ, ਕਾਰੋਬਾਰ ਲੈਦਾ ਵਾ। ਤੁਹਾਡਾ ਹਰ ਪਾਸੇ ਮੌਜ ਲੱਗੀ ਹੈ ਤੁਹਾਡੀ ਕੰਮ 'ਚ ਵੀ ਤੁਸੀਂ ਅੱਜ ਲਈ ਜਾ ਰਹੇ ਆ, ਤੁਸੀਂ ਬਾਹਰ ਵੀ ਲਈ ਜਾ ਰਹੇ ਆ, ਖਾਈ ਪੀ ਵੀ ਜਾ ਰਹੇ ਆ, ਪੈਸੇ ਵੀ ਲਈ ਜਾ ਰਹੇ ਆ। ਅੱਜ ਦੇ ਦੌਰ ਦੇ ਵਿੱਚ ਜਿੱਥੇ 2000 ਰੁਪਇਆ ਸਵੇਰ ਨੂੰ 3 ਬੱਚਿਆਂ ਦਾ ਵਿਚਾਰਿਆਂ ਦਾ ਪਿਓ ਨਿਕਲਦਾ ਨਾ, ਰਾਤ ਨੂੰ 2000 ਰੁਪਏ ਨਹੀਂ ਲੈ ਕੇ ਆਉਂਦਾ। 40 ਤੋਂ 45,000 ਰੁਪਏ ਐਵਰੇਜ ਸੈਲਰੀ ਆ ਪਾਕਿਸਤਾਨ ਦੇ ਵਿੱਚ। ਹਾਂਜੀ ਜਿਹਦੇ 2-3 ਬੱਚੇ ਨੇ ਛੋਟੇ। ਤੁਸੀਂ ਆਪਣਾ ਹਿਸਾਬ ਲਾਓ ਕਿੱਥੇ ਖਲੋਤੇ ਹੋ ਤੁਸੀਂ।
ਤੇ ਆਪਣੀ ਔਕਾਤ ਦੇਖੋ ਕਿ ਤੁਸੀਂ ਉਹਦਾ ਹਲਾਲ ਕਿੰਨਾ ਕਰਨ ਦੇ ਹੋ ਖਾ ਕੇ। ਸਹੀ ਗੱਲ ਸਰ। ਤੈਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਯਾਰ ਅਸੀਂ ਕੀ ਕਰਨੇ ਆ, ਅਸੀਂ ਕੀ ਕਰਨੇ ਆ। ਸਾਨੂੰ ਅੱਜ ਦੇ ਦੌਰ ਦੇ ਵਿੱਚ ਟਕੇ ਦੀ ਵੈਲਿਊ ਨਹੀਂ। ਤੁਸੀਂ ਇੱਕ ਜਮਾਤ ਤੁਸੀਂ ਪੜ੍ਹੇ ਨਹੀਂ, ਤੁਹਾਨੂੰ ਹਿਸਾਬ ਕੋਈ ਨਹੀਂ ਹੁੰਦਾ, ਕੰਪਿਊਟਰ ਤੇ ਤੁਸੀਂ ਨਹੀਂ ਬਹਿ ਸਕਦੇ, ਪਹਾੜਾ ਤੁਹਾਨੂੰ ਕੋਈ ਯਾਦ ਨਹੀਂ, ਤੁਸੀਂ ਮੁੰਸ਼ੀ ਨਹੀਂ ਕਿਤੇ ਲੱਗ ਸਕਦੇ, ਬੈਂਕ 'ਚ ਨਹੀਂ ਲੱਗ ਸਕਦੇ। ਖੁਦਾ ਦੀ ਕਸਮ ਹੈ ਜਿਹੜਾ ਬੈਂਕ 'ਚ ਲੱਗੇ 20-20 ਸਾਲ ਪੜ੍ਹ ਕੇ ਉਹਨਾਂ ਨੇ ਬਹੁਤੀਆਂ ਤੁਹਾਡੀ ਕਮਾਈ ਹੈ ਇੱਥੇ ਇਸ ਚੈਨਲ ਤੋਂ। ਤੁਹਾਨੂੰ ਸ਼ਰਮ ਆਈ ਹੈ ਨਹੀਂ? ਹਾਂ ਸਹੀ ਗੱਲ ਆ। ਮੈਂ ਹੁਣ ਕਹਿੰਦਾ ਯਾਰ ਮੈਂ ਕੀ ਕਰਾਂ ਹੁਣ, ਮੈਂ ਰੋਜ਼ ਉਸਤਾਦ ਜੀ ਬਸ ਤੁਸੀਂ ਅੱਜ ਸਾਡੇ ਤੇ ਹੁਣ ਸੁੱਟਦੇ ਮਜਬੂਰ ਕਰ ਦਿੱਤਾ ਤੁਸੀਂ ਯਾਰ ਮੈਨੂੰ। ਨਹੀਂ ਉਸਤਾਦ ਜੀ, ਅੱਖਾਂ ਖੋਲਦੀਆਂ ਸਾਡੇ ਉੱਤੇ ਜਿਹੜੀ ਧੂਲ ਪਈ ਸੀ ਅੱਜ ਤੁਹਾਡੀ ਗੁਫ਼ਤਗੂ ਨੇ ਉਹ ਧੂਲ ਝਾੜ ਦਿੱਤੀ ਆ। ਅਬਾਸ ਵੀ ਲੈਜੈਂਡ ਆ, ਕਾਲੂ ਲੈਜੈਂਡ ਆ ਉਸਤਾਦ ਜੀ, ਸਾਰੇ ਪਰਫਾਰਮ ਕਰਨਗੇ। ਤੁਸੀਂ ਕਹੋਗੇ ਕਿ ਕੰਮ ਹੋਇਆ, ਥੰਬਸ ਅਪ ਕਰੋਗੇ ਇਨਸ਼ਾਅੱਲਾ ਉਸਤਾਦ ਜੀ। ਤੁਸੀਂ ਸਾਡੀਆਂ ਅੱਖਾਂ ਖੋਲਤੀਆਂ ਉਸਤਾਦ ਜੀ ਕੰਮ ਨਾ ਹੋਇਆ ਅਸੀਂ ਲਾਉਂਦੀਆਂ, ਕਹਿੰਦੇ ਤੁਸੀਂ ਸਾਨੂੰ ਜੁੱਤੀ ਪਵਾ ਦਿਓ। ਉਹਨਾਂ ਨੇ ਜੁੱਤੀ ਮੈਂ ਤੈਨੂੰ ਕੀ ਪਵਾਉਣੀ ਆ ਬੇਟਾ, ਗੱਲ ਇਹ ਹੁੰਦੀ ਆ ਯਾਰ ਮੈਂ ਸ਼ੁਰੂ ਕੀਤਾ, ਮੈਂ ਆਪਣੀ ਜਾਨ ਮਾਰੀ, ਮੇਰੇ ਆ ਗਿਆ। ਇਹ ਜਿਹੜਾ ਸਾਡੇ ਉਹ ਰਹਿ ਗਏ ਨੇ ਸਿਰਫ ਜਿਹੜੇ ਤੁਹਾਡੇ ਰੈਗੂਲਰ ਬੰਦੇ ਜਿਹੜੇ ਇਸ ਸ਼ੋਅ ਦੇ ਨਾਲ ਲੈਟਰ ਨੇ 50-60 ਹਜ਼ਾਰ ਉਹ ਰਹਿ ਗਏ ਨੇ। ਬਤਾਲੇ ਰਹਿ ਗਏ। ਅਗਰ ਇਸ ਸ਼ੋਅ ਨੂੰ ਥੋੜਾ ਕਮਰਸ਼ੀਅਲ ਕਰਕੇ ਤੁਸੀਂ ਇਹ 'ਚ ਗੱਲਬਾਤ ਕਰੋ, ਤੁਹਾਡਾ 1.5-2 ਲੱਖ ਆਰਾਮ ਦੇ ਨਾਲ ਰੋਜ਼ ਦਾ ਵਿਊਜ਼ ਆਵੇ। ਉਹ ਜਿਹੜੇ ਬਾਹਰ ਜਿਹੜੇ ਸਾਡੇ ਨਾਲ ਨਹੀਂ ਰਿਲੇਟਡ, ਜਿਹੜੇ ਸੇ ਐਂਟਰਟੇਨਮੈਂਟ, 2-3 ਕਿਸਮ ਦੀ ਆਡੀਅנס ਹੈ ਨਾ। ਇੱਕ ਆਡੀਅנס ਉਹ ਆ ਯਾਰ ਇਹ ਚੁੱਪ ਵੀ ਬੈਠ ਰਹਿਣਾ ਸੀ ਇਹਨਾਂ ਨੂੰ ਵੇਖਣਾ, ਇੱਕ ਉਹ ਲੈਵਲ ਆ, ਹਾਂਜੀ ਉਹਦੇ ਤੇ ਹੀ ਤੁਸੀਂ ਗੁਜ਼ਾਰਾ ਕਰੀ ਜਾ ਰਹੇ। ਇੱਕ ਉਹ ਲੈਵਲ ਆ ਕਹਿੰਦੇ ਭਾਈ ਸਾਨੂੰ ਨਹੀਂ ਫਾਰਗ, ਉਹ ਦੇਖਦੇ ਆ, ਉਹ ਵੀ ਲਿਆਓ। ਉਹਨੂੰ ਲਿਆਣਾ ਉਹਨਾਂ ਲਈ ਵੀ ਕੋਈ ਐਸਾ ਕੰਮ ਹੋਵੇ ਉਹ ਕਹਿਣ ਭਾਈ ਅੱਜ ਸਾਰੇ ਹੀ ਹੈ ਨਾ ਤੁਹਾਡੀ ਦੁਕਾਨ ਹੈ। ਉਹ ਆਣਗੇ ਉਸਤਾਦ ਜੀ ਵਾਪਸ। ਮੈਂ ਹੀ ਗੱਲ ਕਰ ਰਿਹਾ, ਤੁਸੀਂ ਦੇਖੋ ਕਈ ਸ਼ੋਅ ਐਸੇ ਹੁੰਦੇ ਨਹੀਂ ਹਾਂਜੀ ਬੜੇ ਬੜੇ ਰੋਜ਼ 60,000 70,000 55,000 ਆ ਰਿਹਾ ਵਿਊ। ਇੱਕ ਸ਼ੋਅ ਐਸਾ ਹੁੰਦਾ ਵਾ 200 ਕੇ 150 ਕੇ ਹੋ ਜਾਂਦਾ। ਉਹ ਕਿੱਥੋਂ ਆਉਂਦੇ ਬੰਦੇ? ਉਹ ਫਿਰ ਅਗਲੇ ਸ਼ੋਅ 'ਚ ਕਿਉਂ ਨਹੀਂ ਹੁੰਦੇ? ਉਹ ਵਿਛੜੇ ਹੋਏ ਆ ਉਸਤਾਦ। ਉਹ ਅਗਲੇ ਸ਼ੋਅ 'ਚ ਕਿਉਂ ਨਹੀਂ ਹੁੰਦੇ? ਉਹ ਵੀ ਤੁਹਾਡੇ ਗਾਹਕ ਨੇ ਭਾਵੇਂ ਹੋਰ ਤਬੀਅਤ ਦੇ ਗਾਹਕ ਨੇ। ਇੱਕ ਗਾਹਕ ਆਉਂਦਾ ਉਹ 2 ਕਿਲੋ ਆਟਾ ਲੈ ਕੇ ਘੰਟਾ ਦੁਕਾਨਦਾਰ ਨਾਲ ਗੱਲਾਂ ਹੀ ਕਰੀ ਜਾਂਦਾ, ਹੋਰ ਸੁਣਾ ਚਾਚਾ ਉਹ ਧੀ ਮੇਰੀ ਦਾ ਕੀ ਹਾਲ ਆ ਗਿਆ ਸਾ ਜਿਹੜੀ ਵਿਆਹੀ ਸੀ, ਉਹ ਵੀ ਗਾਹਕ ਆ, ਉਹਨੇ ਵੀ 2 ਕਿਲੋ ਆਟਾ ਲੈਣਾ। ਇੱਕ ਆ ਕੇ ਸਿਰਫ ਕਹਿੰਦਾ 2 ਕਿਲੋ ਆਟਾ ਤੋਲ, ਉਹ ਫੜਦਾ ਤੇ ਹੋ ਜਾਂਦਾ, ਉਹਨੂੰ ਨਹੀਂ ਪਤਾ ਧੀ ਕਿਹੜੀ ਚਾਚੇ ਦੀ। ਦੋਵੇਂ ਉਹਦੇ ਲਈ ਗਾਹਕ ਆ। ਹੁਣ ਜਿਹੜੇ ਸਾਡੇ ਨਾਲ 2 ਕਿਲੋ ਆਟਾ ਲੈ ਕੇ ਖਲੋਤੇ ਵੀ ਨੇ, ਅਸੀਂ ਉਹਨੂੰ ਗਾਹਕ ਸਮਝਦੇ ਹਾਂ। ਸਹੀ ਗੱਲ ਤੇ ਜਿਹੜਾ ਦੂਰੋਂ ਕਹਿੰਦਾ ਉਹਨੂੰ ਅਸੀਂ ਕਹਿੰਦੇ ਯਾਰ ਹੈ ਨਹੀਂ ਤੇਰੇ ਤੇ ਨਿਕਲ ਜਾ, ਉਹ ਅੱਗੋਂ ਲਈ ਜਾਂਦੇ। ਉਹਨਾਂ ਨੂੰ ਵੀ ਦਿਓ। ਉਹ ਹੁਣ ਮੈਂ ਹੀ ਦੇਈ ਜਾਵਾਂ ਸਾਰਾ ਸੋਚੀ ਜਾਵਾਂ, ਤੁਸੀਂ ਲਾਸ਼ਾਂ ਬਣ ਕੇ ਬਸ ਆ ਕੇ ਬਹਿਣਾ ਹੀ ਆ। ਨਹੀਂ ਉਸਤਾਦ ਜੀ ਤੁਹਾਨੂੰ ਵੀ ਥੋੜਾ ਤੁਸੀਂ ਚਾਹੋ ਤਾਂ ਤੁਸੀਂ ਚਾਹੋ ਤੇ ਤੁਸੀਂ ਤੁਹਾਡਾ ਰੋਜ਼ ਦਾ ਸ਼ੋਅ 200-300 ਕੇ ਤੇ ਜਾਵੇ, ਜਾਏਗਾ ਜੀ। ਉਹਦੇ 'ਚ ਐਕਟੀਵਿਟੀਆਂ ਕਰੋ, ਖਰਾਬ ਕਰੋ ਯਾਰ, ਗਲਤ ਕਰੋ ਯਾਰ। ਮੇਰੇ ਕੋਲ ਬੈਠੋਗੇ ਮੈਨੂੰ ਇਹ ਤਾਂ ਪਤਾ ਹੋਊ ਤੁਸੀਂ ਕੁਝ ਕੀਤਾ ਵਾ। ਮੈਂ ਤੁਹਾਨੂੰ ਕੋਈ ਇੰਜ ਨਾ ਕਰੋ, ਇੰਜ ਕਰ ਲਓ। ਬਿਲਕੁਲ ਸਹੀ। 36,000 ਟਰੈਕ ਇਹ ਆਪਣਾ ਦੱਸ ਦੇਵੇ ਭਾਜੀ, ਤੁਸੀਂ ਮੈਨੂੰ ਦੱਸਣਾ ਵਾ ਕਿ ਉਸਤਾਦ ਜੀ ਇਹ ਹੈਲੀਕਾਪਟਰ ਚਲਾਉਣ ਲੱਗ ਪਿਆ। ਮੈਂ ਉੱਤੇ 20 ਗੱਲਾਂ ਬਣਾ ਲਈਆਂ ਨੇ, ਹੈਲੀਕਾਪਟਰ ਤੇ 10-15 ਮਿੰਟ ਗੱਲਾਂ ਕਰਨੀਆਂ। ਉਸ ਤੋਂ ਬਾਅਦ ਆਪਾਂ ਉਸਤਾਦ ਨੂੰ ਛੇੜ ਦਿਆਂਗੇ, ਵਿੱਚ ਕੋਈ ਗੱਲ ਕਰ ਦਿਆਂਗੇ। ਉਸ ਤੋਂ ਬਾਅਦ ਅਸੀਂ ਫੈਸਲ ਦੇ ਸਿਰ ਹੋ ਜਾਾਂਗੇ। ਉਸ ਤੋਂ ਬਾਅਦ ਅਗਲਾ ਪੋਰਸ਼ਨ ਅਸੀਂ ਨੋਨੀ ਦੀ ਸ਼ਾਦੀ ਤੇ ਰੱਖ ਲਾਂਗੇ ਗੱਲ। ਉਹ ਤੁਹਾਡਾ 60 ਮਿੰਟ 'ਚ 5 ਵੇਰੀਏਸ਼ਨਾਂ ਜਾਣ ਤੁਹਾਡੀਆਂ, ਐਂਡ ਤੇ 10 ਮਿੰਟ ਅਸੀਂ ਟਿਕਾ ਕੇ ਜੁਗਤਾਂ ਲੈ ਕੇ ਇਹਨੂੰ ਸ਼ੋਅ ਮੁਕਾ ਦਾਂਗੇ। ਤੁਸੀਂ ਕਰੋ ਤੇ ਸਹੀ, ਅਗਲੇ ਦਿਨ ਫੇਰ ਨਵਾਂ ਕਰ ਲਓ। ਇੱਕ ਸ਼ੋਅ ਕਰ ਲਓ ਰੋਜ਼ ਦਾ, ਇੱਕ ਟੀ ਟਾਈਮ ਕਰ ਲਓ, ਜਾਓ। ਅਸੀਂ ਹੁਣ ਐਡਵਾਂਸ ਕਰੀ ਦੇਣਾ, ਐਡਵਾਂਸ ਨਾ ਕਰੋ। ਤੁਸੀਂ ਇੱਕ ਟੀ ਟਾਈਮ ਰੋਜ਼ ਦਾ ਮੈਨੂੰ ਇਦਾਂ ਦਾ ਦੇਣਾ, ਮੈਂ 3 ਕਰਾਣਾ, ਬਾਕੀ 2 ਮੇਰੀ ਜ਼ਿੰਮੇਵਾਰੀ, ਮੈਂ ਤੁਹਾਡੇ ਕਾਪੀ ਕਰਾ ਲਾਂਗਾ। ਤੁਸੀਂ ਇੱਕ ਦੀ ਜ਼ਿੰਮੇਵਾਰੀ ਲੈ ਲਓਗੇ ਸਾਜੀ, ਇੱਕ ਟੀ ਟਾਈਮ ਅਸੀਂ ਤੁਹਾਨੂੰ ਇਦਾਂ ਦਾ ਦੇ ਦਿਆ ਕਰਾਂਗੇ ਰੋਜ਼, ਬਾਕੀ ਮੇਰਾ ਕੰਮ। ਬੰਬੇ ਪੁੱਟ ਉਸਤਾਦ ਜੀ ਟੀ ਟਾਈਮ ਤੁਹਾਨੂੰ ਦੇ ਦੇਣਗੇ। ਬੰਬੇ ਪੁੱਟ ਹਾਂ ਓਕੇ ਰੋਜ਼ ਰੋਜ਼ ਹਾਂਜੀ ਰੋਜ਼ ਬਸ ਜੀ ਜਰਾ ਮਹਿਫਲ ਕਰਨੀ ਪੈਣੀ ਹੈ। ਹਾਂਜੀ ਰੋਜ਼ਾਨਾ ਬੈਠ ਕੇ ਸਿਰ ਜੋੜ ਕੇ ਰੋਜ਼ਾਨਾ ਉਸਤਾਦ ਜੀ ਤੁਹਾਨੂੰ ਰਿਜ਼ਲਟ ਮਿਲੇਗਾ। ਤੁਸੀਂ ਆਪ ਦੱਸੋਗੇ ਪਹਿਲੇ ਬਾਅਦ में ਆਫਟਰ ਵੀ ਉਹ ਮੈਂ ਸੈੱਟ ਇੱਥੇ ਲਵਾਉਣ ਲੱਗਾ, ਕਸਮੇ ਮੈਂ ਤੁਹਾਨੂੰ ਤਸਵੀਰ ਵਿਖਾਵਾਂ। ਵਿਚਾਰਾ ਉਹ ਮੇਰਾ ਵੀਰ ਆ, ਉਹਨੇ ਮੈਨੂੰ ਮੇਲ, ਉਹਨੇ ਕਿਹਾ ਭੈਣ ਮੈਂ ਤੁਹਾਨੂੰ ਅੱਜ ਬੜਾ ਮਾਹੌਲ ਬਣਾ ਕੇ ਦੇਣਾ। ਉਹਨੇ ਹੁਣ 10-15-20 ਦਿਨਾਂ 'ਚ, ਮਹੀਨੇ 'ਚ ਤੂੰ ਵੇਖਿਆ ਨਾ ਮੈਂ ਤੈਨੂੰ ਦਿਖਾਇਆ ਹਾਂਜੀ ਉਹ ਥੱਲੇ ਉਹ ਮਜਲਿਸ ਤੇ ਪਿੱਛੇ ਉਹਨੇ ਸਾਰਾ ਨਿਜ਼ਾਮ, ਉਹਨੇ ਐਸਾ ਸੁਭਾਨ ਅੱਲਾ ਬਣਾ ਕੇ ਦੇਣਾ, ਉਹ ਤੁਹਾਡਾ ਅਪਗ੍ਰੇਡ ਹੋ ਜਾਣਾ। ਹੁਣ ਉੱਥੇ ਅਪਗ੍ਰੇਡ ਏਡਾ ਪਾਗਲ ਦਾ ਖੋਤੇ ਨੂੰ ਉਹ ਸੈੱਟ ਖੋਤੇ ਛੋਤੇ ਵਾਲਾ ਹੈ ਹੀ ਨਹੀਂ। ਥੋੜਾ ਆਪਣੇ ਆਪ ਨੂੰ ਚੁੱਕੋ ਹੁਣ ਉੱਤੇ। ਓਕੇ ਉਸਤਾਦ ਜੀ ਹੁਣ ਜ਼ਰਾਫਿਆਂ ਦੀਆਂ ਗੱਲਾਂ ਹਾਂਜੀ ਜ਼ਰਾਫਾ ਕਰੋ ਕਿ ਥੋੜਾ ਜਿਹਾ, ਥੋੜੀ ਉਸ ਸੈੱਟ ਦੇ ਹਿਸਾਬ ਦੇ ਨਾਲ ਗੱਲਬਾਤ ਕਰੋ। ਥੋੜੀ ਮੈਂ ਵਿੱਚ ਉਰਦੂ ਝਾੜਾਂ, ਥੋੜੀ ਵਿੱਚ ਅਸੀਂ ਕੋਈ ਸ਼ੇਰੋ ਸ਼ਾਇਰੀ ਕਰੀਏ, ਥੋੜੀ ਕੋ ਵਿੱਚ ਤੁਸੀਂ 36,000 ਟੌਪਿਕ ਆ। ਤੁਸੀਂ ਇੱਕ ਲਿਸਟ ਬਣਾ ਲਓ, 20 ਟੌਪਿਕਾਂ ਦੀ ਲਿਸਟ ਬਣਾ ਲਓ ਤੇ ਤੁਹਾਨੂੰ 3 ਤੋਂ 4 ਇੱਕ 'ਚ ਚਾਹੀਦੇ ਆ। ਅਗਲੇ 'ਚ ਉਹ ਚੇਂਜ ਕਰ ਲਓ, ਅਗਲੇ 'ਚ ਉਹ ਚੇਂਜ ਕਰ ਲਓ। ਇਹ ਕਿਹੜੀ ਗੱਲ? ਦੂਜੀ ਗੱਲ ਆ ਤੁਸੀਂ ਬੰਦਾ ਪੁੱਛੇ ਆਓ ਉਸਤਾਦ ਜੀ ਦੱਸੋ ਅਸੀਂ ਇੱਦਾਂ ਕੀਤਾ, ਆ ਕੀ ਕਰੀਏ, ਆ ਕੀ ਕਰ, ਮੈਂ ਤੈਨੂੰ ਕਹਾਂ ਤੁਸੀਂ ਆਹ ਕਰ ਲਓ। ਆ ਉਹ ਜਿੰਨ ਵਾਲਾ ਤੂੰ ਕਰਦਾ ਸਾਂ, ਉਹ ਮਿੱਟੀ ਹੋ ਗਿਆ, ਉਹ ਕਿੰਨੇ ਮਹੀਨੇ ਹੋ ਗਏ, ਹਾਂਜੀ ਉਹਨੇ ਮਿੱਠਾ ਜਿੰਨ ਬਣਦਾ, ਕੋਈ ਚੱਕਰ ਹੀ ਨਹੀਂ।
ਆ ਭਾਣ ਨੂੰ ਨਹੀਂ ਉਹਦਾ ਕਰਦੇ ਸੀ ਸਿਮਰਨ ਵਾਲਾ ਸਿਮਰਨ ਵਾਲਾ, ਕੋਈ ਚੱਕਰ ਕੋਈ ਭਾਰ ਨਹੀਂ, ਆ ਕੇ ਬਹਿ ਗਏ ਜੋ ਮੂੰਹ ਚ ਆਇਆ ਕਹੀ ਜਾਣਾ ਬਸ। ਭਾਜੀ ਸਾਹਿਬ ਫੋਤ ਹੋ ਗਏ ਆ, ਸਿਮਰਨ ਵਾਲੀ ਸਟੋਰੀ ਉਹ ਡੱਕੀ ਗਈ ਆ ਉਸਤਾਦ ਜੀ। ਉਹ ਯਾਰ ਸਾਰਾ ਹੀ ਤੁਰ ਜਾਂਦਾ ਹੁੰਦਾ ਵਾ। ਹਾਂਜੀ ਨਵਾਂ ਬਣ ਜਵੇ ਬੰਦਾ ਹਾਂ। ਚਾਚਾ ਬਣਾ ਭਰਾ ਲਵੇ ਕੋਈ ਅੱਗੋਂ ਹੈ ਤਾਇਆ ਚਾਚਾ ਹੈ ਕੋਈ ਦਾ ਮਾਮਾ ਤਾਇਆ ਚੱਲ ਠੀਕ ਹੋ ਗਿਆ ਇਹ ਸਾਥ ਹੀ ਕਰਾਂਗੇ ਇਨਸ਼ਾਅੱਲਾ, ਆਪਣੀ ਕੋਸ਼ਿਸ਼ ਕਰਾਂਗੇ ਉਹਨੂੰ ਪੂਰੀ। ਉਸਤਾਦ ਜੀ ਮੇਰੀ ਤਾਂ ਕੋਸ਼ਿਸ਼ ਇਹੀ ਹੁੰਦੀ ਹੈ ਕਿ ਇੱਕ ਦੂਸਰੇ ਨੂੰ ਨਾਲ ਲੈ ਕੇ ਟੁਰੀਏ, ਅਦਰਵਾਈਜ਼ ਠੀਕ ਹੈ ਤੁਸੀਂ ਆਪਣੀ ਜਗ੍ਹਾ ਤੇ ਰਾਈਟ ਤੇ। ਤੁਸੀਂ ਮੁਸ਼ਾਇਰਾ ਕਰਦੇ ਹੋ, ਲਿਖਦੇ ਨਹੀਂ ਮੁਸ਼ਾਇਰਾ, ਲਿਖਦੇ ਨਹੀਂ, ਤੁਸੀਂ ਤਿਆਰੀ ਨਹੀਂ ਕਰਦੇ। ਤੇ ਇਹ ਹਰਾਮ ਦਾ ਬਾਲ ਆ ਇਹ ਪ੍ਰੋਗਰਾਮ, ਇਹਦੇ ਚ ਕਿਉਂ ਨਹੀਂ ਪੈਂਦੇ ਬਾਹਰ ਸਿਰ ਜੋੜ ਕੇ? ਇਹ ਉਹੀ ਗੱਲ ਆ, ਫਿਰ ਫੁੱਦੂ ਲੱਗਾ ਨਾ ਤੁਹਾਡਾ। ਉਸਤਾਦ ਜੀ ਕੱਲ ਮੈਂ ਟੀ ਟਾਈਮ 'ਚ ਮੁਸ਼ਾਇਰਾ ਕਰਨਾ, ਮੈਂ ਲਿਖਿਆ ਹੋਇਆ ਕੱਲ ਮੈਂ ਟੀ ਟਾਈਮ 'ਚ ਮੁਸ਼ਾਇਰਾ ਕਰਾਂਗਾ। ਯਾਰ ਕਰ ਲਾ, ਤੁਸੀਂ ਟੌਪਿਕ ਰੱਖ ਲਓ, ਤੁਸੀਂ ਸੈਗਮੈਂਟ ਰੱਖੋ, ਅਸੀਂ ਵਿੱਚ ਬ੍ਰੇਕ ਚਲਾ ਦਿਆ ਕਰਾਂਗੇ। ਠੀਕ ਹੈ ਉਸਤਾਦ ਜੀ, ਕੱਲ ਨਾ ਅਦਬੀ ਆਪਾਂ ਟੀ ਟਾਈਮ ਕਰਦੇ ਆ। ਯਾਰ ਜਿਹੜਾ ਮਰਜ਼ੀ ਠੀਕ ਹੋ ਕਰੋ, ਗਿਆ। ਮਿਕਸ ਕਰੋ ਸਾਰਾ। ਹਾਂ ਫਿਰ ਕਿਸ ਟਾਈਮ ਕੋਈ ਗੱਲ ਤੁਰ ਪਈ ਆ, ਤੁਸੀਂ ਇੱਕ ਸੋਚਿਆ ਹਿਸਾਬ ਕਿ ਜੀ ਅਸੀਂ ਇਹ 10 ਮਿੰਟ ਕਰਾਂਗੇ, ਲੇਕਿਨ ਉਹ ਗੱਲ ਤੁਰ ਪਈ ਆ, ਉਹ 30 ਮਿੰਟ ਤੱਕ ਚਲਾ ਜਾਏ, ਨੋ ਪ੍ਰੋਬਲਮ। ਠੀਕ ਹੋ ਗਿਆ ਉਸਤਾਦ ਜੀ। ਜਿਹੜਾ ਬਰਕਤ ਪੈ ਜਾਵੇ। ਜਿਹੜਾ ਤੁਰ ਪਿਆ ਤੁਹਾਡੇ ਕੋਲ ਪਿੱਛੇ ਤੁਹਾਡੇ ਕੋਲ ਆਪਣਾ ਮਵਾਦ ਹੋਵੇ Backup ਕਿ ਅਸੀਂ ਇਹ ਸੋਚਿਆ ਸੀ ਯਾਰ ਅਸੀਂ ਇਹ ਤੋਰਾਂਗੇ 10 ਮਿੰਟ, ਇਹ ਤੇ ਨਹੀਂ ਤੁਰ ਰਿਹਾ, ਇਹਨੂੰ ਸਭ ਕਰੋ, ਜਿਹੜੇ ਬਾਕੀ 4 ਆ ਇਹਨਾਂ ਚੋਂ ਕਿਸੇ ਨੂੰ ਪਾਓ ਵਿੱਚ। ਤੁਸੀਂ ਮੈਨੂੰ ਚਲਾਓ ਹੁਣ ਸਾਲਿਓ ਕਿ ਉਸਤਾਦ ਜੀ ਤੁਸੀਂ ਇੰਜ ਕਰੋ, ਉਸਤਾਦ ਜੀ ਅਸੀਂ ਆ ਕਰ ਰਹੇ ਹਾਂ, ਤੁਸੀਂ ਇੰਨਾ ਕੁ ਕਰਨਾ, ਮੈਂ ਤੁਹਾਨੂੰ, ਤੁਸੀਂ ਕਰੋ ਤੇ ਸਹੀ ਕੁਛ। ਲੇਕਿਨ ਉਸਤਾਦ ਜੀ ਲਾਸ਼ਾਂ ਲੱਦੀਆਂ ਮੈਂ ਮੋਢਿਆਂ ਤੇ ਚੁੱਕ ਤੁਰੀ ਜਾਂਦਾ, ਬੈਠੇ ਨੇ ਆਰਾਮ ਨਾਲ, ਬਸ ਜੇ ਬੋਲਣਾ ਵਾ ਤੇ ਬੇਤੁਕਾ ਬੋਲਣਾ ਵਾ, ਬਸ ਜੇ ਨਹੀਂ ਬੋਲਣਾ ਤੇ ਚੁੱਪ ਕੀਤੇ ਰਹਿਣਾ। ਬਸ ਉਸਤਾਦ ਜੀ ਹੁਣ ਕਿੰਨਾ ਕੁ ਤੁਸੀਂ ਸਾਨੂੰ ਗਿਰਾਓਗੇ? ਮੈਂ 30-40 ਮਿੰਟ ਤੱਕ ਕਰਾਉਣਾ, ਕੋ 20 ਮਿੰਟ ਤੁਸੀਂ ਆਪ ਕਰਿਓ। ਲੇਕਿਨ ਉਸਤਾਦ ਜੀ ਮਾਜ਼ਰਤ ਕਿੰਨੇ ਮਿੰਟ ਤੱਕ ਗਿਰ ਗਏ ਨੇ? 27 ਮਿੰਟ ਤੱਕ ਤੁਸੀਂ ਇਹਨਾਂ ਕਿਸੇ 15 ਰਹਿ ਗਏ ਹੋਰ ਬਸ। ਨਹੀਂ ਉਸਤਾਦ ਜੀ, ਅਸੀਂ ਅਹਿਦ ਕਰਦੇ ਹਾਂ। ਸ਼ਪਥ ਦਿਓ ਯਾਰ, ਸਾਰੇ ਸ਼ਪਥ ਦਿਓ। ਆ ਸਵੇਰ ਓ ਯਾਰ ਇਹਦੇ ਤੇ ਮੈਨੂੰ ਉਮੀਦਾਂ ਨੇ, ਇਹਦੇ ਤੇ ਹਰ ਬੰਦੇ ਨੂੰ, ਹਰ ਬੰਦਾ ਇਹਦੇ ਮੂੰਹ ਵੱਲ ਵੇਖਦਾ ਰਹਿੰਦਾ ਕਿ ਯਾਰ ਇਹ ਕਦੋਂ ਬੋਲੇਗਾ। ਸਾਜੀ ਇਹ ਸਭ ਬਗੈਰ ਤਾਂ ਯਾਰ। ਤੁਸੀਂ ਮੈਨੂੰ ਪੁੱਛ ਕਰੋ, ਤੁਸੀਂ ਲੇਕਿਨ ਉਹਦੀ ਵੀ ਪੁੱਛ, ਹਾਂਜੀ ਤੈਨੂੰ ਹਾਲੇ ਮੈਂ ਪੁੱਛ ਕਰਨਾ। ਸਾਲਿਆ ਤੇਰੇ ਜੰਮਣ ਵਾਲੇ ਨੇ ਤੈਨੂੰ ਕਦੀ ਇੰਨਾ ਪੁੱਛ ਨਹੀਂ ਕੀਤਾ। ਉਸਤਾਦ ਜੀ ਲੇਕਿਨ ਅਸੀਂ ਤੈਨੂੰ ਪੁੱਛ ਕਰਦੇ ਆ, ਮੈਂ ਤੂੰ ਸਾਨੂੰ ਪੁੱਛ ਕਰ। ਤੂੰ ਅੱਗੋਂ ਕੋਸ਼ਿਸ਼ ਕਰਨ ਦੀ। ਆਹੋ ਤੇ ਤੈਨੂੰ ਸਮਝ ਨਹੀਂ ਆਉਂਦੀ ਗੱਲ ਦੀ। ਪੁੱਛ ਹਾਂ ਨਹੀਂ ਉਸਤਾਦ ਜੀ ਕਹਿੰਦਾ ਮੈਨੂੰ ਟਾਈਮ ਨਹੀਂ ਮਿਲ ਰਿਹਾ ਗੱਲ ਕਰਨ ਲਈ, ਗੱਲਾਂ ਤੇ ਉਹਦੇ ਕੋਲ ਉਹ ਲੈਵੇ ਟਾਈਮ ਮੈਨੂੰ ਕਵੇ ਉਸਤਾਦ ਜੀ ਇੱਥੇ ਮੈਂ ਆ ਟਰੈਕ ਚਲਾਉਣਾ, ਮੈਂ ਨਾ ਚਲਾਉਂ, ਇਹ ਕਿਹੜੀ ਗੱਲ ਆ? ਹਾਲੇ ਇਹਨੂੰ ਟਾਈਮ ਨਹੀਂ ਮਿਲਣ ਦਿਆ। ਨਹੀਂ ਉਹਨੂੰ ਟਾਈਮ ਨਹੀਂ ਮਿਲਦਾ ਉਸਤਾਦ ਜੀ। ਬਾਜੀ ਰੋਕ ਦੇਵੇ ਸਾਰਿਆਂ ਨੂੰ, ਆ ਨਹੀਂ ਰੋਕਦਾ, ਆ ਨਹੀਂ ਖੋਲ ਲੈਂਦਾ। ਹਾਂਜੀ ਬੋਲੋ। ਤੇ ਮੇਰੇ ਕੋ ਖੋਲ ਲੈਂਦਾ, ਸਾਰਾ ਸ਼ੋਅ ਲੱਗਾ ਰਹਿੰਦਾ ਕਰ। ਤੂੰ ਖੋਲਾ, ਤੂੰ ਕਹੋ ਭਾਈ ਚੁੱਪ ਕਰ, ਫੈਸਲ ਸਾਹਿਬ ਮੈਨੂੰ ਵੀ, ਅਸੀਂ ਵੀ ਬੈਠੇ ਆ, ਸਾਨੂੰ ਵੀ ਗੱਲ ਕਰਨ ਦੇ, ਤੁਸੀਂ ਇਕੱਲੇ ਨਹੀਂ ਇੱਥੇ ਸਾਰਾ ਕੁਝ ਕਰਨ ਦੇ, ਉਸਤਾਦ ਜੀ ਲਿਆ ਕਰ ਲੋ ਗੱਲ। ਕੈਮਰੇ ਤੇ ਚੱਲ ਨਹੀਂ ਰਹੇ ਨੇ। ਉਹ ਯਾਰ ਜਰਾਬਾਂ ਚਲੋ ਹਨੇਰੇ 'ਚ ਬਿਸਤੋ ਜਰਾਬਾਂ ਦੇ ਵਿੱਚ ਕੀ ਹੋ ਗਿਆ ਤੈਨੂੰ? ਜਰਾਬਾਂ 'ਚ ਕੋਮੇ ਚਲਾ ਗਿਆ ਤੂੰ? ਚਲੋ ਹੁਣ ਕੁਛ ਨਾ ਕਹੋ। ਜਾਰੀ ਰੱਖੋ, ਹਾਂ। ਕਿਉਂਕਿ ਤੁਸੀਂ ਅੱਜ ਜਿਹੜੀਆਂ ਗੱਲਾਂ ਕਰਦੀਆਂ ਨਾ, ਸਾਨੂੰ ਝੰਜੋੜ ਕੇ ਰੱਖਤਾ ਇਹਨੇ। ਸਾਡਾ ਅੱਜ ਜ਼ਮੀਰ- ਸਾਡੀ ਉਹ ਖੁਦਾ ਦੀ ਕਸਮੇ, ਤੁਹਾਡੇ ਮਾਪਿਓ ਨੂੰ ਮੈਂ ਪੁੱਛਾਂ ਕਿ ਮੈਂ ਜੰਮੇ ਤੁਸੀਂ ਨੇ, ਮੇਰੇ ਗੱਲ ਤੁਸੀਂ ਪਾਤੇ ਨੇ, ਮੇਰੀ ਕਿਸਮਤ ਮਾੜੀ, ਮੈਂ ਇਹਨਾਂ ਨੂੰ ਸਮਝਿਆ ਕਿ ਯਾਰ ਮੈਂ ਇਹਨਾਂ ਨੂੰ ਠੀਕ ਕਰ ਲੂੰ। ਆਪ ਤੁਸੀਂ ਮਜ਼ੇ ਨਾਲ ਘਰ ਬੈਠੇ ਹੋ, ਸਕੂਨ ਮੁਹੱਲਾ, ਬਾਲ ਬੱਚੇ ਵੀ ਆਪਣੇ ਉਹ ਪਾਲਣ ਦੇ ਨੇ, ਮਕਾਨ ਵੀ ਉਹਨਾਂ ਦੇ ਬਣਨ ਦੇ ਨੇ, ਖਾਣ ਪੀਣ ਵੀ ਅੱਛੇ ਦੇ ਨੇ, ਘਰੋਂ ਕਿੱਕ ਮਾਰ ਕੇ ਇੱਥੇ ਆ ਕੇ 6 ਘੰਟੇ ਬਹਿ ਕੇ ਤੁਸੀਂ ਵਾਪਸ ਹਲਾਲ ਕਰਨ ਨੇ। ਤੁਸੀਂ ਸੋਚਣਾ ਵੀ ਨਾ ਕਿ ਤੁਸੀਂ ਹਲਾਲ ਖਾਂਦੇ ਹੋ, ਤੁਸੀਂ ਹਰਾਮ ਦੇ ਪੈਸਿਆਂ ਦੇ ਗੁਜ਼ਾਰਾ ਕਰ ਰਹੇ ਹੋ ਤੇ ਹੋ ਤੁਸੀਂ। ਸਾਜੀ ਬਸ ਇੱਕ ਤੇ ਮੇਰਾ ਉਹ ਜਿਗਰ ਠਹਿਰ ਜਾ, ਤੂੰ ਇਹ ਕਹਾਣੀ ਨਾ ਮੈਨੂੰ ਸੁਣਾ। ਮੇਰਾ ਜਿਗਰ ਛੱਲੀ ਹੋ ਗਿਆ ਤੁਹਾਡੀਆਂ ਗੱਲਾਂ ਸੁਣ ਕੇ। ਮੇਰਾ ਜ਼ਮੀਰ ਨਿਕਲ ਗਿਆ ਕਿਤੇ ਪਾਸੇ, ਯਕੀਨ ਕਰੋ। ਉਸਤਾਦ ਜੀ ਡੇਲੀ ਦੀ 1600 ਜੁਗਤ ਕਰਕੇ ਜਾਇਆ ਕਰਨ। ਮੈਂ ਉਸਤਾਦ ਜੀ ਇੱਕ ਗੱਲ ਕਰਨ ਲੱਗਾ, ਹੁਣ ਮੈਂ ਕਾਫੀ ਦੇਰ ਬਾਅਦ ਬੋਲਿਆ, ਲੇਕਿਨ ਚਲੋ ਸ਼ਾਇਦ ਕਿਤੇ ਬਰਕਤ ਪੈ ਜਾਵੇ। ਹੈ ਇਨਸਾਨ ਇਸ ਟਾਈਮ ਤੁਸੀਂ ਉਸਤਾਦ ਜੀ ਕੀ ਹੋ ਗਿਆ ਜੇ? ਤਾਜ ਜੀ ਦੀਆਂ ਜਰਾਬਾਂ ਵਾ ਇਹ ਹੋ ਗਈ ਆ। ਨਹੀਂ ਮੇਰੀਆਂ ਅੱਡੀਆਂ ਮਾਠੀਆਂ ਮੇਰੀਆਂ ਨਹੀਂ। ਇਸ ਟਾਈਮ ਕੱਢ ਲਓ ਗੁੱਸਾ ਜਿੰਨਾ ਮਤਲਬ ਹੈ ਵਾ। ਨਹੀਂ ਕੱਢ ਲੋ ਨਾ, ਉਹ ਵੇਖਣਾ ਉਹਦੇ ਮਾਪਿਓ ਨੇ ਜੰਮਿਆ 30 ਸਾਲ ਹੋ ਗਏ ਆ, ਉਹਨੂੰ ਪਤਾ ਕਿ ਮੈਂ ਆਪਣੇ ਪਿਓ ਵਾਸਤੇ ਕੁਝ ਕਰ ਲਵਾਂ, ਮੈਂ ਮਾਂ ਵਾਸਤੇ ਕੁਝ ਕਰ, ਮੈਂ ਮਿਹਨਤ ਕਰਾਂ, ਮੈਂ ਪੁੱਛਾਂ ਸਾਜੀ ਮੈਂ ਕੀ ਕਰਾਂ, ਕੋ ਹਿਸਾਬ ਕਿਤਾਬ ਨਾ, ਉਹਨੂੰ ਪਤਾ ਉਹ ਆ ਕੇ ਉਹਦਾ ਹਿਸਾਬ ਲੱਗਾ, ਇਹਨੂੰ ਪਤਾ ਵਾ ਕੀ ਚੱਕਰ ਆ। ਸਰ ਤੁਸੀਂ ਤੇ ਸਜਦਿਓ ਨਾ ਉਠੋ, ਖੁਦਾ ਦੀ ਕਸਮ ਹੈ, ਰੱਬ ਅੱਗੇ ਸਜਦਿਓ ਨਾ ਉਠੋ ਤੁਸੀਂ। ਸਹੀ ਗੱਲ ਲੇਕਿਨ ਇਹਦੇ ਚ ਤੁਹਾਡੇ ਤੋਂ ਕਿਤੇ ਢੇਰ ਜਿਨ੍ਹਾਂ ਦੇ ਅੱਗੇ ਤੁਹਾਡੀ ਖਲੋਣ ਦੀ ਔਕਾਤ ਨਹੀਂ, ਜਿਹੜੇ ਇਦਾਂ ਦਾ ਪੜ੍ਹੇ ਲਿਖੇ ਦੇ ਬੰਦੇ ਨੇ ਇਸ ਟਾਈਮ, ਉਹ ਵਿਚਾਰੇ 50,000 ਤੇ ਜ਼ਲੀਲ ਹੁੰਦੇ, ਤੁਸੀਂ ਉਹਨਾਂ ਅੱਗੇ ਖਲੋ ਨਹੀਂ ਸਕਦੇ। ਇਦਾਂ ਹੀ ਤੁਸੀਂ ਉਹਨਾਂ ਨਾਲ 2 ਮਿੰਟ ਗੱਲ ਨਹੀਂ ਕਰ ਸਕਦੇ, ਉਹਨਾਂ ਕੋਲ ਇੰਨੇ ਸਕਿੱਲਸ ਨੇ, ਨੋ ਡਾਊਟ ਇਦਾਂ ਹੀ। ਜਿਨ੍ਹਾਂ ਨੇ 10-10 15-15 ਸਾਲ ਜਿਨ੍ਹਾਂ ਮਾਵਾਂ ਨੇ ਆਪਣੇ ਬੱਚੇ ਪੜ੍ਹਾਏ ਨੇ, ਉਹਨਾਂ ਦੀ ਗੱਲਬਾਤ, ਉਹਨਾਂ ਦੀ ਇੰਗਲਿਸ਼
ਉਹ ਸਾਲੇ ਉਹ 50-50 ਹਜ਼ਾਰ ਤੋਂ ਵਿਚਾਰੇ ਤਰਲੇ ਲੈਂਦੇ, ਤੁਹਾਡੀ ਔਕਾਤ ਉਹਨਾਂ ਅੱਗੇ ਕੋਈ ਨਹੀਂ, ਤਾਂ ਤੁਸੀਂ ਲੱਖ ਲੱਖ 1.5 ਲੱਖ ਰੁਪਏ ਮਹੀਨੇ ਦਾ ਕਮਾਉਂਦੇ ਆ। ਸਾਜ ਜੀ ਤੁਸੀਂ ਮੈਨੂੰ ਮਜਬੂਰ ਨਾ ਕਰੋ, ਮੈਂ ਬਾਹਰੋਂ 500 ਰੁਪਏ ਦੇ ਬੰਦੇ ਲਿਆਉਣੇ, ਰੋਜ਼ ਉਹਨਾਂ ਨੇ ਛਾਲਾਂ ਮਾਰਦੇ ਹੋਣਾ ਕਿ ਅਸੀਂ 2 ਸ਼ੋਅ ਕਰਾਂਗੇ, ਸਾਨੂੰ 1000 ਰੁਪਏ ਮਿਲੂਗਾ, ਸਾਡੇ ਅਸੀਂ ਬੱਚਿਆਂ ਦੇ ਕੋਈ ਚੀਜ਼ ਲੈ ਕੇ ਜਾਵਾਂਗੇ। 500 ਦਾ ਤੇ ਕਿਹੜਾ? ਬਲਾ ਮੈਂ ਫੈਸਲ ਤੂੰ ਮੈਂ ਅਨਨੋਨ ਬੰਦੇ ਲੈ ਕੇ ਆਉਣਾ 5, ਹਾਂਜੀ ਜੇ ਤੁਸੀਂ ਕਿਸੇ ਭੁਲੇਖੇ ਚੋ ਹਾਂਜੀ ਮੈਂ 5-6 ਬੰਦੇ ਲੈ ਕੇ ਆਉਣਾ ਜਿਹੜੇ ਬਿਲਕੁਲ ਕਾਮੇਡੀਅਨ ਹੋਣਗੇ, ਮੈਂ ਤੁਹਾਨੂੰ ਸ਼ੋਅ ਕਰਕੇ ਦਿਖਾਉਣਾ। ਹਾਂ ਉਸਤਾਦ ਜੀ ਮਾਦਰਤ ਨਾਲ ਤੁਸੀਂ ਕਹੋਗੇ ਕਿ ਸਾਜ ਜੀ ਵਾਕਈ ਯਾਰ ਅੱਜ ਸ਼ੋਅ ਦਾ ਮਜ਼ਾ ਆਇਆ, ਛੱਡੋ ਜੁਗਤਾਂ ਸ਼ੁਗਤਾਂ, ਲੇਕਿਨ ਸ਼ੋਅ ਦਾ ਮਜ਼ਾ ਆਇਆ ਤਾਂ ਸਾਨੂੰ। ਉਹ ਵੀ ਲੋਕ ਰਲਣਗੇ ਜਿਹੜੇ ਸਿਰਫ ਭੰਡ ਪੁਣਾ ਨਹੀਂ ਸੁਣਦੇ। ਸਾਜ ਜੀ ਤੁਸੀਂ ਜਿਸ ਮਰਜ਼ੀ ਸ਼ੋਅ ਨੂੰ ਵੱਡਾ ਕਰ ਸਕਦੇ ਹੋ। ਦਿਮਾਗ ਖਰਾਬ ਕੀਤਾ ਐਵੇਂ ਮੇਰਾ। ਉਦੋਂ ਆਪਾਂ ਦੋਵੇਂ ਬੈਠੇ, ਮੈਂ ਤੈਨੂੰ ਕਹਿ ਨਹੀਂ ਆਪਾਂ ਸ਼ੋਅ ਸ਼ੁਰੂ ਕਰੀਏ। ਮੈਂ ਸਾਜ ਜੀ ਪਹਿਲੇ ਘਬਰਾਇਆ, ਫਿਰ ਮੈਂ ਕਿਹਾ ਨਹੀਂ ਸਾਜ ਜੀ ਨੇ ਕਿਹਾ ਉਹ ਲੈ ਇੱਕ ਦਿਨ ਆਪਾਂ 2-3 ਬੈਠੇ ਤਾਂ ਐਡਾ ਅੱਛਾ ਸੀ ਸ਼ੋਅ ਕਰ ਲਿਆ ਵੀ ਏਦਾਂ। ਇਹ ਹੁਣ ਨਾਮ ਹੀ ਬੈਠਾ ਹੋਵੇ ਤੇ ਕੀ ਆ? ਨਾ ਮੈਂ ਇੱਕ ਗੱਲ ਕੀਤੀ ਸੀ ਉਸਤਾਦ ਜੀ, ਆ ਵੀ ਨਾਮ ਹੀ ਬੈਠਾ ਹੋਵੇ ਤੇ ਕੀ ਆ? ਅੱਛਾ ਹੀ ਹੋ ਜਾਏਗਾ ਨਾ ਸ਼ੋਅ। ਅਗਾਹ ਦੇ ਨਾਲ ਹਾਂ ਉਹਨੇ ਨੇ ਕਹਿਣਾ ਮੈਂ ਨਹੀਂ ਟੀ ਟਾਈਮ ਚ ਆਉਣਾ ਕੱਲ ਨੂੰ। ਹਾਂ ਆਏ ਦੇ ਗਏ ਮੈਸੇਜ ਆਇਆ ਉਸਤਾਦ ਜੀ ਜੈਨ 9 ਦਿਨ ਬਾਅਦ ਤੂੰ ਅੱਗੇ ਆਇਆ, 10ਵੇਂ ਦਿਨ ਤੂੰ ਗੁੱਸਾ ਕਰਕੇ ਕਹਿਣਾ ਮੈਂ ਨਹੀਂ ਆਉਣਾ ਕੱਲ। ਨਹੀਂ ਉਸਤਾਦ ਜੀ ਗੱਲ ਜਿਹੜੀ ਰੋਂਗ ਹੈ ਨਾ, ਮੈਂ ਫੀਲਿੰਗ ਵਾਲਾ ਉਹ ਫੈਸਲ ਸਾਹਿਬ ਇਹ ਕਹਾਣੀ ਨਾ ਸੁਣਾਇਆ ਕਰੋ, ਮੈਂ ਸੋਨੇ ਦਾ ਚਮਚਾ ਲੈ ਕੇ ਪੈਦਾ ਹੋਇਆ। ਜੈਨਮਨ ਕਹਿ ਰਹੇ ਉਸਤਾਦ ਜੀ, ਤੁਹਾਡੇ ਘਰ ਮੇਰੇ ਵਾਲਦ ਮੋਹਤਰਮ ਨੇ ਮੈਨੂੰ ਕੰਮ ਨਹੀਂ ਕਰਨ ਦਿੱਤਾ, ਮੈਨੂੰ ਤੀਲਾ ਨਹੀਂ ਭਰਨ ਦਿੱਤਾ ਉਹਨਾਂ ਨੇ ਕਦੇ। ਭਾਜੀ ਬਾਵਾਂ ਹੀ ਟੁੱਟੀਆਂ ਸੀ ਤੁਹਾਡੀਆਂ, ਨਹੀਂ। ਘਰ ਹੁੰਦਾ ਹੀ ਨਹੀਂ ਸੀ। ਐ ਨਾ ਗੱਲ ਕਰ। ਸੋਨੇ ਦੀ ਓ ਚਮਚੀ ਯਾਰ ਕਈ ਪਿਓ ਇਦਾਂ ਦੇ ਹੁੰਦੇ ਨਾ, ਉਹ ਇਦਾਂ ਖਿੱਚ ਜਾਂਦੇ, ਉਹ ਕਹਿੰਦੇ ਯਾਰ ਤੂੰ ਮੈਂ ਨਹੀਂ ਚਾਹੁੰਦਾ ਤੂੰ ਮੇਰਾ ਕੰਮ ਕਰੇ, ਤੂੰ ਨਾ ਕਰੀ ਨਹੀਂ ਨਹੀਂ ਮੇਰਾ ਕੰਮ ਨਹੀਂ। ਤੂੰ ਮੇਰੇ ਦਿਲੋਂ ਲੱਥ ਗਿਆ, ਤੂੰ ਮੇਰਾ ਪੁੱਤਰ ਹੀ ਨਹੀਂ, ਤੂੰ ਮੈਨੂੰ ਲੱਗਦਾ ਹੀ ਨਹੀਂ ਮੇਰਾ। ਨਾਲੇ ਮੈਂ ਚਾਹੁੰਦਾ ਹੀ ਨਹੀਂ ਕਿ ਤੂੰ ਮੇਰੇ ਕੋਈ ਖਿਦਮਤ ਕਰੇ, ਮੈਨੂੰ ਖਿੱਚ ਚੜਦੀ ਤੂੰ ਮੇਰੀ ਖਿਦਮਤ ਕਰੇ ਨੇ। ਉਸ ਚੀਜ਼ ਨੂੰ ਹੁਣ ਐਵੇਂ ਆਪਣਾ ਐਜ ਬਣਾਇਆ ਕਿ ਮੇਰੇ ਬਾਪ ਨੇ ਮੈਨੂੰ ਕੋਈ ਕੰਮ ਨਹੀਂ ਕਰਨ ਦਿੱਤਾ, ਉਹਨੇ ਇਸ ਤੋਂ ਨਹੀਂ ਕਰਨ ਦਿੱਤਾ, ਉਹਨੇ ਕਿਹਾ ਯਾਰ ਤੂੰ ਨਾ ਮੇਰਾ ਕੰਮ ਕਰਿਆ ਕਰ। ਉਹਨੇ ਰੱਦਿਆ ਵਾ। ਮੈਂ ਹਾਂ ਰੱਦਿਆ ਵਾ। ਓਏ ਤੇਰਾ ਦਿਮਾਗ ਠੀਕ ਆ? ਸ਼ੁਕਰ ਉਹ ਨਾ ਯਾਰ ਕਰ ਯਾਰ, ਅੱਗੇ ਸੀਰੀਅਸ ਗੱਲ ਹੋਣ ਡਈ ਆ ਯਾਰ, ਚਲੋ ਸੀਰੀਅਸ ਗੱਲ ਹੋਣ ਡਈ ਆ ਵੀ ਦਿਮਾਗ ਖਰਾਬ ਕਰੇਗਾ ਯਾਰ ਦਾ। ਤੇਰਾ ਕੋ ਤੁੱਕ ਤੂੰ ਸੋਨੇ ਦੀ ਚਮਚੀ ਦੇਣੇ ਆ ਵਿੱਚ, ਸੋਨੇ ਦੀ ਚਮਚੀ ਮੈਂ ਕਿੱਥੋਂ ਆ? ਹਾਂਜੀ ਪਲਾਸਟਿਕ ਵੀ ਨਹੀਂ ਲੱਭਣ ਦੀ। ਦੋਈ ਵੀ ਤਰੇੜਾ ਵਾਲੀ ਆ, ਸਾਲਣ ਪਾਉਂਦੇ ਅੱਧਾ ਵਿੱਚ ਹੀ ਵਾਪਸ ਡੁੱਲਦਾ ਵਾ ਕਿ ਸੋਨੇ ਦੀ ਚਮਚੀ ਛਿੱਟੇ ਵਾਲੀ ਦੋਈ। ਇੱਥੇ ਸੱਚ ਬੋਲਣਾ ਪੈਣਾ। ਉਹ ਸੱਚ ਹੀ ਆ, ਕਸਮ ਹੈ ਮੇਰੇ ਯਾਰ ਆਪਣੇ ਮੈਨੂੰ ਕੰਮ ਨਹੀਂ ਕਰਨ ਦਿੱਤਾ। ਹਫਤੇ ਦਾ ਸਪੈਲ ਹੁੰਦਾ ਸੀ ਫੈਸਲਾਬਾਦ ਚ, ਹਾਂਜੀ ਹਾਂਜੀ ਤੇ ਹਾਂਜੀ ਲੋਕੀ ਪਾਉਂਦੇ ਨਾ। ਅੱਜ ਇੱਕ ਬਨੈਣ ਪਾਈ, ਬਨੈਣ ਵੀ ਸਪੈਲ ਦੇ ਹਿਸਾਬ ਨਾਲ ਚੇਂਜ ਹੁੰਦੀ ਸੀ। ਹਫਤੇ ਬਾਅਦ ਹਾਂ ਉਹ 7 ਦਿਨਾਂ ਚ ਇੱਕ ਬਨੈਣ ਇੱਥੋਂ ਮੈਲ ਨਜ਼ਰ ਆ ਰਹੀ ਹੁੰਦੀ ਸੀ। ਵਾਹ 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 ਏਦਾਂ ਹੀ ਕੀ ਹੁਣ ਦੇਖੋ ਉਸਤਾਦ ਜੀ, ਅੱਜ ਲਿਸ਼ਕਾਂ ਨਹੀਂ ਸਾਂਭੀਆਂ ਜਾ ਰਹੀਆਂ ਤੁਹਾਡੀਆਂ। ਗਰੂਰ ਨਹੀਂ ਮੁੱਕ ਰਿਹਾ ਅੰਦਰੋਂ। ਕਦੇ ਵੀ ਨਹੀਂ ਆਇਆ ਦਾਨਿਸ਼, ਜ਼ਰੂਰ ਕਦੇ ਨਹੀਂ ਆਇਆ। ਗਲਤੀ ਉਸਤਾਦ ਜੀ ਦੀ। ਅਗਰ ਉਸਤਾਦ ਜੀ ਇਹਨਾਂ ਨਾਲ ਗੱਲਾਂ ਕਰ ਰਹੇ ਹੋ ਨਾ ਕਿ ਇਹਨਾਂ ਨੇ ਇੰਜ ਕੀਤਾ, ਉਸਤਾਦ ਜੀ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀਗਾ ਕਿ ਨਸਲ ਦੇਖ ਕੇ ਦੋਸਤ ਬਣਾਓ। ਚੈਨਮਨ ਕਹਿ ਰਹੇ ਹਾਂ ਆਪਣੇ ਯਾਰ ਮੈਂ ਦੋਸਤੀ ਨਹੀਂ ਬਣਾਈ ਇਹਨਾਂ ਨਾਲ, ਮੇਰਾ ਕਾਰੋਬਾਰ ਆ। ਕਾਰੋਬਾਰ ਵੀ ਇੱਕ ਕਰੋ। ਬੰਦੇ ਦੀ ਫੈਕਟਰੀ ਆ, ਉਹਦੇ ਵਿੱਚ 1500 ਬੰਦਾ ਕੰਮ, ਉਹ ਨਸਲੀ ਲੱਭਦਾ ਫਿਰੇ। ਹੁਣ ਤੁਸੀਂ ਹੁਣ ਇਹ ਵੀ ਉਹਨੂੰ ਕੰਮ ਚਾਹੀਦਾ ਵਾ, ਤੁਸੀਂ ਇਹ ਵੀ ਤੇ ਔਰ ਜਿਹੜਾ ਉਹਦੇ ਚ ਕੰਮ ਅੱਛਾ ਕਰੇਗਾ ਉਹਦੇ ਨਾਲ ਉਹਦਾ ਪਿਆਰ ਕਰੇਗਾ। ਉਹੀ ਉਹਦੇ ਲਈ ਉਹਦੇ ਲਈ ਨਸਲੀ ਆ। ਚਲੋ ਫਿਰ ਇਸ ਤਰ੍ਹਾਂ ਦੀ ਬੰਦੇ ਉਹਨੇ ਰੱਖਣੇ ਹੀ ਰੱਖਣੇ, ਹਰ ਮਾਲਕ ਨੇ ਬੰਦੇ ਰੱਖਣੇ ਹੀ ਰੱਖਣੇ, ਉਹਨੇ ਨਸਲੀ ਦੇਖ ਕੇ ਨਹੀਂ ਰੱਖਣੇ। ਜਦੋਂ ਉਹਨੇ ਕੰਮ ਤੇ ਰੱਖ ਲੈਣਾ, ਉਹਨੂੰ ਕੁਝ ਦੇਰ ਬਾਅਦ ਪਤਾ ਲੱਗਣਾ ਕਿਹੜਾ ਨਸਲੀ ਆ ਤੇ ਕਿਹੜਾ ਨਹੀਂ ਨਸਲੀ, ਕਿਹਨੂੰ ਮੈਂ ਰੱਖਣਾ ਕਿਹਨੂੰ ਹਟਾਉਣਾ। ਪਹਿਲੇ ਕਿਹੜਾ ਮੀਟਰ ਲਾ ਮੈਂ ਸੜਕਾਂ ਤੇ ਚੈੱਕ ਕਰਦਾ ਰਵਾਂ। ਅੱਛਾ ਪਹਿਲੇ ਜਦੋਂ ਗੱਲ ਹੁੰਦੀ ਸੀ, ਅੱਜ ਤੋਂ 5-7 ਸਾਲ ਪਿੱਛੇ ਚਲੇ ਜਾਓ, ਇਹਦਾ ਮੂੰਹ ਵੇਖੋ, ਕੱਪ 'ਚ ਚਾਹ ਪਾਈ ਹੁੰਦੀ। ਨਹੀਂ ਇਦਾਂ ਦੀ ਸ਼ੁਰੂ ਤੋਂ ਮੈਂ ਕੋਈ ਇਦਾਂ ਦੀ ਗੱਲ ਨਹੀਂ। ਚਲੋ ਠੀਕ ਹੋ ਹਾਂ। ਗਿਆ। ਉਹ ਮੇਰਾ ਜਿਹੜਾ ਰੋਡ ਸ਼ੋਅ ਸੀ ਨਾ, ਅੱਛਾ। ਜਿਹੜਾ ਰੋਡ ਸ਼ੋਅ ਮੈਂ ਕਰਦਾ ਸੀ, ਉਹਦੇ 'ਚ ਵੀ ਮੈਂ ਕਦੀ ਫਿੱਕੀ ਗੱਲ ਨਹੀਂ ਲੱਗਦੀ, ਨਾ ਮੈਂ ਕਦੀ ਹੱਸਿਆ ਸੀ ਕਿਸੇ ਦੀ ਫਿੱਕੀ ਗੱਲ ਦੀ। ਚਲੋ, ਜਿੱਦਾਂ ਮਰਦੀ ਭਾਵੇਂ ਕੋਈ ਹੋਵੇ, ਤੇ ਮੈਂ ਜਿੰਨੇ ਕੋ ਮੈਨੂੰ ਵੀ ਜੁਗਤ ਕੀਤੀ ਹੈ ਨਾ, ਤੇ ਉਹ ਅੱਛੀ ਕੀਤੀ, ਤੇ ਮੈਂ ਉਹਨੂੰ ਰਿਸਪੌਂਸ ਦਿੱਤਾ। ਮੇਰਾ ਇੱਕ ਲੈਵਲ ਮਿਆਰ ਆ। ਤੁਸੀਂ ਮੇਰੀ ਬੇੜਾ ਗਰਕ ਕਰ ਦਿੱਤਾ। ਤੁਸੀਂ ਜੋ ਤੁਸੀਂ ਕਰਨ ਦੇ ਹੋ ਅੱਜ ਦੇ ਟੀ ਟਾਈਮਾਂ ਦੇ ਵਿੱਚ, ਮੈਨੂੰ ਸ਼ਰਮਿੰਦਗੀ ਹੋ ਰਹੀ ਹੈ। ਪੈਗ ਪਾਇਆ ਪਿੱਛੋਂ ਤਵੇ ਦੀ ਮੁੱਠ ਬਾਹਰ ਆਈ। ਹਾਂਜੀ ਇਹ ਮਾੜੀ ਗੱਲ ਆ? ਨਹੀਂ ਮਾੜੀ, ਕਿੱਡੀ ਅੱਛੀ ਗੱਲ ਆ। ਅੱਛੀ ਗੱਲ ਹੈ। ਨਾਲ ਬਹੁਤ ਆਲਾ ਗੱਲ। ਨਾਲ ਹੀ ਕਹਿੰਦੇ ਨਹੀਂ ਹਾਂ ਅੱਛੀ ਸਹੀ ਗੱਲ ਗੱਲ ਹੈ। ਹੈ। ਉਸਤਾਦ ਜੀ ਇੱਥੇ ਅੱਛੀ ਗੱਲ ਹੈ। ਤੁਸੀਂ ਇੱਕ ਗੱਲ ਕਰ ਦਿੰਦੇ ਸੀ, ਆ ਯਾਰ ਮੁੰਡੇ ਦਾ ਐਕਸੈਂਟ ਚੈੱਕ ਕਰਨਾ। ਉਹ ਮਾੜੀ ਗੱਲ ਸੀ? ਨਹੀਂ ਮਾੜੀ ਗੱਲ ਸੀ? ਫਿਰ- ਇਹਦਾ ਮੈਂ ਕਹਿਣਾ ਨਾ ਸਾ, ਇਹਦਾ ਮੈਂ ਤੁਸੀਂ ਕਹਿੰਦੇ ਕਹਿ ਕੇ ਯਾਰ ਫਿਰ ਚੈੱਕ ਕਰ ਯਾਰ। ਹੁਣ ਵੀ ਕਹੋ ਨਾ। ਕਿੰਨਾ ਕੁ ਉਹ ਕਹਿ ਯਾਰ ਹੁਣ ਉਹ ਗੱਲ ਕਰੇ ਤੇ ਮੈਂ ਕਹਾਂ ਕਿ ਐਕਸੈਂਟ ਚੈੱਕ ਕਰੋ। ਸਾਲਿਆ ਮੇਰਿਆ ਖਾਲੀ ਬੈਠੇ ਨੂੰ ਚੁੱਪ ਨਾ ਕਹੀ ਜਾਵੇ ਵੀ ਐਕਸੈਂਟ ਚੈੱਕ ਕਰੋ, ਇਹਦੀ ਖਾਮੋਸ਼ੀ ਦਾ ਐਕਸੈਂਟ ਚੈੱਕ ਕਰ ਲਓ। ਉਹ ਚੁੱਪ ਬੈਠਾ, ਦੇਖੋ ਕਿੱਡਾ ਸਟਾਈਲ ਆ ਉਹਦਾ। ਚੁੱਪ ਨਾ ਕਹੀ ਜਾਵੇ ਹੁਣ। ਉਸਤਾਦ ਜੀ ਬਲਾਈਂਡੀ ਤੇ ਆ। ਕੋਲ ਹੀ ਇੱਥੇ ਕਾਮੇਡੀਅਨ ਕਿੰਗ ਮਿੱਠਾ ਪੁਰੀਆ। ਮੈਂ ਹਾਂ ਉਹਨੂੰ ਕੱਲੇ ਨੂੰ, ਮੈਂ ਵਿਚਾਰੇ ਨੂੰ, ਉਹ ਵੇਲਾ ਬਿਮਾਰ ਹੋਇਆ ਨਾ, ਹਾਂਜੀ ਤੇ ਕੀ ਕਰਾਂ ਹੁਣ ਮੈਂ ਉਹਦਾ। ਹੁਣ ਬਿਮਾਰ ਹੋ ਗਿਆ, ਸਾਲਿਓ ਤੁਸੀਂ ਉਹਦੇ 6 ਜਣੇ ਰਲ ਕੇ ਤੁਸੀਂ ਉਹ ਕੁਝ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਕੱਖ ਵੀ ਨਹੀਂ। ਤੁਸੀਂ ਇਹਨਾਂ ਕਹੋ, ਤੁਸੀਂ ਉਹਦਾ ਐਕਸੈਂਟ ਚੈੱਕ ਕਰੋ, ਵੇਖਣਾ ਚੱਲ ਉਹਨੂੰ ਕਹਿ ਜੁਗਤਕਾਰ ਮੈਂ ਐਕਸੈਂਟ ਚੈੱਕ ਕਰਦਾ। ਉਹ ਚੱਲ ਓਏ
ਉਸਤਾਦ ਨੂੰ ਠੰਡ ਲੱਗਦੀ ਸੀ ਤੇ ਜੈਕਟ 'ਚ ਬਿੱਲੀ ਵਾੜ ਲਈ, ਇੰਜ ਦੀਆਂ ਜੁਗਤਾਂ ਕਰ ਉਸਤਾਦ ਨੂੰ ਠੰਡ ਦੇ। ਪਰਿੰਦੇ ਵਾਲੀਆਂ ਵਾਈਟ ਕੰਨ ਨਾਲ ਲਵਾਈ ਮੇਰੀ। ਅੱਛਾ ਹਾਂ ਠੀਕ ਹੈ, ਤੁਸੀਂ ਕਿਹਾ ਹੁੰਦਾ ਤੇ ਅੱਜ ਉਹ ਉਸਤਾਦ ਜੀ ਜੈਨਮਨ ਹਾਂਜੀ ਕੀਤੀ ਨਹੀਂ ਉਹਨੇ। ਤੁਸੀਂ ਪੁੱਛ ਹੀ ਨਹੀਂ ਕਰਨ ਦੇ, ਐ ਹੁੰਦਾ ਪੁਸ਼ ਨਹੀਂ ਕਰ ਰਹੇ। ਪੁੱਛ ਤੇ ਕਰੋ ਥੋੜਾ ਜਿਹਾ। ਉਸਤਾਦ ਜੀ ਪੁਸ਼ ਤੇ ਕਰ ਦੋ। ਚਲੋ ਮੈਂ ਭਾਈ ਥੱਕ ਗਿਆ, ਮੇਰੇ ਕੋਲ ਹੋਰ ਪੁੱਛ ਨਹੀਂ ਹੁੰਦਾ। ਪੁੱਛ 1-2 ਵਾਰੀ 3 ਵਾਰੀ 4 ਵਾਰੀ ਪੁੱਛ ਹੁੰਦਾ, 6 ਮਹੀਨੇ ਪੁੱਛ ਹੁੰਦਾ, ਉਸ ਤੋਂ ਬਾਅਦ ਅਗਲਾ ਆਪ ਤੁਰ ਪੈਂਦਾ। ਮੈਂ ਹੁਣ ਪੁੱਛ ਤੇ ਮੈਂ ਤੁਰੀ ਜਾਵਾਂ ਦੇ ਤੇਰੇ ਦੀ ਪੁੱਛ ਤੋਂ ਪੁੱਛ ਕਰਨ ਲੱਗਾ ਸੀ ਉਹ ਮੈਨੂੰ ਇੱਕ ਗੱਲ ਦੱਸੋ, ਪੁੱਛਣਾ ਗੋਲੀਆਂ ਦਿੱਤੀਆਂ ਸੀ ਅੱਜ ਉਸਤਾਦ ਜੀ? ਹਾਂ ਅੱਗੋਂ ਆਹ ਗੱਲ ਆ ਵੀ ਅਸੀਂ ਕੁਝ ਨਹੀਂ ਬੋਲਣਾ, ਗੋਲੀਆਂ ਦਿੱਤੀਆਂ ਸੀ। ਗੋਲੀਆਂ ਨਹੀਂ ਦਿੱਤੀਆਂ ਮੈਨੂੰ, ਸਿਗਰਟ ਪੀਤੇ ਮੈਂ। ਮੈਨੂੰ ਮੈਂ ਕਿਹਾ ਵੀ ਸੀ ਕਿ ਬਾਹਰ ਕਰ ਤਾਂ ਹੀ ਇੰਨਾ ਬੋਲਣ ਦੇ ਤੁਸੀਂ। ਹਾਂ ਚਲੋ ਠੀਕ ਹੋ ਦੇ ਦੇ ਗਿਆ ਤੂੰ ਇੱਕ ਵਾਰ ਠੀਕ ਹੋ ਗਿਆ। ਉਸਤਾਦ ਜੀ ਅਸੀਂ ਤਸਲੀਮ ਕਰ ਰਹੇ ਹਾਂ, ਹੁਣ ਅੱਗੋਂ ਰੈਸਲ ਕਰਾਂਗੇ। ਪਿੱਛੇ ਉਸਤਾਦ ਜੀ ਅਸੀਂ ਉਨੀ ਦੇਰ ਸ਼ੋਅ 'ਚ ਨਹੀਂ ਬਹਿਨੇ ਜਿੰਨੀ ਦੇਰ ਰੈਸਲ ਕਰਦੇ ਸੀ। ਤਮਾਮ ਆਰਟ ਕਦੀ ਵੀ ਨਹੀਂ ਸੀ ਇਦਾਂ ਹੋਇਆ। ਹਾਂਜੀ ਟੀ ਟਾਈਮ 'ਚ ਕਦੀ ਵੀ ਨਹੀਂ ਇਦਾਂ ਹੋਇਆ ਪੁੱਤ, ਨਾ ਕਰ। ਮੈਂ ਵੀ ਇੱਥੇ ਹੀ ਆ, ਮੇਰੇ ਤੋਂ ਬਗੈਰ ਟੀ ਟਾਈਮ ਕਰਦੇ ਨੇ ਤੁਸੀਂ? ਯਾਰ ਅਸੀਂ ਕਦੀ ਵੀ ਨਹੀਂ। ਬਾਹਰੋਂ ਤੁਸੀਂ ਆਉਂਦੇ ਹੋ ਜੁੱਤੀ ਪਾ ਕੇ 3 ਘੰਟੇ ਲੇਟ, ਸਿੱਧੇ ਤੁਸੀਂ ਆ ਕੇ ਇੱਥੇ ਬਹਿ ਜਾਂਦੇ ਹੋ। ਅੱਗੋਂ ਤੁਸੀਂ ਨਾ ਬੋਲੋ 1.5 ਘੰਟਾ। ਉਹ ਫਿਲਮ ਮੈਂ ਤੁਹਾਨੂੰ ਕਹਿ ਰਿਹਾ ਇਹਨਾਂ ਦੀ ਆਰਤੀ ਉਤਾਰੋ, ਇਹਨਾਂ ਦੀਆਂ ਆਰਤੀ ਉਤਾਰੋ। ਮੈਂ ਤੁਹਾਨੂੰ ਸਹੀ ਕਹਿ ਰਿਹਾ। ਧੋ ਕੇ ਚੁੱਕ ਕੇ ਬਾਹਰ ਮਾਰਦੀ ਆਡੀਅנס ਆਰਟਿਸਟ ਨੂੰ ਜਿਹੜਾ ਨਾ ਬੋਲੇ। ਤੂੰ ਦੁਨੀਆ ਜਹਾਨ ਦੀ ਬਗੈਰਤੀ ਕਰ ਲਈ, ਫਿਰ ਤੇਨਾਂ ਪਿਆਰ ਕਰੀ ਜਾਂਦੇ। ਵਾਹ ਵਾਹ ਵਾਹ, ਵੱਡੇ ਲੋਕ ਸਟਾਰਟ ਕੀਤੇ, ਇਹ 'ਚ ਕੋਈ ਸ਼ੱਕ ਨਹੀਂ। ਸਹੀ ਗੱਲ ਆ। ਨਹੀਂ ਚਲੋ ਉਸਤਾਦ ਜੀ ਠੀਕ ਹੋ ਗਿਆ। ਉਸਤਾਦ ਜੀ ਹਾਂਜੀ ਇਹ ਤੇ ਉਹ ਕੰਮ ਆ ਭੈਣ, ਆ ਤਾਂ ਆਦਾ ਮੁਕਾਮ ਆ, ਥੀਏਟਰ ਆ, ਸਟੇਜ ਆ। ਤੁਸੀਂ ਉੱਥੇ ਖਲੋਵੋ, ਨਾ ਗੱਲ ਕਰ ਚਾਰ, ਆਵਾਮ ਨਜ਼ਰ ਨਹੀਂ ਆਉਣਾ। ਐਸਾ ਫਲਾਪ ਦਾ ਠੱਪਾ ਲੱਗਣਾ, ਸਾਰੀ ਜ਼ਿੰਦਗੀ ਉੱਥੇ ਨਹੀਂ ਖਲੋ ਸਕਦਾ। ਉਹ ਉੱਥੇ ਕਰਨਾ ਪੈਂਦਾ, ਇੱਥੇ ਬੈਠੇ ਹੋ ਤੇ ਤੁਹਾਨੂੰ ਕਰਨਾ ਪੈਣਾ ਵਾ। ਕਰਨਾ ਹੀ ਪੈਣਾ। ਉਹਨਾਂ ਦੀ ਮੁਹੱਬਤ ਆ। ਲੇਕਿਨ ਹੁਣ ਮੁਹੱਬਤ ਜਿਹੜੀ ਆ ਭਾਜਨ, ਮੁਹੱਬਤ ਤੋਂ ਇਲਾਵਾ ਤੁਹਾਨੂੰ ਇਸ ਟਾਈਮ ਸੋਸ਼ਲ ਮੀਡੀਆ ਤੇ ਕਾਮੇਡੀ ਵੇਖਣ ਵਾਲਾ 10 ਲੱਖ ਬੰਦਾ ਵਾ। ਤੁਹਾਡੀ ਸਿਰਫ 50,000 ਬੰਦਾ ਕਿਉਂ ਵੇਖਦਾ? ਬਾਕੀ 9.5 ਲੱਖ ਤੁਹਾਡਾ ਨਹੀਂ ਉਦਾਂ ਪਿਆਰ ਕਰਦਾ, ਲੇਕਿਨ ਉਹ ਤੁਹਾਡੇ ਦੂਜੇ ਗਾਹਕ ਨੇ। ਉਹਨਾਂ ਵਾਸਤੇ ਤੁਸੀਂ ਕੀ ਕਰਨ ਦੇ ਹੋ? ਤੁਸੀਂ ਕਾਰੋਬਾਰ ਵੀ ਤੇ ਕਰਨ ਦੇ ਹੋ ਨਾ। ਉਸਤਾਦ ਜੀ ਸਹੀ ਗੱਲ ਆ। ਅਸੀਂ ਹੁਣ ਇੱਥੇ 9 ਲੱਖ ਲੈ ਕੇ ਆਵਾਂਗੇ ਉਸਤਾਦ ਜੀ, ਵਚਨ ਦਿੰਨੇ ਤੁਹਾਨੂੰ ਇਸ ਵੇਰ। ਉਸਤਾਦ ਜੀ ਹੁਣ ਜਿੰਨਾ ਮਰਜ਼ੀ ਕਹੀ ਜਾਈਏ, ਕਰਾਂਗੇ, ਇਹ ਕਰਕੇ ਹੀ ਦਿਖਾਉਣਾ ਪੈਣਾ ਵਾ। ਇਹ ਅਗਲੇ ਸ਼ੋਅ 'ਚ ਜਾਂ ਪੂਰੀ ਮਿਹਨਤ ਕਰਕੇ ਕੋਸ਼ਿਸ਼ ਕਰਾਂਗੇ ਕਿ ਤੁਸੀਂ ਥੋੜਾ ਜਿਹਾ ਹੈਪੀ ਮੂਡ ਰਹੋ। ਯਾਨੀ ਤੁਸੀਂ ਜਦੋਂ ਕੋਈ ਬੰਦਾ ਗੁੱਸੇ ਹੁੰਦਾ ਨਾ ਮਾਲਕ, ਤੇ ਪਿਆਰ ਵੀ ਤੇ ਉੱਥੇ ਹੁੰਦਾ ਨਾ, ਗੁੱਸਾ ਵੀ ਉੱਥੇ ਹੁੰਦਾ, ਪਿਆਰ ਵੀ। ਅਸੀਂ ਇੱਥੇ ਹੁਣ ਕੰਮ ਕਰਦੇ ਮੀਟਿੰਗ ਹੁੰਦੀ ਹੈ ਯਾਰ, ਮੀਟਿੰਗ। ਤੁਸੀਂ ਇੰਨਾ ਪਿਆਰ ਦਿੰਦੇ ਇਹ ਮਤਲਬ ਵਿੱਚ ਹੀ ਮੈਂ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਇੱਥੇ ਕੰਮ ਕਰਨੇ ਆ ਕਿ ਕੀ ਕਰਨੇ ਆ। ਨਹੀਂ ਸਾਹਿਬ, ਮੈਂ ਸ਼ੋਅ ਕਰਾਂ ਨਾ ਇੱਕ, ਤੇ ਮੈਂ ਇਸ ਨਜ਼ਰ ਨਾ ਕਰਾਂ ਕਿ ਮਾੜੀ ਗੱਲ ਮੈਂ ਨਹੀਂ ਲੱਗਣ ਦੇਣੀ, ਚੰਗੀ ਗੱਲ ਮੈਂ ਨਹੀਂ ਲੱਗਣ ਦੇਣੀ। 5 ਘੰਟੇ 'ਚ ਤੁਸੀਂ ਇੱਕ ਟੀ ਟਾਈਮ ਨਾ ਕਰ ਸਕੋ। ਹਾਂਜੀ ਉਹ ਵਈ ਨਾ ਜੇ ਮੈਂ ਉਹਦਾ ਮਿਆਰ ਸੈੱਟ ਕਰ ਦਿਆਂਗੇ, ਇਸ ਮਿਆਰ ਤੋਂ 5 ਘੰਟੇ 'ਚ ਤੂੰ ਇੱਕ ਟੀ ਟਾਈਮ ਨਾ ਕਰੇ। ਸਾਨੂੰ ਲੇਕਿਨ ਨਹੀਂ ਸ਼ੋਅ ਦੀ ਖੂਬਸੂਰਤੀ ਹੈ ਵੀ ਉਸਤਾਦ ਜੀ ਸੀ ਫਿਲਮ ਦੀ ਹੁੰਦੀ ਸੀ। ਐਡਾ ਵੀ ਨਾ ਮਾਣ ਕਰੋ ਖੂਬਸੂਰਤੀ ਤੇ, ਇਸ ਚੀਜ਼ ਤੇ ਇੰਨਾ ਵੀ ਨਾ ਇਹਨੂੰ ਸਿਰ ਤੇ ਸਵਾਰ ਕਰ ਲਓ ਨਹੀਂ ਮਾਣਦੇ ਕਿ ਸਾਡਾ ਸ਼ੋਅ ਐਸਾ ਵਾ। ਉਹ ਮੈਂ ਕਹਤਾ ਸਾਡਾ ਸ਼ੋਅ ਐਸਾ ਵਾ, ਕੈਜੂਅਲ ਆ, ਇੰਜ ਲੱਗਦਾ ਅਸੀਂ ਇਕੱਠੇ ਬੈਠੇ ਆ। ਤੇ ਇਸ ਚੀਜ਼ ਤੇ ਤੁਸੀਂ ਹੁਣ ਮਾਣ ਕਰਕੇ ਤੇ ਤੁਸੀਂ ਮਿਹਨਤ ਹੀ ਘਟਾ ਦਿਓ। ਨਹੀਂ ਮਿਹਨਤ ਜ਼ਰੂਰੀ ਹੈ ਇਹ 'ਚ ਕੋਈ ਹਾਂਜੀ, ਜੇ 10 ਜਣੇ ਕਿਤੇ ਬੈਠੇ ਵੀ ਨੇ ਰਾਤ ਨੂੰ ਯਾਰ ਦੋਸਤ, ਉਹ ਵੀ ਅਗਲੇ ਕਹਿੰਦੇ ਯਾਰ ਰਾਤੀ ਬੜਾ ਮਜ਼ਾ ਆਇਆ ਸੀ ਇੱਕ ਜਗ੍ਹਾ ਤੇ ਬੈਠੇ ਸਾਂ। ਨਹੀਂ ਤੇ ਅਗਲੇ ਕਹਿੰਦੇ ਯਾਰ ਅੱਜ ਦੇ ਦਿਨੋਂ ਤਾਂ ਮੈਂ ਘਰ ਫਿਲਮ ਹੀ ਵੇਖ ਲੈਂਦਾ, ਇੱਥੇ ਆ ਕੇ ਵੀ ਮੈਂ ਬੋਰ ਹੀ ਹੋਇਆ। ਉਸ ਚੱਕਰ 'ਚ ਨਾ ਆਓ। ਨਾਲੇ ਉਸਤਾਦ ਜੀ ਅਸੀਂ ਆਪਣੀ ਕੋਈ ਟਰੈਕ ਲੈ ਕੇ ਤੁਰੋ। ਤੁਸੀਂ ਇੱਥੇ ਬੈਠੇ, ਤੁਹਾਨੂੰ ਪਤਾ ਹੋਵੇ 6 ਜਣੇ ਤੁਸੀਂ ਯਾਰ, ਤੁਸੀਂ 10-10 ਮਿੰਟ 5-5 ਮਿੰਟ ਵਿੱਚ ਮੈਂ ਨਾਲ ਥੋੜਾ ਜਿਹਾ ਧੱਕਾ ਧੁੱਕਾ ਲਾ ਕੇ ਤੁਹਾਨੂੰ ਮੈਂ ਟਪਾ ਦੇਣਾ ਕੰਮ। ਤੁਸੀਂ ਇੱਕ ਕੰਮ ਕਰੋ ਨਾ, ਸਾਨੂੰ ਟਰੈਕ ਦਿਆ ਕਰੋ ਕਿ ਕੱਲ ਇਸ ਟਰੈਕ ਤੇ ਗੱਲਾਂ ਕਰਨੀਆਂ। ਚਲੋ ਮੈਂ ਤੁਹਾਨੂੰ ਟਰੈਕ ਦਿਆ ਕਰਾਂਗਾ। ਚਲੋ ਤੁਸੀਂ ਟਰੈਕ ਸਾਨੂੰ ਕੱਲ ਦੇ ਦਿਓ। ਹੈਲੀਕਾਪਟਰ ਵਾਲਾ ਉਸਤਾਦ ਜੀ ਨੇ ਕਿਹਾ ਅੱਜ ਤੁਸੀਂ ਟਰੈਕ ਸਾਨੂੰ ਦੇਣਾ ਹੈ, ਅਸੀਂ ਉਸ ਟਰੈਕ ਦੀ ਤਿਆਰੀ ਕਰਕੇ ਆਵਾਂਗੇ। ਅਸੀਂ ਗੱਲਾਂ ਕਰਦੇ ਆ। ਨਹੀਂ ਮੈਂ ਟਰੈਕ ਨਹੀਂ ਦੇਣਾ ਤੁਹਾਨੂੰ। ਕਿਉਂ ਨਹੀਂ ਦੇਣਾ ਤੁਸੀਂ? ਨਾ, ਹੈ ਤੇ ਫਿਰ ਗੱਲਾਂ ਵੀ ਨਾ ਜੇ ਕਰਨਾ। ਟਰੈਕ ਮੈਂ ਦੇਣਾ ਫਿਰ ਮੈਂ ਕਿਸੇ ਕੋ ਵੀ ਕਰਾ ਲਾਂਗਾ। ਫਿਰ ਮੈਨੂੰ ਫੈਸਲਾਨਾਮਾ ਨਹੀਂ ਚਾਹੀਦਾ। ਜੇ ਟਰੈਕ ਹੀ ਮੈਂ ਦੇਣਾ ਵਾ, ਦੱਸਣਾ ਵੀ ਮੈਂ ਵਾ, ਗੱਲਾਂ ਵੀ ਮੈਂ ਦਾ, ਫਿਰ ਤੂੰ ਕਾਹਤੋਂ ਚਾਹੀਦਾ ਮੈਨੂੰ? ਹਾਂਜੀ ਨਹੀਂ ਅਸੀਂ ਬਣਾ ਫਿਰ ਮੈਂ ਜਿਹਨੂੰ ਮਰਜ਼ੀ ਪਾ ਕੇ ਟਰੈਕ ਦੇ ਦੇਵਾਂ। ਫਿਲਮ ਦੀ ਦੇ ਵਿੱਚ ਫਿਰ ਇੰਜ ਹੀ ਹੁੰਦਾ ਨਾ, ਫਿਰ ਨਹੀਂ ਟੀਮ ਫਿਲਮ ਦੀ ਓਏ ਤੁਸੀਂ ਆਪਸ 'ਚ ਤਾਂ ਰੱਚੇ ਹੋਵੋ 4-5 ਜਣੇ। ਉਸਤਾਦ ਜੀ ਅਸੀਂ ਟਰੈਕ ਮੈਂ ਵੀ ਮਜ਼ਾ ਲਾਵਾਂ ਬੈਠਾ, ਮੈਂ ਵੀ ਉਹ 'ਚ ਐਂਟਰੀ ਪਾਵਾਂ। ਉਹ ਰੱਚੇ ਹੀ ਸੀਗੇ। ਉਹਨੇ ਕਿਹਾ ਕਹਿੰਦਾ ਭੈਣ ਫੈਸਲ ਤੁਸੀਂ ਜੇਨ ਨਾਲੋਂ ਕੋਈ ਟਰੈਕ ਸ਼ੁਰੂ ਕਰ ਦੇਣਾ। ਮੈਂ ਜੇਨ ਨਾਲ ਜੇ ਨਾਲਾ 4 ਦਿਨ ਹੋ ਗਏ ਹੁੰਦੇ ਆ, ਜੇ ਨਾਲੇ ਕਰੀ ਜਾਣਾ। ਕਿਹੜਾ ਜੇਨ ਨਾਲਾ? ਜੇ ਨਾਲੇ ਤੇ 2 ਮਿੰਟ ਗੱਲ ਹੋ ਗਈ, ਮੈਂ ਤੁਹਾਨੂੰ ਕਹਿਤਾ ਇਦਾਂ ਦਰਵਾਜ਼ਾ ਖੁੱਲਿਆ, ਗੱਲ ਮੁੱਕ ਗਈ। ਹੁਣ 60 ਮਿੰਟ ਜੇ ਨਾਲਾ ਲੈ ਕੇ ਤੁਰੇ ਰਹਿਣਾ। ਉਹ ਤੇ ਹਕੀਕਤ ਦੇ ਵਿੱਚ ਓਏ ਉਹ ਨਹੀਂ ਬੋਲਾ। ਕੁਰਾਨ ਦੀ ਕਸਮ ਮੇਰੇ ਮੂੰਹੋਂ ਗਾਲ ਨਿਕਲਣ ਲੱਗੀ। ਜਿੱਦਾਂ ਹੁੰਦੀ ਆ ਤੁਸੀਂ ਆਪ ਦੱਸੋ। ਉਹ ਪਿਆਰ ਹੁਣ ਅਸੀਂ ਹੁਣ ਜੇ ਨਾਲਾ ਕਿੰਨਾ ਕੁ ਮੈਂ ਕਰ ਲਵਾਂ? ਆ ਪੂਰਾ ਸ਼ੋਅ ਕੀਤਾ ਪਿੱਛੇ। ਈਜ਼ੀ ਨਹੀਂ ਉਸਤਾਦ ਜੀ ਵੀ ਸਹੀ ਕਹਿੰਦੇ ਕਿ ਬੈਠੇ ਹੀ ਦਾਨਿਸ਼ ਭਾਈ, ਉਸਤਾਦ ਜੀ ਵੀ ਸਹੀ ਕਹਿੰਦੇ ਆ। ਟਰੈਕ ਸਾਨੂੰ ਉਸਤਾਦ ਚਾਹੀਦਾ। ਜੀ ਨਹੀਂ ਉਸਤਾਦ ਜੀ ਬਿਲਕੁਲ ਸਹੀ ਕਹਿ ਰਹੇ ਆ। ਇਹ ਸਾਡਾ ਫਾਲਟ ਉਸਤਾਦ ਜੀ ਅਸੀਂ ਇੱਕ ਸ਼ੋਅ ਕੀਤਾ ਸੀ
ਮਾਰਕੀ 'ਚ ਹਾਂਜੀ ਹਾਂਜੀ ਓਮਿਕੋ ਬਿਲਕੁਲ 8 ਜਾਣੇ ਸੀ। ਇਹ ਇਦਾਂ ਦਾ ਸ਼ੁਰੂ ਹੋਇਆ ਸੀ, ਅੱਜ ਵੀ ਤੁਸੀਂ ਸ਼ੋਅ ਵੇਖ ਲਓ। ਹਾਂਜੀ। ਕਿੱਥੋਂ ਆਈਆਂ ਸੀ ਇਹਦੇ ਕੋਲ ਗੱਲਾਂ? ਤੁਸੀਂ ਪੁੱਛ ਕੀਤਾ ਸੀ? ਨਹੀਂ ਕੁਛ ਨਾ ਨਹੀਂ ਹਰਾਮ ਆ। ਕੁਛ ਵੀ ਨਹੀਂ ਕੀਤਾ। ਮੈਂ ਪੁੱਛ ਵੀ ਕੀਤਾ ਹੋਵੇ। ਓਏ ਬਾਕੀ ਸਾਜ ਜੀ ਮੈਨੂੰ ਜੁੜਿਆ ਸੀ ਹਾਂਜੀ ਮਿੱਠੇ ਨੂੰ ਉਹਨੇ ਮਿੱਠੇ ਨੂੰ ਵੀ ਨਹੀਂ ਬੋਲਣ ਦਿੱਤਾ। ਤਾਜੀ ਉੱਥੇ ਉਹ ਲਾਭ ਹੁਣ ਆ ਜਾ ਕੇ ਮਿੱਠਾ ਰਹਿ ਗਿਆ ਵਿਚਾਰਾ, ਜਾਂ ਤੂੰ ਖੱਪਦਾ ਰਹਿਣਾ ਜਾਂ ਮਿੱਠਾ ਖੱਪਦਾ ਰਹਿੰਦਾ। ਬਾਕੀ ਸਾਰੀਆਂ ਲਾਸ਼ਾਂ ਇਹਨਾਂ ਨੂੰ ਫਾਪੋਰ ਕਰਾਓ ਇਹਨਾਂ ਨੂੰ। ਇਹ ਉੱਥੇ ਜਾਣ ਦਿੱਤਾ ਕਿਤੇ ਕੋਈ ਰੇੜੀ ਲਾਵੇ, ਕੋਈ ਮੰਗਾ ਕਸ਼ੀ ਕਰੇ ਪਹਿਲੇ, ਜਾਂ ਦਈ ਯਾਰ 500 ਰੁਪਈਆ। ਉਸਤਾਦ ਜੀ ਸਹੀ ਹੋ ਜਾਣਾ, ਇਹਨਾਂ ਨੂੰ ਸਮਝ ਆ ਜੇ ਸਾਰੀ। ਸਹੀ ਹੋ ਜਾਣਗੇ ਤਾਜੀ ਇਨਸ਼ਾਅੱਲਾ ਵੀ ਅਸੀਂ ਸਹੀ ਟਰੈਕ ਕਰਾਂਗੇ। ਬਣਾ ਕੇ ਤੁਹਾਨੂੰ ਦੱਸਿਆ ਕਰਾਂਗੇ ਤਾਜੀ ਆ ਥੋੜਾ ਜਿਹਾ 15 ਕੁ ਮਿੰਟ ਦਾ ਟਰੈਕ ਆ ਇਹ ਵਿੱਚ ਚਲਾਣਾ ਇਦਾਂ ਹਾਂ ਤੁਸੀਂ ਉਹਦੇ ਲਈ ਤੁਹਾਨੂੰ 2 ਵਜੇ ਆਣਾ ਪੈਣਾ ਸਰ। ਤੇ 2 ਵਜੇ ਅੱਜ ਦੋ ਨਾ ਆਏ ਜਾਂ ਕਰੋ ਨਾ ਟਾਈਮ ਨਾਲ, ਤੁਸੀਂ ਸਾਰੇ ਜਣੇ ਮਿਹਰਬਾਨੀ ਆ। ਆਓਗੇ ਤੁਸੀਂ ਆਪ ਬੈਠ ਲੇਟ ਆਏ ਕੇ। ਅੱਜ, ਤੁਹਾਨੂੰ ਫੋਨ ਮੈਂ ਕੀਤਾ। ਉਸਤਾਦ ਜੀ ਪਹਿਲੇ 15-20 ਮਿੰਟ ਤਾਂ ਆਣਾ ਕਿ ਮੈਂ ਆਪਣਾ ਕੋਈ ਜਿਹੜਾ ਕੋਈ ਲਿਖਣਾ ਲੁਖਣਾ ਨਾ ਉਹ ਲਿਖ ਲਵਾਂ। ਯਾਰ ਟੀ ਟਾਈਮ ਤੁਸੀਂ ਘਰੋਂ ਨਿਕਲਦੇ ਹੋ ਨਾ, ਰਸਤਿਆਂ 'ਚ 36 ਹਾਂਜੀ। ਕਰੋੜ ਟੌਪਿਕ ਨੇ, ਤੁਸੀਂ ਉੱਤੇ ਗੱਲ ਕਰ ਲਓ। ਸੋਚਦੇ ਆ ਉਹਦੇ ਹਾਂ। ਉਹਦੇ ਹਾਂਜੀ ਅਬਜ਼ਰਵ ਆ ਕੇ ਇੱਕ ਬੰਦਾ ਐਵੇਂ ਹੀ ਕਹਿੰਦਾ ਉਸਤਾਦ ਜੀ ਫ੍ਰਿਜ ਖਰਾਬ ਸੀ, ਇੰਨਾ ਜ਼ਲੀਲ ਹੋਇਆ ਮਿਸਤਰੀ ਨੇ। ਕੋਈ ਦੁਨੀਆ ਦਾ ਟੌਪਿਕ ਸ਼ੁਰੂ ਕਰ ਲਓ ਜਿਹੜਾ ਹਰ ਦੂਜੇ ਤੀਜੇ ਬੰਦੇ ਨਾਲ ਰਿਲੇਟਡ ਹੁੰਦਾ। ਉਸਤਾਦ ਜੀ ਪੰਪ ਸੜ ਗਿਆ ਸਵੇਰੇ, ਫਲਾਂ ਹੋ ਗਿਆ, ਏਦਾਂ ਹੋ ਗਿਆ, ਉਹਨੂੰ ਮੈਂ ਲੈ ਕੇ ਗਿਆ, ਸਟੋਰੀ ਬਣਾ ਲਓ। ਯਾਰ ਤੁਸੀਂ ਜੋ ਮਰਜ਼ੀ ਕਰ ਲਓ। ਐਡਾ ਇਹਦਾ ਵਸੀਬ 12 ਹੈ ਸ਼ੋਅ ਦਾ। ਸਹੀ ਗੱਲ ਆ ਜਾ ਕੇ ਉਹੀ ਜਿੰਨ, ਆ ਜਾ ਕੇ ਉਹੀ ਜਨਾਬ ਜੀ ਮੇਰੇ ਸਹੁਰੇ, ਮੇਰਾ ਮਾਪਾ, ਮੈਂ ਸੋਨੇ ਦੀ ਚਮਚ ਲੈ ਕੇ ਮੈਂ ਪੈਦਾ ਹੋਇਆ। ਰਾਈਟ। ਹਾਂ ਅੱਛੂ ਗੁਜਰ ਨੂੰ ਵੇਖਣਾ ਹੈ। ਹਾਂਜੀ ਅੱਛੂ ਗੁੱਜਰ ਦੀ ਕਿੰਨੀ ਕੁ ਵਾਰੀ ਮੇਰੇ ਕੋਲ ਗੱਲ ਸੁਣੀ ਆ। ਮੈਂ ਕਿੰਨੀ ਕੁ ਵਾਰੀ ਆਪਣੀ ਬੱਟ ਭੱਟੀ ਦਾ ਇੱਥੇ ਰੈਫਰੈਂਸ ਦਿੱਤਾ। ਮੈਂ ਕਿੰਨੀ ਕੁ ਵਾਰੀ ਪੁਰਾਣੇ ਕੰਮ ਆਪਣੇ ਵੇਚੇ ਇੱਥੇ। ਮੈਨੂੰ ਕਸਮ ਵਾਲੀ ਗੱਲ ਹੈ ਜੀ ਸੱਚ, ਮੈਨੂੰ ਤੁਸੀਂ ਦਿਲੋਂ ਅਜ਼ੀਜ਼ ਹੋ, ਨਾ ਕਰਿਆ ਕਰੋ ਮੇਰੇ ਨਾਲ। ਤੁਹਾਡੀ ਲੇਕਿਨ ਉਸਤਾਦ ਜੀ ਮਿਹਰਬਾਨੀ। ਤੁਹਾਡੀ ਟੀਮ ਦੇ ਵਿੱਚ ਜਿਹੜੇ ਹੀਰੇ ਆ ਨਾ, ਤੁਸੀਂ ਕਹਿੰਦੇ ਹੋ ਕਿ ਮੈਂ 5 ਬੰਦੇ ਬਾਹਰੋਂ ਲਿਆਵਾਂ, ਨੋ ਡਾਊਟ ਤੁਸੀਂ ਕਰ ਸਕਦੇ ਹੋ ਕਿਸੇ, ਲੇਕਿਨ ਕੋਈ ਚੂਚੇ ਦਾ ਵਾਈਟ ਰੱਖ ਜੇ ਸਾਨੂੰ ਫੜ ਲੈਣ। ਹਾਂ ਕਿਉਂ ਫਿਰ? ਯਾਰ ਉਹ ਚ 6 ਮਹੀਨੇ ਚ ਇੱਕ ਵਾਰੀ ਰੱਖਣਾ ਤੇ ਉਹਦਾ ਕੀ ਰੱਖਣਾ ਯਾਰ? ਪੰਪ ਤੇ ਪਰੋਣੇ ਸਵਾਦ ਵੇ ਕੋ ਸਾਨੂੰ ਫੜ ਲੈਣ। ਦੱਸ ਉਹ ਯਾਰ ਉਹ ਹੁਣ ਉਹਨੂੰ ਲੈ ਕੇ ਜੀ ਜਾਣਾ, ਉੱਤੇ ਹੀ ਜ਼ਿੰਦਗੀ ਕੱਢ ਦੇਣੀ ਆ। ਨਹੀਂ ਅੱਗੋਂ ਵੀ ਤੁਰੇ ਅੱਗੋਂ ਕੀ ਕਰਨਾ ਵਾ? ਅੱਗੋਂ ਹੁਣ ਕੱਲ ਲੈ ਹੁਣ ਉਹਦੇ ਤੇ ਉਹੀ ਦਾ ਦੱਸੀ ਜੀ ਆ ਵੀ ਬਾਸ ਨੇ ਉਹ ਗੱਲਾਂ ਕੀਤੀਆਂ, ਇਸ ਚੱਕਰ 'ਚ ਸਾਰੀ ਜ਼ਿੰਦਗੀ ਖਾਈ ਜਾਵੇ ਬਹਿ ਕੇ। ਹੁਣ ਅੱਗੋਂ ਮਰ ਗਿਆ, ਕੋਈ ਜ਼ਹਿਨੀ ਮਰੀਜ਼ ਹੋ ਗਿਆ, ਅੱਗੋਂ ਗੱਲ ਨਹੀਂ ਆਉਂਦੀ ਉਹਨੂੰ। ਅੱਗੋਂ ਕਰੇਗਾ। 900 ਉਸਤਾਦ ਜੀ 900 ਚੰਗੀਆਂ ਗੱਲਾਂ ਕੀਤੀਆਂ, ਇੱਕ ਅੱਧੀ ਗਲਤ ਹੋ ਗਈ ਤੇ ਕਿਹੜੀ ਟੈਨਸ਼ਨ? ਹੁਣ ਉਹ ਚੱਕਰ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਨਹੀਂ ਹੁਣ ਤੇ ਤੁਸੀਂ 5-6 ਜਣੇ ਤੁਸੀਂ ਉਹ ਬੁਲਾਵਾਂ ਬੈਠੀਆਂ ਤੁਹਾਨੂੰ ਤੇ ਹਰ ਉੱਤੋਂ ਤੁਸੀਂ ਅਸੀਂ ਆਪ ਹੀ ਕਾਮੇਡੀ ਦਾ ਜਿਹੜਾ ਜੁਗਤ ਦਾ ਲੈਵਲ ਕਿੱਥੇ ਪੀਕ ਤੇ ਲੈ ਗਏ ਅਸੀਂ ਆਪ ਹੀ ਕੀਤਾ। ਆਪ ਹੀ ਅਸੀਂ ਕੀਤਾ ਵਾ, ਆਪ ਹੀ ਹੁਣ ਅਸੀਂ ਉੱਥੋਂ ਮਿੱਟੀ ਹੁੰਦੇ ਆ। ਸਹੀ ਹੋ ਗਿਆ। ਸਹੀ ਗੱਲ ਆ। ਉਸਤਾਦ ਜੀ ਮੈਂ ਅੱਗੇ ਕਹਿੰਦੇ ਆ, ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ ਨਹੀਂ ਉਸਤਾਦ ਜੀ, ਪੈਣੀ, ਪਿਆਰ ਸਾਨੂੰ ਕਰੇਗਾ। ਕਰਨਾ ਪਊਗਾ, ਨਹੀਂ ਕਰਨਾ ਪੈਣਾ ਵਾ। ਯਾਨੀ ਅੱਗੇ ਕੱਢਣ ਕਢਾਉਣ ਵਾਲੀ ਗੱਲ ਆਉਂਦੀ ਹੈ ਕਿ ਵੀ ਇਹਨੂੰ ਕੱਢ ਦਿਓ ਉਹਨੂੰ ਕੱਢ ਦਿਓ ਹਨਾ। ਉਹ ਨਹੀਂ 500 ਤੇ ਕੋਈ ਵੀ ਨਹੀਂ ਆਂਦਾ। ਓ ਯਾਰ ਭਾਜੀ ਮੈਂ ਕਹਿੰਦਾ ਕਾਰੋਬਾਰ 500 ਤੇ ਹਾਂਜੀ। ਫੈਸਲ ਸਾਹਿਬ ਤੁਹਾਨੂੰ ਪਤਾ ਹੀ ਨਹੀਂ 500 ਰੁਪਏ ਦੀ ਅੱਜ ਵੀ ਅਹਿਮੀਅਤ ਕੀ ਆ। ਖੁਦਾ ਦੀ ਕਸਮੇ ਮੈਂ ਤਦੀ ਤੇ ਤੁਹਾਨੂੰ ਕਹਿ ਰਿਹਾ, ਤੁਸੀਂ ਭੁੱਲ ਗਏ ਆ। ਤੁਸੀਂ ਤਬੀਅਤ ਤੁਹਾਡੀਆਂ ਹੋ ਗਈਆਂ ਖਰਾਬ। 500 ਰੁਪਏ ਦੀ ਤੈਨੂੰ ਔਕਾਤ ਪਤਾ ਲੱਗੇ ਕਿ 500 ਰੁਪਏ ਦੇ ਵਿੱਚ 3 ਟਾਈਮ ਦੀ ਰੋਟੀ ਪੱਕ ਜਾਂਦੀ ਅੱਜ ਵੀ ਪੱਕ ਜਾਂਦੀ। ਕਿਸੇ ਦੇ ਘਰ 3 ਟਾਈਮ 3 ਟਾਈਮ ਦੀ। ਤਾਜੀ ਕੀੜੀਆਂ ਦੀ ਰੋਟੀ ਪਕਾਣੀ 500 ਰੁਪਏ ਚ ਕੀ ਆ? ਕੀ ਇਹ ਬਾਕੀ ਕੀ ਆ? 3 ਟਾਈਮ ਤਾਜੀ ਰੋਟੀ। ਬੇਟਾ ਜਦੋਂ ਘਰ ਚ ਕੁਛ ਨਹੀਂ ਨਾ ਹੁੰਦਾ, ਹਾਂਜੀ। ਉਦੋਂ ਉਸ ਔਰਤ ਨੂੰ 500 ਰੁਪਇਆ ਫੜਾ, ਉਹ ਔਰਤ ਤੈਨੂੰ 2 ਟਾਈਮ ਖਵਾ ਕੇ ਦਿਖਾਊਗੀ। ਉਹ ਤੇ- ਭਾਵੇਂ ਤੈਨੂੰ ਜੋ ਆਂਡੇ ਟਿੱਕੀਆਂ ਖਵਾਵੇ। ਉਹ ਯੂਟਿਲਿਟੀ ਪੂਰੀ ਖਰੀਦ ਮੈਂ ਕਹਿੰਦਾ ਯੂਟਿਲਿਟੀ ਇਹੀ ਤੇ ਤੇਰੀ ਗੱਲ ਆ। ਇਹੀ ਤੇ ਤੇਰੀ ਗੱਲ ਆ। 500 ਰੁਪਏ ਦੇ ਵਿੱਚ ਤੈਨੂੰ ਪਤਾ ਨਹੀਂ ਅੱਜ ਵੀ ਰੋਟੀ ਪੱਕਦੀ ਹੈ। ਪੱਕਦੀ ਤਾਂ ਹਾਂਜੀ ਇਹਨੇ ਵੀ ਘਰ ਬੇਗਮ ਤੁਹਾਡੀ ਤਬੀਅਤ ਉਦਾਂ ਦੀ ਹੋਈ ਹੈ ਨਾ, ਤੁਹਾਨੂੰ ਪਤਾ ਹੀ ਨਹੀਂ 500 ਦੀ ਕੀ ਔਕਾਤ। ਤਾਜੀ 2 ਕਿਲੋ दूध ਆਂਦਾ ਸਿਰਫ 5। ਉਹ ਰੋਟੀ ਦੀ ਗੱਲ ਹੋਣ ਦੀ ਹੈ ਯਾਰ। ਇਹਨੇ 500 ਰੁਪਏ ਬੇਗਮ ਨੂੰ ਦਿੱਤਾ, ਕਹਿੰਦਾ ਲੈ 2 ਟਾਈਮ ਦੀ ਰੋਟੀ। ਉਹਨੇ ਭਾਈ ਦੇਸੀ ਜਾਨ, ਕੁੱਕੜ ਨਾਲ ਦੇਸੀ ਯਾਰ ਤੁਸੀਂ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਹੋ ਯਾਰ। ਉਸਤਾਦ ਜੀ ਕਰਕੇ ਦਿਖਾਵਾਂਗੇ, ਫੇਰ ਹੀ ਇਨਸ਼ਾਅੱਲਾ ਪਤਾ ਲੱਗੇਗਾ। ਹੁਣ ਅਸੀਂ ਜਿੰਨੀਆਂ ਮਰਜ਼ੀ ਗਰੰਟੀਆਂ ਦੇਈ ਜਾਈਏ ਨਾ, ਕੋਸ਼ਿਸ਼ ਕਰਨ ਨਾਲ ਹੀ ਹੈ, ਉਹ ਗੱਲ 'ਚ ਪਾਵਰ ਨਹੀਂ ਹੋਣੀ ਕਿ ਅਸੀਂ ਕਹਿੰਦੇ ਨਹੀਂ ਉਸਤਾਦ ਜੀ ਅਸੀਂ ਕਰਾਂਗੇ। ਇਹ ਕਰਕੇ ਹੀ ਦਿਖਾਵਾਂਗੇ ਤੇ ਪਤਾ ਲੱਗਣਾ ਵਾ। ਲਾਓ ਤਾੜੀ ਉਸਤਾਦ ਜੀ ਵਾਸਤੇ 40 ਮਿੰਟ ਬਣ ਕੇ। ਨੈਕਸਟ ਡੈਮੋ ਮਿਲੇਗਾ ਤੁਹਾਨੂੰ ਭਰਵਾ ਇਨਸ਼ਾਅੱਲਾ। ਲੇਕਿਨ ਬਹੁਤ ਅੱਛਾ ਉਸਤਾਦ ਜੀ। ਇੰਜ ਦਾ ਉਸਤਾਦ ਜੀ ਟੀ ਟਾਈਮ ਇੱਕ ਦਾ ਹੋਣਾ ਚਾਹੀਦਾ ਤਾਂ ਕਿ ਮੁੰਡਿਆਂ ਨੂੰ ਥੋੜਾ ਜਿਹਾ ਨਾ ਅਹਿਸਾਸ ਨਹੀਂ, ਨਹੀਂ, ਉਹ ਸਹੀ ਕਹਿੰਦੇ ਬਹੁਤ ਨੇ ਯਾਰ। ਉਹਦਾ ਆਖਰੀ ਸਹੀ ਕਹਿੰਦੇ ਆ ਸਹੀ ਤਾਜੀ। ਨੇ। ਜੋ ਵੀ ਉਸਤਾਦ ਜੀ ਦਿਲ ਦੇ ਮਾੜੇ ਨਹੀਂ। ਤੁਸੀਂ ਜਿਹੜੇ ਸ਼ੋਅ ਪਹਿਲੇ ਹੁੰਦੇ ਸੀ ਏਦਾਂ ਆਪ ਹੀ ਕਿੰਨੀ ਦੇਰ ਉਸਤਾਦ ਜੀ ਹੱਸਦੇ ਸੀ। ਉਹਦੇ ਵਿੱਚ ਪਤਾ ਕੀ ਸੀ ਮਾਦਰਤ, ਉਹਦੇ ਵਿੱਚ ਅਸੀਂ ਮੈਂ ਸੀ ਐ ਸੀ ਮਿੱਠਾ ਸੀ, ਅਸੀਂ ਸਿਰਫ 4 ਜਣੇ ਸੀ, ਕੋਈ ਫਜ਼ੂਲ ਬੰਦਾ ਨਹੀਂ ਸੀ ਹੈਗਾ। ਉਦੋਂ ਸ਼ੋਅ ਸਹੀ ਸੀ। ਅਸੀਂ ਤੁਹਾਡੇ ਮੁਕਾਬਲੇ ਤੇ ਨਹੀਂ ਆ ਸਕਦੇ ਹੁਣ, ਅਸੀਂ ਹੁਣ ਸ਼ੋਅ ਥੋੜੇ ਮਤਲਬ ਫਿਰ ਨਾਰਮਲ ਕਿਤੇ ਜਾਣੇ। ਕੰਮ ਲੱਭ ਲਓ, ਮੇਰਾ ਬਾਊ ਜੀ ਨਹੀਂ ਆ ਛੱਡ ਸਕਦਾ। ਦੇ। ਮੇਰੀ ਪੈਣਾ ਵਾ। ਟਾਈਮ ਨਾਲ ਆਇਆ ਕਰੋ ਮੇਰਾ ਵੀ, ਨਾ ਇਹਨਾਂ ਦਾ ਟਾਈਮ ਤੇ ਆਇਆ ਕਰੋ, ਨਾ ਆਪਣਾ ਰਹਿ ਯਾਰ ਉਦੋਂ ਤੁਸੀਂ ਸਲਾਮ ਕਰ ਜੋ। ਨਹੀਂ ਭੈਣ, ਜਦੋਂ ਮੈਨੂੰ ਪਤਾ ਹੁੰਦਾ ਨਾ ਕਿ ਹੁਣ ਬੰਦੇ ਘੱਟ ਆ, ਮੈਂ ਇਕੱਲੇ ਦਾਨਿਸ਼ ਨੂੰ ਕਹਿਣਾ ਦਾਨਿਸ਼ ਆ ਜਾ ਆਪਾਂ ਦੋਵੇਂ ਬੈਠੀ।
ਉਦੋਂ ਮੈਨੂੰ ਪਤਾ ਵਾ ਕਿ ਹੁਣ ਮੇਰੇ ਤੇ ਜ਼ਿੰਮੇਵਾਰੀ ਜ਼ਿਆਦਾ ਕਿ ਮੈਂ ਕਿਸ ਉਦੋਂ ਮੈਂ ਚੁੱਪ ਕਰਕੇ ਬੈਠੀ ਨਹੀਂ ਕਹਿਣਾ ਮੈਂ ਕੀ ਕਰਾਂ ਜੀ, ਇੱਧਰ ਬੰਦੇ ਨਹੀਂ ਸੀ ਹੈਗੇ, ਮੈਂ ਆਪੇ ਬੈਠਾ ਨੇ ਚੁੱਪ ਕਰ। ਫਿਰ ਉਦੋਂ ਮੈਨੂੰ ਆਪਣੀ ਜ਼ਿੰਮੇਵਾਰੀ ਲੈਣੀ ਪੈਣੀ। ਉਸਤਾਦ ਜੀ ਜ਼ਿੰਮੇਵਾਰੀ ਲੈਨੇ ਆ, ਕੋਸ਼ਿਸ਼ ਕਰਦੇ ਆ, ਗੱਲਾਂ ਬਾਤਾਂ ਸੋਚਦੇ ਵੀ ਆ, ਕਰਦੇ ਵੀ ਆ। ਯਾਨੀ ਹੁਣ ਇਹ ਮੈਂ ਉਹੀ ਤਾਂ ਕਹਿਣਾ, ਹੁਣ ਮੇਰੇ ਮੂੰਹੋਂ ਕਹਿਣ ਤੇ ਲੋ ਡਿਪੈਂਡ ਨਹੀਂ ਕਰਦਾ, ਮੇਰੇ ਕਰਨ ਤੇ ਡਿਪੈਂਡ ਕਰਦਾ ਕਿ ਅਗਲਾ ਸ਼ੋਅ ਕਿੱਦਾਂ ਦਾ ਹੁੰਦਾ। ਉਹ ਯਾਰ ਉਸਤਾਦ ਦੀ ਕਿਸਮਤ 'ਚ ਸਿਰਫ ਹੀਰੇ ਲਿਖੇ ਆ। ਜੈਨੂਨ ਕਹਿੰਦੇ ਉਸਤਾਦ ਜੀ ਅਗਰ ਨਹੀਂ ਮੰਨਦੇ ਤੇ ਮੈਂ ਨਹੀਂ ਕੁਝ ਕਹਿ ਸਕਦਾ। ਇਹ ਮਾਰਾ ਹੀੜਾ ਵਾ, ਉਹ ਹੀੜਾ ਮਾੜਾ ਵਾ, ਤੂੰ ਹੀਰੇ ਵਰਗਾ। ਓਏ ਤੇ ਮੇਰੀ ਕਿਸਮਤ 'ਚ ਹੀਰੇ ਨਹੀਂ ਲਿਖੇ, ਤੁਹਾਡੀ ਕਿਸਮਤ 'ਚ ਇੱਕ ਮੂਤੀਆ ਟੈਪ ਜਿਹਾ ਉਸਤਾਦ ਲਿਖਿਆ ਜਿਹਦਾ ਤੁਸੀਂ ਮਜ਼ਾ ਲੈ ਰਹੇ। ਮੇਰੀ ਕਿਸਮਤ 'ਚ ਕਿਤੇ ਹੀਰੇ ਲਿਖੇ, ਲੈ ਹੀਰੇ। ਵਾਹ 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 ਵਾਹ। ਤੇ ਮਾੜੇ ਨੇ ਮੁੰਡੇ ਕਿਹੜੇ? ਆਵਾਸ ਮਾੜਾ ਵੇ, ਮਿੱਠਾਪੁਰੀਆ ਮਾੜਾ ਵੇ, ਐ ਮਾੜਾ। ਓ ਯਾਰ ਤੂੰ 2 ਸਾਲ 3 ਸਾਲ ਪੁਰਾਣੀ ਵਾਲੀ ਗੱਲ ਕਰੀ ਜਾਂਦਾ। ਰੋਟੀ ਰੋਜ਼ ਖਾਈਦੀ ਆ, ਹੁਣ ਕਰ ਲੋ। ਰੋਟੀ ਰੋਜ਼ ਖਾਣਾ ਨਹੀਂ, ਖਾਂਦੇ ਆ। ਖਾਣਾ ਨਹੀਂ ਤੇ ਫਿਰ ਜਿੰਨੀ ਦੇਰ ਖਾਣੀ ਆ ਉਨੀ ਦੇਰ ਉਹਦੇ ਲਈ ਮਿਹਨਤ ਕਰਨੀ ਪੈਣੀ ਆ। ਪੁਰਾਣੀ ਮਿਹਨਤ ਕਰਕੇ ਸਾਰੀ ਜ਼ਿੰਦਗੀ ਰੋਟੀ ਨਹੀਂ ਲੱਭਦੀ। ਇੱਥੇ ਬੜੇ ਬੜੇ ਬੰਦੇ ਨੇ ਜਿਹੜੇ ਅੱਜ ਵਿਚਾਰੇ 2-2 ਹਜ਼ਾਰ ਤੋਂ ਜ਼ਰੀਲ ਹੁੰਦੇ, ਜਿਨ੍ਹਾਂ ਨੇ ਕਦੀ ਦੁਨੀਆ ਦੇ ਵਿੱਚ ਟੂਰ ਕੀਤੇ ਨੇ ਆਪਣੇ ਕੰਮਾਂ ਤੋਂ ਪਿੱਛੇ ਤਦ ਰਹਿ ਗਏ ਨੇ ਕਿ ਕਿਉਂਕਿ ਉਹਨਾਂ ਨੇ ਅੱਗੇ ਕੋਈ ਨਵੀਂ ਚੀਜ਼ ਨਹੀਂ ਬਣਾਈ। ਇੱਕੋ ਹੀ ਤਾਂ ਰਹੇ ਆ। ਉਸਤਾਦ ਜੀ ਇੱਕ ਤਾਂ ਹਾਂਜੀ, ਮੈਂ ਤੁਹਾਨੂੰ 36 ਆਰਟਿਸਟਾਂ ਦੀ ਐਸੀ ਮਿਸਾਲ ਦੇ ਦਿੰਨਾ, ਮਸ਼ਹੂਰ ਨਾਮ। ਉਹਨਾਂ ਦੀਆਂ 2 ਚੀਜ਼ਾਂ ਚੱਲੀਆਂ ਗਈਆਂ, ਉਹਨਾਂ ਨੇ 8-10 ਸਾਲ ਉਹਦਾ ਚੰਗਾ ਖਾ ਲਿਆ, ਅੱਗੋਂ ਉਹਨਾਂ ਨੇ ਨਵੀਂ ਕੋਈ ਚੀਜ਼ ਹੀ ਨਹੀਂ ਬਣਾਈ। ਹੁਣ ਘਰਾਂ 'ਚ ਬੈਠੇ ਨੇ, ਜਿੱਦਾਂ ਕਿਸੇ ਦੀ ਹੁਣ ਖਾਣ ਪੀਣ ਤੋਂ ਆਵਾਜ਼ਾਰ ਹੋਏ ਨੇ। ਇਹੋ ਜੀ ਬੜਾ ਤੇ ਬਾਰੇ ਹੀ ਕਹੀ ਜਾਂਦੇ ਮੈਂ ਉਹ ਆਰਟਿਸਟ ਹਾਂ ਜਿਹਨੇ ਪੂਰੀ ਦੁਨੀਆ ਫਿਰੀ। ਉਹ ਜਿਸ ਕੰਮ ਤੋਂ ਫਿਰੀ ਉਹ ਕੰਮ ਅੱਗੇ ਨਵੀਂ ਚੀਜ਼ ਕਿਉਂ ਨਹੀਂ ਲਿਆਂਦੀ? 4-4 ਆਈਟਮਾਂ ਯਾਦ ਕੀਤੀਆਂ ਨੇ, ਉਹ 4 ਆਈਟਮਾਂ ਤੇ ਪੂਰੀ ਦੁਨੀਆ ਫਿਰ ਲਈ। ਹੁਣ ਲੋਕੀ ਉਹੀ ਸੁਣੀ ਜਾਣ ਤੇਰੀਆਂ। ਅੱਗੋਂ ਹੋਰ ਬਣਾ ਆਈਟਮਾਂ, ਕਿਸੇ ਕੋਲੋਂ ਬਣਵਾ ਲਾ, ਨਵਾਂ ਕੰਮ ਲਿਆਓ। ਹਾਂਜੀ ਸਹੀ ਗੱਲ। ਉਹਦੇ ਤੇ ਹੀ ਹੁਣ ਉਹ ਜੀ ਕੀਤਾ ਜੀ, ਇਹਨਾਂ ਨੇ ਕੀਤਾ, ਹੁਣ ਕੀਤਾ ਤੇ ਹੁਣ ਕੀ ਕਰੀਏ ਫਿਰ? ਨਹੀਂ ਅੱਗੇ ਵੀ ਕਰਨਗੇ ਉਸਤਾਦ ਜੀ, ਤੁਹਾਡਾ ਉਸਤਾਦ ਜੀ ਪਹਿਲੇ ਤਾਂ ਨਾਲ ਬੁਲਾਉਂਦੇ ਮੁੰਡੇ ਹੀ ਕਰਨਗੇ। ਪਹਿਲੇ ਤਾਂ ਅਸੀਂ ਕੁਝ ਨਹੀਂ ਕੀਤਾ, ਮਿਸਾਲ ਤੌਰ ਤੇ ਆ ਜੋ ਵੀ ਕੀਤਾ ਇੱਥੇ ਆ ਕੇ ਕੀਤਾ। ਪਹਿਲੇ ਤਾਂ ਸਾਨੂੰ ਕਿਸੇ ਨੇ ਇੰਨਾ ਰਿਸਪੌਂਸ ਨਹੀਂ ਦਿੱਤਾ ਜਿੰਨਾ ਤੁਸੀਂ ਸਾਨੂੰ ਸਪੋਰਟ ਕਰਕੇ ਉੱਤੇ ਲਿਆਂਦਾ ਸਾਰਿਆਂ ਨੂੰ। ਯਾਨੀ ਸਾਡੇ ਤੋਂ ਪਹਿਲੇ ਜਿਹੜਾ ਤੁਸੀਂ ਉਹ ਗੱਲ ਸਟੇਟ ਫਾਰਵਰਡ ਕਰਿਆ ਕਰ। ਚੱਲ ਯਾਨੀ ਕਿ ਉਹਨਾਂ ਦੇ ਕਹਿਣ ਦਾ ਮਤਲਬ 40 ਮਿੰਟ ਹੋ ਗਏ ਕਿ ਨਹੀਂ? 10 ਮਿੰਟ 50 ਮਿੰਟ ਹੋ ਗਏ। ਆ 10 ਵੱਧ ਕਰ ਗਏ। ਕਿਆ 50 ਮਿੰਟ ਕੈਸੇ ਕੱਢੇ? 10 ਮਿੰਟ ਚਲੋ ਦੀ ਜੁਗਤਾ ਹੋ ਜਾਣਾ। 10 ਮਿੰਟ ਹੁਣ ਤੁਸੀਂ ਕੱਢੋ। ਹਾਂ ਪਹਿਲਾਂ 50 ਮਿੰਟ ਬੋਰ ਨਹੀਂ ਹੋਣ ਦਿੱਤਾ ਮੈਂ। ਕਿੱਦਾਂ ਇੰਜ 50 ਮਿੰਟ ਗਏ? ਇਹਨੂੰ ਕਹਿੰਦੇ ਨੇ 50 ਕੰਮ, ਮਿੰਟ ਛਾੜ ਰੱਖਿਆ ਤਾਂ ਇਹਨੂੰ ਕਹਿੰਦੇ ਕੰਮ। ਚਲੋ ਤੁਸੀਂ 10 ਮਿੰਟ ਕੱਢ ਕੇ ਦਿਖਾਓ ਅੱਗੇ। ਚਲੋ ਉਸਤਾਦ ਜੀ ਸਾਡੇ ਘਰਾਂ 'ਚ ਸਿੱਖਿਆ ਵਾ ਕਿ ਜਦੋਂ ਵੱਡਾ ਬੋਲਦਾ ਹੋਵੇ ਵਿੱਚ ਆਪਣੀ ਗੱਲ ਨਹੀਂ ਕਰੀ। ਜਿੰਨੀ ਵੱਡੇ ਨੇ ਕਹਿਤਾ ਕਿ ਹੁਣ ਮੈਂ ਚੁੱਪ ਹਾਂ, ਤੁਸੀਂ ਆਪਣੀ ਗੱਲ ਕਰੋ। ਇੱਕ ਜੰਗਲ 'ਚ ਇੰਨੀ ਸਰਦੀ ਲੱਗੀ, ਇੱਕ ਰੇਚ ਨੂੰ ਜੱਫੀ ਪਾ ਕੇ ਖਲੋਤੇ ਰਹੇ। ਰੱਡੀਆਂ ਨੇ ਮੱਝ ਦੇ ਅੱਗੇ ਇੱਕ ਪਹੁੰਚੇ ਵਾਲੀ ਸਲਵਾਰ ਲਾ ਕੇ ਕਹਿੰਦੇ ਹਾਥੀ। ਇਹਨੂੰ ਇਹਦੇ ਟੀਚਰ ਨੇ ਕਿਹਾ ਕੱਲ ਨਾ, ਇਹਦੇ ਟੀਚਰ ਨੇ ਕਿਹਾ ਕੱਲ ਨੂੰ ਪੀਲੇ ਰੰਗ ਦਾ ਨਾ ਪੇਂਟ ਲੈ ਕੇ ਆਉਣਾ ਤੂੰ, ਪੀਲੇ ਰੰਗ ਵਾਲੀ ਪੇਂਟਿੰਗ ਲੈ ਕੇ ਆਉਣੀ। ਮਾਮੇ ਨੂੰ ਪੀੜਾ ਜਰਕਾਰ ਆਇਆ, ਉਹਨੂੰ ਲੈ ਗਿਆ, ਕਹਿੰਦਾ ਅੱਖਾਂ ਚੈੱਕ ਕਰੋ, ਪੀੜੀਆਂ ਅੱਖਾਂ ਦਿਖਾਉਂਦੇ ਆ। ਸ਼ਾਇਦ ਆ ਗੱਲ ਉਸਤਾਦ ਜੀ ਦੇ ਮਤਲਬ ਸਮਝ ਚ ਆਈ। ਇੱਕ ਮੱਝ ਨੇ ਠੁੱਡਾ ਮਾਰ ਕੇ ਨੂੰ ਪਰੇ ਕੀਤਾ ਦੁੱਧ ਚੋਣ ਤੋਂ। ਕਹਿੰਦੀ ਮਾਮਾ ਟਰੇ ਦੇ ਵਿੱਚ ਕੌਣ ਚੋਂਦਾ? ਮੱਝ ਕਹਿੰਦੀ ਟਰੇ 'ਚ ਕੌਣ ਚਾਹੁੰਦਾ? ਆਹੋ ਕਾਲੂ ਨੂੰ ਕੋਤੇ ਨੇ ਦਲਤੀ ਮਾਰੀ, ਉਹਨੂੰ ਕਹੀ ਜੇ ਕਦਾ ਯਾਰ ਕਾਲੂ ਨੂੰ ਖੋਤੇ ਨੇ ਦਲਤੀ ਮਾਰੀ, ਕਾਲੂ ਨੇ ਵਾਪਸ ਉਹਦੇ ਦਲਤੀ ਮਾਰੀ ਤੇ ਖੋਤਾ ਆਪਣੇ ਖੋਤੇ ਜਾ ਕੇ ਕਹਿੰਦਾ ਓਏ ਉਧਰ ਨਾ ਜਾਓ, ਦਲਤੀਆਂ ਮਾਰਦਾ। ਇਹਨੂੰ ਖੋਤਰੇ ਤੇ ਲੱਤੀ ਮਾਰੀ, ਟੈਕਨ 3 ਨੂੰ ਡੱਕਣ ਦਿਆ ਹੈਗਾ। ਓਏ ਉਹ ਗੇਮ ਆ ਮਾਮਾ, ਤੂੰ ਬਰੂਦ ਰਹੀ ਹੈ। ਖੋਤੇ ਨੇ ਦਲੱਤੀ ਮਾਰੀ, ਉਹਨੂੰ ਕਹਿੰਦਾ ਨਹੀਂ ਵਾਕਈ ਆਈ ਐਮ ਸੀਰੀਅਸ। ਯੂ ਆਰ ਸੀਰੀਅਸ ਕਿ ਤੂੰ ਸੀਰੀਅਸ ਆ? ਤਾਜੀ ਇਹ ਵੀ ਖੋਤਾ ਹੀ ਦੇਣਾ। ਕਾਲੂ ਦਾ ਚਾਚਾ ਫੌਤ ਹੋਇਆ, ਲੱਤਾਂ ਬਾਹਰ ਕੱਢ ਕੇ ਦਫਨਾ ਦਿੱਤਾ। ਕਹਿੰਦੇ ਸਾਨੂੰ ਕਬਰ ਯਾਦ ਨਹੀਂ ਰਹਿੰਦੀ। ਇੱਕ ਬੰਦਾ ਕਬਰ ਕੱਢਣ ਡਿਆ, ਇਹਨੇ ਆਇਲ ਚੇਂਜ ਕਰਤਾ ਗੱਡੀ। ਯਾਰ ਕਬਰਾਂ ਤੇ ਨਾ ਕਰਿਆ ਕਰੋ ਯਾਰ, ਏਦਾਂ ਦਾ ਸਾਣਾ। ਕਿਹੜੀ ਡੇਟ ਅੱਜ? ਅੱਜ 9 ਅੱਜ 9 ਆ ਨਾ। 10 11 12 12 ਨੂੰ 12 ਤਰੀਕ ਨੂੰ ਸ਼ਾਮ ਨੂੰ 8 ਵਜੇ ਲੈਫਟ ਤੇ ਆਓਗੇ ਤੁਸੀਂ। ਮੈਂ ਲਾਈਵ ਆਵਾਂਗਾ YouTube ਤੇ ਦਾਦੀ ਦੇ ਨਾਲ, ਤੇ ਤੁਸੀਂ ਲਾਈਵ ਕਾਲਾਂ ਕਰਨੀਆਂ ਨੇ। ਲੇਕਿਨ ਉਹ ਪਹਿਲੇ ਉਸਤਾਦ ਜੀ ਥੋੜਾ ਜਿਹਾ ਨਾ ਇੱਕ ਬਣਾ ਕੇ ਨਾ ਪੋਸਟਰ ਉਹ ਵੀ ਲਾ ਦੇਣਾ। ਔਰ ਲਾਈਵ ਕਾਲ ਤੁਸੀਂ ਜਿਹੜੇ ਨੰਬਰ ਤੇ ਕੀਤੀ ਉਹ ਵੀ ਮੈਂ ਇੱਥੇ ਥੱਲੇ ਲਿਖਿਆ, ਇਸ ਨੰਬਰ ਤੇ ਤੁਸੀਂ ਲਾਈਵ ਕਾਲ ਕਰਨੀ WhatsApp ਤੇ। ਇਸ ਤਰ੍ਹਾਂ ਆਪਾਂ ਵੀਡੀਓ ਵੀ ਕਰਨੀ, ਆਡੀਓ ਵੀ ਕਰ ਸਕਦੇ, ਤੁਸੀਂ ਆਡੀਓ ਕਰ ਲਓ ਜਾਂ ਵੀਡੀਓ ਕਰ ਲਓ। ਤੇ ਮਸਲੇ ਮਜ਼ੇਦਾਰ ਜੇ ਤੁਸੀਂ ਆਰਟਿਸਟ ਬਣ ਜਾਓ, ਮਜ਼ੇਦਾਰ। ਤੁਸੀਂ ਜਿਹੜੇ ਕਿ ਦਾਦੀ ਮੇਰੇ ਆਹ ਵਾ, ਬੁੱਢੀ ਇਦਾਂ ਨਹੀਂ ਕਰਦੀ, ਬੰਦਾ ਇਦਾਂ ਨਹੀਂ ਕਰਦਾ, ਆਹ ਰੌਲਾ ਵਾ ਮੇਰਾ। ਆਪਣੇ ਮਸਲੇ ਦੱਸਣੇ ਆ, ਦਾਦੀ ਤੁਹਾਨੂੰ ਹੱਲ ਦੱਸੇਗੀ ਤੁਹਾਡੇ ਮਸਲਿਆਂ ਦਾ। ਗੁੱਡ ਹੋ ਗਿਆ ਉਸਤਾਦ। ਠੀਕ ਆ ਜੀ। ਕਿੱਦਣ? ਜਿੱਦਣ ਇਹ ਚੱਲਿਆ ਨਾ, ਇਹ ਚੱਲੇਗਾ 11 ਨੂੰ, ਠੀਕ ਹੈ। ਤੇ ਅਗਲੇ ਦਿਨ 12 ਨੂੰ ਸ਼ਾਮ ਨੂੰ ਰਾਤ ਨੂੰ 8 ਵਜੇ ਮੈਂ ਪੂਰਾ ਦਾਦੀ ਦੇ ਨਾਲ ਲਾਈਵ ਆਵਾਂਗਾ।
ਉਸਤਾਦ ਜੀ ਲੇਕਿਨ ਮੈਨੂੰ ਇਹ ਸਾਡੇ ਤਬੂਤ 'ਚ ਆਖਰੀ ਕੀਲ ਸਾਬਤ ਹੋਣਾ ਮੈਨੂੰ ਲੱਗਦਾ। ਨਹੀਂ ਉਹ ਮੈਂ ਆਪਣਾ ਲਹਿਦਾ ਕਰਨਾ ਸੈਟ, ਤੁਸੀਂ ਆਪਣਾ ਇੱਧਰ ਲਹਿਦਾ ਤਿਆਰੀ ਕਰੋ, ਚਲੋ ਕਰ। ਉਹ ਮੈਂ ਕਮਰਸ਼ੀਅਲ ਕੰਮ ਕਰਨਾ। ਆਪਣੇ ਭਰਾ ਛੋਟੇ ਭਰਾ ਕਾਲੂ ਵੇਖੀ ਜਾ ਰਿਹਾ ਵੇਖੀ ਜਾ, ਉਹ ਕਹਿੰਦਾ ਭਾਈ ਖੈਰ ਹੈ, ਕਹਿੰਦਾ ਅੱਬੂ ਕਹਿ ਕੇ ਗਏ ਸੀ ਛੋਟੇ ਦਾ ਖਿਆਲ ਰੱਖੀ। ਛੋਟੇ ਤੇ ਨਜ਼ਰ ਰੱਖੀ। ਇਹ ਕਿਤੇ ਤੁਸੀਂ ਕੰਮ ਵਾਲੀ ਤੇ ਹੁਣ ਕਰਦੇ ਜੁਗਤਾਂ ਵੀ ਰਹੋ। ਸਿੱਧੀਆਂ ਕਰ ਰਹੀਆਂ ਵਾ। ਉਹ ਅਕਸਰ ਟਿਕਟੌਕ ਤੇ ਬੈਠੇ ਹੁੰਦੇ ਨੇ ਲੋਕੀ ਦੇ ਹੈਂਡ ਫ੍ਰੀ ਲਾਈ ਹੁੰਦੀ ਤੇ ਉਹ ਬੰਦਾ ਹਾਰ ਜਾਂਦਾ ਨਾ ਤੇ ਕਹਿੰਦੇ ਜੀ ਪਨਿਸ਼ਮੈਂਟ, ਕਹਿੰਦਾ ਪਨਿਸ਼ਮੈਂਟ ਇਹ ਆਪਣੀ ਹੈਂਡ ਫ੍ਰੀ ਕੱਟ ਲਾ। ਦੇਖੀ ਪਨਿਸ਼ਮੈਂਟ ਹਾਂਜੀ ਸਰ ਜੀ। ਤੇ ਉਹ ਜਿਹੜਾ ਹਰਿਆ ਹੁੰਦਾ ਉਹ ਵਿਚਾਰਾ ਆਪਣੀ ਹੈਂਡ ਫ੍ਰੀ ਕੱਟ ਲੈਂਦਾ, ਭਾਵੇਂ ਆਈਫੋਨ ਦੀ ਭਾਵੇਂ ਜਿਹੜੀ 2-3000 ਵਾਲੀ ਉਹਨੇ ਕੱਟ ਲੈਣੀ। ਹਾਂਜੀ ਤੇ ਐਮਰਜੈਂਸੀ ਵਾਰ ਚੋਂ ਡ੍ਰਿਪ ਲੱਗੀ ਤੇ ਲਾਈਵ ਆ ਗਿਆ ਤੇ ਹਾਰ ਗਿਆ। ਉਹਨੇ ਕਿਹਾ ਪਨਿਸ਼ਮੈਂਟ, ਕਹਿੰਦਾ ਆਪਣੀ ਡ੍ਰਿਪ ਵਾਲੀ ਪੈਪ ਕੱਟ ਕੱਟ ਲਿਆ 15 ਮਿੰਟ ਬਾਅਦ। ਬਹੁਤ ਡਾਕਟਰ ਸੀਗਾ ਨਾ ਇਹਦਾ ਭਰਾ, ਉਹ ਮੱਥੇ ਤੇ ਪੱਟੀ ਬੰਨ ਕੇ ਟੀਕਾ ਚ ਛੱਡਦਾ ਸੀ, ਚੱਟ ਲੱਗਦਾ ਸੀ। ਓਏ ਆਹੋ, ਹਾਂ ਇਹਦਾ ਭਰਾ ਇੰਜ ਕਰਕੇ ਇੱਧਰ ਸ਼ੂ, ਸ਼ੀਸ਼ਾ ਰਾ ਕੇ ਸਾਹਮਣੇ। ਤਾਂ ਜੀ ਉਹ ਸੀਗਾ ਇਹ ਮੈਜਿਕ ਵਾਲਾ, ਪੱਟੀ ਬੰਨ ਕੇ ਜ਼ਬਾਨ ਤੇ ਟੀਕਾ ਰੱਖ ਕੇ ਮਰੀਜ਼ ਵੱਲ ਜਾਂਦੇ ਆ। ਅੱਧਾ ਬਣਾ ਇੰਜ ਕਰਕੇ ਇੱਥੇ ਰੱਖ ਕੇ। ਯਾਰ ਇਹ ਮਰੀਜ਼ ਦਾ ਪਤਾ ਲੈਣ ਗਿਆ ਤੇ ਉਹ ਸਿਰ ਤੇ ਨਹੀਂ ਤਲਵਾਰ ਰੱਖ ਕੇ ਕੱਟਦੇ ਸੇਬ, ਉਹ ਕੱਟੇ ਸੇਬ ਲੈ ਕੇ ਜਾਂਦੇ ਉਹਦੇ ਕੋਲ। ਯਾਰ ਇੱਕ ਮਰੀਜ਼ ਨੂੰ ਟੀਕਾ ਲੈਣਾ ਸੀ, ਅੱਗ ਵਾਲੇ ਗੜੇ 'ਚੋਂ ਛਾਲ ਮਾਰ ਕੇ ਜਾ ਕੇ ਉਹਦਾ। ਡਾਕਟਰ ਬਣ ਗਿਆ ਇੱਕ ਉਹ ਮਰੀਜ਼ ਕਹਿੰਦਾ ਨਬਜ਼ ਚੈੱਕ ਕਰਨਾ। ਤਾਂ ਜੀ ਇਦਾਂ ਟੈਸਟ ਉਹਨਾਂ ਵਿੱਚੋਂ ਬਾਹਰ ਕੱਢ ਕੇ ਚੈੱਕ ਕਰਨਾ। ਨਾੜ ਬਾਹਰ ਕੱਢ, ਨਾੜ ਬਾਹਰ ਕੱਢ ਕੇ ਉਹਨੂੰ ਫੜ ਕੇ ਚੈੱਕ ਕਰ ਰਿਹਾ। ਮਦਾਰੀ ਸੀ ਤੇ ਡਾਕਟਰ ਬਣ ਗਿਆ ਤੇ ਧੌਣ ਤੇ ਸਿਰਿੰਜ ਰੱਖ ਕੇ ਮੋੜਨ ਡਿਆ। ਮਦਾਰੀ ਸੀ ਤੇ ਡਾਕਟਰ ਬਣ ਗਿਆ ਤੇ ਇਹਨੇ ਡੂਡੂਗੀ ਵਜਾਈ, ਨਰਸ ਆ ਕੇ ਕਹਿੰਦੀ ਜੀ ਸਰ। ਅੱਛਾ ਟੁਕਟੁਕੀ ਰੱਖੀ ਵਜਾਉਣ ਵਾਲੀ। ਇਹ ਮਦਾਰੀ ਸੀ ਤੇ ਡਾਕਟਰ ਬਣ ਕੇ ਤੇ ਮਰੀਜ਼ ਨੂੰ ਕਹਿੰਦਾ ਕਿਆ ਮਸਲਾ ਹੈ ਮੇਰੇ ਬਾਬਾ, ਕਿਆ ਮਸਲਾ ਹੈ, ਕਿਆ ਮਸਲਾ ਹੈ, ਕੱਤੇ ਮਸਲਾ ਹੈ। ਯਾਰ ਮਦਾਰੀ ਸੀ ਤੇ ਡਾਕਟਰ ਬਣ ਗਿਆ, ਮਰੀਜ਼ ਨੂੰ ਕਹਿਣ ਡਿਆ ਬਚੇਗਾ। ਉਹ ਕਹਿੰਦਾ ਬਚਾਗਾ। ਆਹੋ ਇੱਕ ਬੰਦਾ ਦਵਾਈ ਲੈ ਕੇ ਉਸਤਾਦ ਜੀ ਆਟੇ ਦਾ ਡੱਬਾ ਭਰ ਕੇ ਦੇ ਗਿਆ ਤੇ ਝੋਲੇ 'ਚ ਪਾ ਦੇ। ਮਦਾਰੀ। ਯਾਰ ਮਦਾਰੀ ਸੀ ਤੇ ਡਾਕਟਰ ਬਣ ਗਿਆ, ਇੱਕ ਮਰੀਜ਼ ਨੂੰ ਚੈੱਕ ਕਰਨੇ, ਨਾਲ ਇੱਕ ਬੰਦਾ ਕਹਿੰਦਾ ਓਏ ਰਲੇ ਆ ਦੋਵੇਂ। ਕਹਿੰਦਾ ਸਾਡੇ ਘਰ ਬਿਜਲੀ ਖੜਕਦੀ ਰਹਿੰਦੀ, ਮੈਂ ਕਿਹਾ ਤੇ ਸਾਰੇ ਭੈਣ ਭਰਾ ਉੱਪਰ ਐਕਸਰੇ ਮਚੋੜਦੇ ਆ। ਅੱਛਾ ਐਕਸਰੇ ਦੀ ਵਾਦਾ ਇੰਜ ਐਕਸਰੇ ਮਰੋੜਨ ਦੇ ਉੱਤੇ ਜਾ ਕੇ ਫਿਰ ਲੱਗਦਾ ਬੱਦਲ ਆ, ਬੱਦਲ ਖੜਕਦੇ। ਯਾਰ ਇਦਾਂ ਦੀ ਗੱਲ ਤੇ ਫਿਰ ਉਹ ਕਹਿੰਦਾ ਸਾਡੇ ਘਰ ਮੀਂਹ ਨਹੀਂ ਰੁਕਦਾ, ਮੈਂ ਜਾ ਕੇ ਦੇਖਿਆ ਤੇ ਟੈਂਕੀ ਲੀਕ ਸੀ। ਉਹ ਇਦਾਂ ਦੀ ਇਹ ਲੋਜਿਕ ਹੈ ਇਹਦੇ ਵਿੱਚ ਬੇਟੇ, ਚ ਆਵਾਜ਼ ਆਉਂਦੀ ਆ। ਉਹਦੇ ਚ ਵੀ ਤਾਂ ਲੋਜਿਕ ਹੀ ਆ, ਉਹਨੇ ਮਾੜੀ ਕੀਤੀ ਗੱਲ। ਪਾਣੀ ਉਹ ਡਰਮੀ ਚੋਣਾ ਬਾਰਿਸ਼ ਹੋਣ ਲੱਗ ਪੈਂਦੀ ਤੇ ਉਹਦੇ ਨਾਲ ਤਾਂ ਬਿਜਲੀਆਂ ਕੜਕਣ ਲੱਗ ਪੈਂਦੀਆਂ। ਭਾਜੀ ਕੀ ਹੋ ਗਿਆ, ਤੇ ਆਵਾਜ਼ ਤੇ ਹੁੰਦੀ ਨਾ। ਤੁਸੀਂ ਘਟਾਇਆ ਨਾ ਕਰੋ ਯਾਰ, ਅਜੇ ਨਾ ਘਟਾਇਆ। ਕੀਤੀ ਹੈ ਪਕੌੜੇ ਵਾਲੀ ਅਖਬਾਰ ਫੜ ਕੇ ਕਹਿੰਦਾ ਲਓ ਜੀ ਘਿਓ ਵਾਲੀ ਫੈਕਟਰੀ ਫੇਰ ਉਲਟ ਗਈ। ਕਿਉਂ ਵਾਲੀ ਫੈਕਟਰੀ ਉਲਟ ਗਈ। ਆਏ ਤਬਾਹ ਹੋ ਗਿਆ। ਬੱਚਿਆਂ ਨੂੰ ਇੰਜ ਨਾ ਕਿਹਾ ਗੁਰੂ ਸਾਹਿਬ ਜੀ, ਕਾਮੇਡੀਅਨ ਕਿੰਗ ਹੈਗੇ ਨੇ ਮਾਸ਼ਾਅੱਲਾ ਸਾਰੇ ਵੀ। ਸਿਰ ਚੋਂ ਖੂਨ ਨਿਕਲਣ ਦਾ ਕਹਿੰਦਾ ਮੇਰੇ ਸਿਰ ਦੀ ਨਸੀਰ ਪਾਟ ਗਈ। ਇੱਕ ਬਾਂਦਰ ਨੂੰ ਮੋਢੇ ਤੇ ਮੈਂ ਕਿਹਾ ਆ ਕੀ ਕਹਿੰਦਾ, ਸਿਰ ਤੇ ਛਾਂ ਕੀਤੀ। ਅੱਛਾ ਮੈਂ ਕਿਹਾ ਭਤੀਜੇ ਨੂੰ ਨਹੀਂ ਸਾਹ ਜੀ ਕੀ ਹੋ ਗਿਆ। ਡਾਕਟਰ ਬਣ ਗਿਆ ਤੇ ਮੋਟਰਸਾਈਕਲ ਹੀ ਨਹੀਂ ਸੀ ਹੈਗੀ ਕੋਲ, ਹਰ ਮਰੀਜ਼ ਨਾਲ ਭਜਦਾ ਜਾਣਾ। ਓ ਆਪੇ ਹੀ ਬੁੜੇ ਨਾਲ ਹਾਸਾ ਕਰਦੇ, ਕਹਿੰਦਾ ਤੇਰੀ ਨਸਲ ਖਤਮ ਕਰਾਂ, ਆਪਣੇ ਆਪ ਦੇ ਰੱਖ ਲੈ। ਚੌਦਾ ਕੀ ਨੁਕਸਾਨ। ਯਾਰ ਇਹ ਚੁੰਦਾ ਕਿ ਕਸੂਰ ਹੈ ਯਾਰ, ਤੂੰ ਉਹਨੂੰ ਤਾਂ ਪੈਸੇ ਨਹੀਂ ਦੇਂਦੇ। ਬਾਡੀ ਬਿਲਡਰ ਸੀ, ਕੁੜੀ ਵਾਲੇ ਦੇਖਣਾ ਹੈ ਤੇ ਉਹਨਾਂ ਦੇ ਸਾਹਮਣੇ ਇੱਦਾਂ ਖਲੋਤਾ। ਯਾਰ ਹੈ ਕੀ ਗੱਲ। ਬਰਾਸ ਬੈਂਡ ਵਾਲਿਆਂ ਦਾ ਸ਼ਿਗਰਦ ਹੋ ਗਿਆ, ਰੋਜ਼ ਵੱਡਾ ਪੈਪ ਲਾ ਕੇ ਵਾਜੇ ਭਰਨ ਡਿਆ। ਆਪਾਂ ਉੱਥੇ ਹੀ ਮਦਾਰੀ ਸੀ ਤੇ ਡਾਕਟਰ ਬਣ ਗਿਆ, ਇੱਕ ਇਲਾਜ ਕਰਾਉਣਾ ਆਇਆ ਬੰਦਾ, ਉਹਨੂੰ ਅੱਗ ਵਾਲੇ ਘੜੇ 'ਚ ਬਾਤਾ। ਯਾਰ ਮਦਾਰੀ ਸੀ ਤੇ ਡਾਕਟਰ ਬਣ ਗਿਆ ਤੇ ਮਰੀਜ਼ ਕੋ ਐਂ ਕਰਾਇਆ, ਕਹਿੰਦਾ ਖੋਲ ਆ, ਕਹਿੰਦਾ ਨਹੀਂ। ਮਦਾਰੀ ਸੀ ਤੇ ਡਾਕਟਰ ਬਣ ਗਿਆ, ਇੱਕ ਮਰੀਜ਼ ਠੀਕ ਹੋਇਆ, ਕਹਿੰਦਾ ਠੀਕ ਹੋ ਗਿਆ, ਕਹਿੰਦਾ ਹਾਂਜੀ, ਕਹਿੰਦਾ ਮੈਨੂੰ ਯਕੀਨ ਆ ਰਿਹਾ, ਕਹਿੰਦਾ ਕੀ ਕਰਾਂ ਤੇ ਯਕੀਨ ਹੈਗਾ, ਕਹਿੰਦਾ ਪਹਿਲੇ ਮੈਨੂੰ ਸਹੁਰਿਆਂ ਵੱਲ ਜਾ ਕੇ ਦਿਖਾ। ਤਾਂ ਜੀ ਮਦਾਰੀ ਸੀ, ਇੱਕ ਬੱਚਾ ਗਾਇਬ ਕੀਤਾ, ਉਹ ਬੋਰੇ 'ਚ ਪਾ ਕਰਦੇ ਨੇ ਹਾਂ ਤੇ ਵਾਪਸੀ ਨਹੀਂ ਲਿਆਂਦਿਆ। ਉਹ ਕਹਿੰਦੇ ਲਿਆ ਵਾਪਸੀ, ਉਹ ਕਹਿੰਦਾ ਭਾਈ ਉਹ ਅੱਗੋਂ ਵੀ ਗਾਇਬ ਹੋ ਗਿਆ। ਯਾਰ ਮਦਾਰੀ ਸੀ ਤੇ ਡਾਕਟਰ ਬਣ ਗਿਆ ਤੇ ਵੱਡੀਆਂ ਮਾਸਾਂ ਤੇ ਮਰੀਜ਼ ਚੈੱਕ ਕਰਨ ਉਹ ਜੋਕਰ ਮਦਾਰੀ ਸੀ ਉਸਤਾਦ ਜੀ, ਡਾਕਟਰ ਬਣ ਗਿਆ, ਉਹਦੇ 'ਚ ਬਲੱਡ ਪ੍ਰੈਸ਼ਰ ਵਾਲੀ ਮਸ਼ੀਨ ਨਹੀਂ, ਉਹ 'ਚ ਨਿਓਲਾ ਰੱਖਿਆ। ਮਦਾਰੀ ਸੀ ਤੇ ਡਾਕਟਰ ਬਣ ਗਿਆ ਤੇ ਘਰ ਮਰੀਜ਼ ਚੈੱਕ ਕਰਨ ਜਾ ਰਹੇ ਉਹ ਨਿੱਕੇ ਸਾਈਕਲ ਤੇ। ਮੇਰਾ ਐਡਾ ਨਹੀਂ ਹੁੰਦਾ ਸਰਕਸ ਵਾਲਾ ਉੱਤੇ ਜਾ ਰਿਹਾ। ਮਦਾਰੀ ਸੀ ਤੇ ਮਰੀਜ਼
ਚੈੱਕ ਕਰਨ ਜਾ ਰਿਹਾ, ਡਾਕਟਰ ਬਣ ਗਿਆ ਨਾ, ਤੇ ਮਰੀਜ਼ ਚੈੱਕ ਕਰਨ ਜਾ ਰਿਹਾ ਤੇ ਆਪਣੀ ਕਲੀਨਿਕ ਤੋਂ ਮਰੀਜ਼ ਦੇ ਘਰ 'ਚ ਨਾ ਰੱਸੀ ਬੰਨੀ ਤੇ ਵੱਡਾ ਬਾਂਸ ਫੜ ਕੇ ਉੱਥੋਂ ਦੀ ਜਾ ਰਿਹਾ। ਮਦਾਰੀ ਦੀ ਡਾਕਟਰ ਬਣ ਗਿਆ, ਚਿੱਟਾ ਕੋਟ ਲੱਭਿਆ, ਰੰਗ ਬਰੰਗਾ ਕੋਟ ਪਾਇਆ ਡੱਬੀਆਂ ਵਾਲਾ, ਆਹੋ ਜਾਦੂ ਵਾਲਾ। ਜਾਦੂ ਵਾਲਾ। ਮਦਾਰੀ ਸੀ ਤੇ ਡਾਕਟਰ ਬਣ ਗਿਆ ਉਸਤਾਦ ਜੀ, ਬਾਹਰ ਸਰਕਸ ਵਾਲੇ ਤਰ੍ਹਾਂ ਉੱਤੇ ਫੱਟੇ ਤੇ ਬੰਦਾ ਟਿਕਟਾਂ ਦੇ ਦੇ ਡਾਕਟਰ ਨੂੰ। ਮਦਾਰੀ ਸੀ ਤੇ ਡਾਕਟਰ ਬਣ ਗਿਆ ਤੇ ਮਰੀਜ਼ ਨੂੰ ਗੋਲੀਆਂ ਜਾਂ ਗਰਗਦ ਹੋਣ ਡਿਆ। 3 ਗੋਲੀਆਂ ਫੜ ਕੇ ਨਾ 3 ਖੁਰਾਕਾਂ ਇੰਜੈਕਟ ਕਰਦੇ। ਯਾਰ ਮਦਾਰੀ ਸੀ ਤੇ ਡਾਕਟਰ ਬਣ ਗਿਆ ਤੇ ਮਰੀਜ਼ ਚੈੱਕ ਕਰਨ ਤੋਂ ਬਾਅਦ ਨਾ ਵੀ ਉਹ ਟੋਪੀ ਪੁੱਠੀ ਕਰਕੇ ਉਹਦੀਆਂ ਦਵਾਈਆਂ ਕੱਢ ਕੇ ਦੇਣ। ਮਦਾਰੀ ਸੀ ਡਾਕਟਰ ਬਣ ਗਿਆ, ਉਹਦੀ ਕੈਪਸੂਲ ਗਾਇਬ ਕਰ, ਕਹਿੰਦਾ ਕੈਪਸੂਲ ਗਾਇਬ ਹੋਈ, ਕਹਿੰਦਾ ਹਾਂ, ਕਹਿੰਦਾ ਜ਼ਾਹਰ ਕਰਾਂ, ਕਹਿੰਦਾ ਹਾਂਜੀ, ਕਹਿੰਦਾ ਪੈਸੇ ਦੇ। ਫਿਰ ਇਹਨੂੰ ਜ਼ਾਹਰ ਕਰ ਦਿਆ। ਇੱਕ ਆਪਰੇਸ਼ਨ ਕਾਮਯਾਬ ਕੀਤਾ ਤੇ ਮੂੰਹ ਚੋਂ ਅੱਗ ਕੱਢਦਾ ਬਾਹਰ ਆਉਂਦੇ ਆ। ਬੁੜੇ ਦੇ ਬੁੱਟਾਂ 'ਚ ਪਤਾਵੇ ਆਉਂਦੇ ਤੇ ਚੂਹੇ ਮਾਰ ਕੇ ਵੀ ਦਿੱਤੇ ਹੋਏ ਵਿੱਚ। ਤੇ ਕਹਿੰਦਾ ਹੁਣ ਸੌਫਟ ਲੈਣ ਤੇ ਸੌਫਟ ਰਹਿਣਗੇ। ਜਲਦੀ ਹੈ। ਇਹਦੇ ਅੱਬੇ ਦੇ ਦੰਦਾਂ 'ਚ ਇੰਨੀ ਵਿਰਲੀ ਸੀ, ਥੋੜਾ ਥੋੜਾ ਗੱਤਾ ਫਸਾਇਆ ਹੁਣ। ਬੱਚੀਆਂ ਫਸਾਈਆਂ ਵਿੱਚ। ਚਲੋ ਜੀ ਬਾਅਦ ਜੀ। ਹੈਲਮਟ ਨਹੀਂ ਹੈਗਾ ਤਾਂ ਜੀ। ਆਪਣੇ ਇਹਦੇ ਅੱਬੇ ਨੇ ਕਿਹਾ ਯਾਰ ਮੇਰੀ ਪਿੱਤ ਮਾਰੀ ਤੇ ਪਿੱਛੇ ਗਰਮਾਲਾ ਫੇਰਨ ਲੱਗ ਗਿਆ। 12 ਤਰੀਕ ਨੂੰ ਰਾਤ 8 ਵਜੇ ਰਾਤ ਨੂੰ 8 ਵਜੇ ਪੂਰੇ ਇਸ ਨੰਬਰ ਤੇ ਕਾਲ ਕਰਕੇ ਲਾਈਵ, ਠੀਕ ਹੈ ਜੀ, YouTube ਤੇ। ਓਕੇ ਓਕੇ। ਦਾਦੀ ਨੇ ਆਪਣੇ ਮਜ਼ੇ ਦਾ ਕੰਟੈਂਟ ਲਿਖ ਲੈਣਾ ਕਿ ਮੈਂ ਆਹ ਮਸਲਾ ਦੱਸੂਗਾ, ਮੈਂ ਆਪਣਾ ਮਸਲਾ ਦੱਸੂਗਾ, ਮੈਂ ਆਹ ਮਸਲਾ ਦੱਸੂ, ਆਪਣੇ ਮਸਲੇ ਦੱਸਣੇ। ਅੱਛਾ ਉਸਤਾਦ ਜੀ, ਇੱਕ ਮਸਲਾ ਮੈਂ ਵੀ ਦੱਸਣਾ। ਉਹ ਮੇਰਾ ਇੱਕ ਦੋਸਤ ਹੈ ਲਾਹੌਰ, ਹਾਂ, ਉਹਦੀ ਗੱਡੀ ਚੋਰੀ ਹੋਈ 6-7 ਮਹੀਨੇ ਪਹਿਲੇ। ਉਹਦੇ ਘਰ ਹੀ ਚਲਾਨ ਆਇਆ ਉਹਦਾ। ਓਏ ਆਹੋ, ਤੇ ਉਹ ਫਿਰ? ਦੁਕਾਨ ਹੀ ਕਰਾਈ ਹੋਣੀ ਆਪਣੇ। ਹੈ ਉਹਦਾ ਹੀ ਨਾਂ ਸੀ ਹਲੇ ਤੱਕ। ਆਹੋ ਉਹਦੀ ਗੱਡੀ ਚੋਰੀ ਹੋ ਗਈ ਸੀ। ਤੇ ਉਹ ਚੱਲ ਰਹੀ ਫੜੀ ਜਾਏਗੀ। ਫੜੀ ਜਾਏਗੀ। ਹਾਂ, ਚਲੋ ਜੀ, ਲਓ ਜੀ, ਰੱਬ ਰੱਖਾ ਜੀ।